ਨਾ ਕੋਨ ਲੈਣੀ ਬੱਚਿਆਂ ਵਾਲੀ ਆ ਜਿਹੜੀ ਗਲੀ ਆਈਸਕ੍ਰੀਮ ਉਹ ਸੁੱਤੇ ਸੋਹਰੇ ਦੀ ਧੁੰਨੀ ਚ ਤਾਂ ਰਾਤ ਦੀ ਸਿੱਧੀ ਕਰਕੇ। ਦਾਨਿਸ਼ ਮੈਂ ਤੁਹਾਨੂੰ ਗੱਲ ਦੱਸਾਂ, ਤੇਰੀ ਡੈਥ ਹੋ ਕੇ ਮੈਂ ਤੈਨੂੰ ਗਲੀ 'ਚ ਸੁੱਟਿਆ ਨਾ, ਲੋਕਾਂ ਨੇ ਇਹੀ ਸਮਝਣਾ ਸੁਥਰਾ ਪੰਜਾਬ ਦਾ ਕੋਈ ਕਾਰਕੁਨ ਮਰਿਆ ਬੈਠਾ। ਇਹ ਜਦੋਂ ਉੱਤੇ ਆ ਰਾਕਟ ਨਹੀਂ ਉੜਦਾ ਉਹਦੀ ਲੈਂਡ ਜੀ ਵਖਦੀ ਉਹਦਾ ਨਾਮ ਮਟੇਰੀ ਜਦੋਂ ਸਾਰੀ ਮਿੰਟ ਦੀ ਅਸਲਾਮ ਵਾਲੇਕੁਮ ਬਈ, ਕੀ ਹਾਲ ਚਾਲ ਆ ਬਾਬਾ? ਭਾਈ ਗੋਡਿਆਂ ਥੱਲੇ ਹੀਟਰ ਨਹੀਂ ਲਾਉਣਾ ਜੀ, ਹੈ ਹੀਟਰ ਗਿਆ ਹੋਇਆ ਹੀਟਰ ਹੀ ਲੈ ਗਿਆ ਚੁੱਕ ਕੇ। ਉਹ ਹੀਟਰ ਲੈ ਆਵੇ। ਜਾਂ ਅੰਦਰ ਵਾਲੀ ਅੱਗ ਬਾਹਰ ਵਾਲੀ ਅੱਗ ਅੰਦਰ ਨਾ ਲੈ ਕੇ ਸਾਜੀ ਕੋਲਾਬਾਜ਼ੀ। ਹੀਟਰ ਤੋਂ ਬਗੈਰ ਤੇ 1 ਮਿੰਟ ਨਹੀਂ ਗੁਜ਼ਾਰਾ ਹੈਗਾ। ਵਾਈ ਦਿਸ ਕੋਲਾਬਾਜ਼ੀ ਲੈ ਘਰ ਤਾਂ ਤੁਸੀਂ ਹੀਟਰ ਹੀ ਸੇਕਦੇ ਆ ਹਨਾ। ਤੇ ਹੀਟਰ ਹੀ ਸੇਕਦੇ ਰਹੇ ਆ, ਕੀ ਹੋ ਗਿਆ ਤੈਨੂੰ? ਆਪ ਹੀ ਕਹਿ ਲੋ ਭਾਈ ਤਾਜੀ ਇਹ ਦਾਨਿਸ਼ ਭਈ ਅੱਜ ਫਰਮਾਇਸ਼ ਕਰ ਰਹੇ ਕੋਈ ਕੀ ਕਹਿੰਦੇ ਗਾਣਾ ਸੁਣਾ ਦੋ ਸੁੰਦਰਾ। ਸੁਣ ਜ਼ਰਾ। ਹਾਂਜੀ ਅਦਨਾਨ ਸਮੀ ਦਾ ਸਾਥੀ ਡਾਇਰੈਕਟ ਹੀ ਕਹਿ ਦੇ। ਇਹ ਕੀ ना क्या चाहते हैं ਸੋਟੀ ਵੀ ਫੜੀ ਆ भाई? चल भी बैठे आ। ਆ ਫੜਾ ਚੱਲ ਬਈ। ਉਹ ਜੀਓ ਸਿਆਣੇ ਸਹੁਰੇ ਨਾਲ ਜਾ ਕੇ ਦਿਖਾ। चल आजा तो भी चलते हैं। ਚੁੱਕ ਚੁੱਕ ਦਾ ਆ ਜਾ, ਆ ਜਾ, ਵਾਪਸ ਆ ਜਾ, ਵਾਪਸ ਆ ਜਾ। ਸ਼ਾਵਾ ਸ਼ਾਵਾ ਸੱਸ ਨੇ ਮਾਰਿਆ, ਹੱਥ ਤੋੜਤਾ, ਬਾਹ ਤੋੜਤੀ। ਸੱਸ ਨੇ ਬਾਹ ਤੋੜਤੀ। ਸੱਸ ਨੇ ਰੋਟੀਆਂ ਵਾਲਾ ਬੇਲਣਾ ਮਾਰਿਆ, ਮੇਰੇ ਪੁੱਤ ਦੀ ਬਾਹ ਤੋੜਤੀ। ਸਿਰ ਤੇ ਸੱਟ ਲੱਗ ਗਈ, ਸਿਰ ਤੇ ਸੱਟ ਲੱਗ ਗਈ। ਅਸੀਂ ਕਾਨੂੰਨੀ ਤੌਰ ਤੇ ਪੂਰਾ ਸੱਸ ਦੇ ਖਿਲਾਫ ਪਰਚਾ ਕਰਾਉਣਾ। ਬਹਿ ਜਾ ਮੇਰਾ ਪੁੱਤਰ, ਮੇਰਾ ਪੁੱਤਰ। ਓਏ ਲਓ ਜੀ, ਮੈਂ ਤੁਹਾਨੂੰ ਦੱਸਿਆ ਸਾਂ ਇਹ ਬਾਂਦਰ ਨਾਲ ਓਰੀਜਨਲ ਬੁਰਾਈ। ਬਾਂਦਰ ਬਣਿਆ ਕੋਈ ਸੋਹਣਾ साथी ਕਰਿਆ मिठे दी आइटम करा मिठे दी देना। साथी। ਯਾਰ ਮਾਫੀ ਦਿਓ ਮਿੱਠੇ ਦੀ, ਮਿੱਠੇ ਦੀ। बट्टा बंदा। ਲੈ ਵੀ ਲੈ ਵਾ, ਸ਼ਾਹਕਾਰ ਆਏਗਾ ਤੁਹਾਡੇ ਕੇ। ਐਸਾ ਤਮਾਸ਼ਾ ਜ਼ਿੰਦਗੀ 'ਚ ਨਹੀਂ ਵੇਖਿਆ ਹੋਏਗਾ। ਮੇਰੇ ਕੋਲ ਇੱਕ ਐਸਾ ਬਰਖੁਰਦਾਰ ਜਿਹਦੀ ਬੁੱਢੀ ਨੇ ਉਹਨੂੰ ਦੁਖੀ ਕੀਤਾ ਪਿਆ ਹੈ। ਬੁੱਢੀ ਨੇ ਛਟਵਾ ਵੇਲਣਾ ਮਾਰਿਆ, ਸਹੁਰੇ ਨੂੰ ਸ਼ਿਕਾਇਤ ਲਾਉਣ ਜਾ ਰਿਹਾ ਹੈ। ਸਹੁਰੇ ਨੂੰ ਸ਼ਿਕਾਇਤ ਲਾਉਣ ਜਾ ਰਿਹਾ ਹੈ। ਜਾ ਕੇ ਬੱਚਾ ਸਹੁਰੇ ਨੂੰ ਕਹੇਗਾ ਕਿ ਤੇਰੀ ਧੀ ਨੇ ਮੈਨੂੰ ਮਾਰਿਆ ਔਰ ਮੈਨੂੰ ਉਹ ਮਾਰਦੀ ਹੈ ਰੋਜ਼। ਔਰ ਮੇਰੇ ਬਾਂਦਰ ਮੇਰੇ ਕੈਮਰੇ ਦੇ ਅੱਗੇ ਵੀ ਆ ਗਿਆ ਪੂਰਾ। बेटा अच्छा साथी चलो ना बीमार है ना, वो बंदर निकल गया इधर। ਉਹ ਬਾਂਦਰ ਪਵਾਉਣਾ ਵਾ। ਮੁੰਡਾ ਦੋਸਤ ਆ, ਉਹਦੀ ਦੁਕਾਨ ਹੈ ਕਚਹਿਰੀ ਦਾ, ਕਹਿੰਦਾ ਆਈ ਮੇਰੇ ਕੋਲ ਕਿਸੇ ਨੂੰ ਬਾਂਦਰ ਪਵਾਈ। ਉਸਤਾਦ ਜੀ ਇੱਕ ਨਾ ਸਿਰ 'ਚ ਦਰਦ ਜੀ ਹੋਣ ਲਈ ਆ, ਇੱਥੇ ਲੀ ਜੀ ਫਿਰਦੀ ਆ। एंड शुरू ਹੁੰਦਾ ਕੰਮ। ਮੈਨੂੰ ਕਿਸੇ ਨੇ ਦੱਸਿਆ ਵਾ ਅੱਛਾ ਆਪਣੇ ਹੀ ਗਿਰਾਤੇ ਹੈ ਨਸ਼ੇ ਮਨ पे ਬਿਜਲੀਆਂ। लो जी, ਹੁਣ ਤੁਹਾਡੇ ਸਾਹਮਣੇ ਇੱਕ ਲਿੱਤੀ ਬਾਂਦਰੀ। ਤਾਜੀ ਮੇਰੇ ਕੋਲ ਭਰਿਆ ਜਿਹੜਾ ਮੇਰੇ ਕੋਲ ਬਾਦਰੀ ਵੀ ਭਰੇ। ਕਾਲੀ ਬਾਂਦਰੀ ਕਰ ਲੋ। ਉਸਤਾਦ ਜੀ ਕਾਲੀ ਵੀ ਆਪਣੇ ਕੋਲ ਤਾਜੀ ਹੈਗੀ। ਮਿੱਠਾ ਸਹੀ ਲੱਗਦਾ ਬਿਲਕੁਲ ਪਹੁੰਚਦਾ ਹੈ। ਉਹ ਮਟੀਰੀਅਲ ਸਾਰਾ ਉਹ ਅਬਾਸ ਮਟੀਰੀਅਲ ਮਰਿਆ ਕੈਸਾ ਉਹ ਮਟੀਰੀਅਲ ਨਹੀਂ ਹੁੰਦਾ ਯਾਰ, ਨਕਸ਼ੇ ਨੈਣ ਸਾਰੇ ਉਹੀ ਲੱਗ ਰਹੇ ਕਹਿ। ਤਾਂ ਜੀ ਲੈ ਮਟੀਰੀਅਲ। ਤਾਂ ਜੀ ਕਹਿੰਦੇ ਜਿਹੜਾ ਆਪਣਾ ਜ਼ਿੰਦਗੀ ਦਾ ਸਤਾਰਾ ਹੁੰਦਾ ਵਾ, ਸਿਆਰਾ ਜਿਹੜਾ। ਹਾਂ, ਨੋਨੀ ਦੇ ਬਾਰੇ ਚ ਕਮੈਂਟ ਆ ਰਹੇ ਨੇ ਬਹੁਤ ਬੁਰੇ ਬੁਰੇ। ਐ ਬਿਸਮਿਲ੍ਲਾ ਭਾਈਜਾਨ। ਹੁਣ ਕੀ ਹੋ ਗਿਆ? नोनी के बारे में लोग कह रहे ने ਅੱਲਾਹ ਖੈਰ। कि लिंक तोड़ने में मास्टर है नोनी, पीछे 100 टी टाइम निकाल के देख लो कैसे कैसे इसने लिंक तोड़े हैं। हाँ, वो मैंने कहता सी नहीं तोड़ना आज के ਭਾਈ बाद। ਜਿਹੜਾ ਵੀ ਬੇਲਿੰਕਾ ਵਾ। ਉਹ ਲੱਕ हाँ जी, कैमरा फ्रेम में सबसे आगे सजाद भाई के पांव आ रहे हैं। भाईजान असल में ना मुझे कोई शौक नहीं है, मैं थक जाना पाए। हाँ जी। ਤੁਹਾਡੀ ਮਿਹਰਬਾਨੀ। ਤੁਸੀਂ ਦੇਖਦੇ ਦੇਖਦੇ ਲੰਮੇ ਪੈ ਜਾਓ। ਤੁਸੀਂ ਠੀਕ ਆ ਹੈ। ਤੁਸੀਂ ਇੰਜ ਲੰਮੇ ਢੋਲਾ ਕੇ ਚਾਹ ਪੀ ਕੇ ਵੇਖੋ, ਤੁਸੀਂ ਠੀਕ ਆ ਹੈ। ਰੋਟੀ ਵੀ ਖਾਈ ਜੋ। ਤੁਸੀਂ ਰੋਟੀ ਵੀ ਖਾਈ ਜੋ ਨਾਲ, ਤੁਸੀਂ ਠੀਕ ਆ। ਤੁਸੀਂ ਢੋਲ ਲਾ ਕੇ ਬੈਠੋ, ਤੁਸੀਂ ਲੱਤਾਂ ਸਿੱਧੀਆਂ ਕਰਕੇ ਵੇਖੋ, ਤੁਸੀਂ ਠੀਕ। ਅਸੀਂ ਨਹੀਂ ਕਰ ਸਕਦੇ। ਕਿਉਂ ਬਈ? ਨਿਆਣੇ ਵੀ ਖਲਾਈ ਜਾਂਦੇ। ਵਜ੍ਹਾ ਆਹੋ ਲੈ ਆਪ ਜਰਾਈਆਂ ਚ ਬੜੇ ਆ। ਆਪ ਰਤਾਈਆਂ 'ਚ ਵੜ ਕੇ ਲੰਮੇ ਪੈ ਕੇ ਵੇਖ ਰਹੇ ਆ, ਨਾਲ ਮੂੰਗਫਲੀ ਤਿਰਗੋਦੇ ਖਾ ਰਹੇ ਆ, ਨਾਲ ਚਾਹ ਪੀ ਰਹੇ, ਸ਼ਵਾਰਮੇ ਪੀ ਰਹੇ, ਜਿੱਦਨ ਨੂੰ ਦਿਲ ਕੀਤਾ ਲੱਤਾਂ ਕਰ ਰਹੇ। ਅਸੀਂ ਤੁਹਾਨੂੰ ਕਦੀ ਕਿਹਾ ਵੀ ਭਾਈ ਤੂੰ ਲੱਤਾਂ ਤੇਰੀਆਂ ਸਾਰੀਆਂ ਆ ਰਹੀਆਂ ਕੈਮਰੇ ਦੀ ਲੈਂਸ ਦੇ ਵਿੱਚ? ਆਹੋ ਇਸ ਤੋਂ ਹਾਂ। ਨੈਕਸਟ ਮੇਰਾ ਵੀ ਕੋਈ ਨਾ ਕੋਈ ਹੋਣਾ ਦੇਖੀ। ਹਾਏ ਫੈਸਲਾ ਮੈਂ ਵਾਲਾ ਨਹੀਂ ਜੱਟ ਕਹਿੰਦਾ ਫੈਸਲੇ ਮੈਂ ਛੱਡ ਜਾਣਾ। ਹਾਂਜੀ ਸਾਜ ਜੀ। ਔਰ ਨੋਨੀ ਦਾ ਹਿਸਾਬ ਜਿਹਾ ਤੁਸੀਂ ਦੇਖ ਲੈਣਾ। ਨੋਨੀ ਬਗੈਰਤ ਜਿਹੜਾ ਨਾ, ਉਹ ਜਿਹੜੀ ਆ ਕੀ ਆੜੀ ਇਹਦਾ ਕੀ ਨਾਮ ਆ? ਫਿਜ਼ਾ ਅਲੀ। ਫਿਜ਼ਾ ਅਲੀ ਦੇ ਸ਼ੋਅ 'ਚ ਪਹੁੰਚਿਆ ਕੁੜੀ ਬਣ ਕੇ। ਨੋਨੀ ਨੋਨੀ ਬਗੈਰਤ। ਹਾਂਜੀ ਆਹ ਦੇਖੋ ਜਰਾ ਚੈੱਕ ਕਰੋ। ਓਏ ਭਾਜੀ ਲੱਖ ਰੁਪਇਆ ਲਿਆ ਨੇ। ਅੱਛਾ ਤਦੇ ਕਹਿੰਦੇ ਰੋਟੀ ਖਾਣੀ ਤੁਹਾਨੂੰ ਅੱਜ। ਉਹ ਸਾਨੂੰ ਵੀ ਨਹੀਂ ਦੱਸਿਆ। ਦੇਖ ਲਓ ਭਾਜੀ, ਫਿਜ਼ਾ ਅਲੀ ਦੇ ਸ਼ੋਅ 'ਚ ਸੋਹਣਾ ਕੁੜੀ ਬਣ ਕੇ ਪਹੁੰਚਿਆ। ਤੁਹਾਨੂੰ ਪਤਾ ਵਾ
ਰੀਜਨਲ ਗਿਆ ਵਾ ਤੁਹਾਡੇ ਕੋਲ ਮੁੰਡਾ ਬਣ ਕੇ ਬੰਦਾ ਵਾ ਇਹ ਲੱਗਦਾ ਇਹ ਹਾਂਜੀ ਇਹ ਇਹਨੇ ਭੇਜਿਆ ਨਹੀਂ ਭੈਣ ਹਾਂਜੀ ਭੈਣ ਮਰੇ ਤੁਸੀਂ ਇਹ ਸਹੁਰੇ। ਨੋਨੀ ਆ ਠੀਕ ਆ ਜੀ ਯਾਰ ਕਰ ਤੂੰ ਬੇਵਕੂਫ ਬਾਜੀ ਮੇਰੀ ਭੈਣ ਫਿਜ਼ਾ ਲਈ ਅਸੀਂ ਮਾਫੀ ਚਾਹੁੰਦੇ ਆ ਕਿੰਨੇ ਚ ਗਿਆ ਹੋਣਾ ਸਾਜੀ ਤੁਹਾਡੇ ਹਿਸਾਬ ਨਾਲ 15000 ਚਲਾ ਗਿਆ ਹੋਣਾ ਇਹ 15 ਤੋਂ 20 ਮਿੰਟ ਚ ਗਿਆ ਉਹ। 15000 ਹਾਂਜੀ ਸਾਜੀ ਠੀਕ ਆ ਬਾਜੀ ਬਸ ਇੰਨੇ ਕੁ 2 ਕਮੈਂਟ ਹੀ ਆਏ ਆ ਜੋ ਕਮੈਂਟ ਮੈਂ ਮਨੋਨੀ ਦੇ ਪੜੇ ਸੀ ਮੈਂ ਜਿਹੜਾ ਇਹਨੂੰ ਕਹਿਣਾ ਹੋਣਾ ਨਾ ਕਿ ਤੂੰ ਇਹ ਨਹੀਂ ਦੇਖਦਾ ਕਿ ਲਿੰਕ ਕਿਤੋਂ ਤਾਂ ਮੈਂ ਇੱਕਦਮ ਜੁਗਤ ਕਰ ਦੇਣਾ ਐਡਾ ਪਾਗਲ ਆ ਉਹ ਖਤਮ ਉਹ ਅਗਲੇ ਭਾਈ ਸਾਰੇ ਡਾਇਰੈਕਟਰ ਨੇ ਸੰਜੇ ਲੀਲਾ ਬੰਸਾਰੀਜ਼ ਨੇ ਸਾਰੇ ਆਹੋ ਅੱਛਾ ਦੱਸ ਭਾਈ ਆਪ ਉਸਤਾਦ ਜੀ ਨੇ ਉਹਨੂੰ ਸ਼ੋਅ ਤੋਂ ਪਹਿਲੇ ਇਜਾਜ਼ਤ ਦਿੱਤੀ ਸੀ ਕਿ ਤੂੰ ਜਿਹੜਾ ਲਿੰਕ ਤੋੜਨਾ ਹੋਇਆ ਤੋੜ ਲਈ ਉਹ ਤੋੜਨ ਲੱਗ ਨਹੀਂ ਸਭ ਤੋਂ ਪਹਿਲੇ ਗੱਲ ਸੁਣ ਲਓ ਇੱਕ ਤਰੀਕਾਕਾਰ ਹੁੰਦਾ ਕਿ ਸਭ ਤੋਂ ਪਹਿਲੇ ਜਿਹੜਾ ਆਰਟਿਸਟ ਨਾ ਉਹਨੂੰ ਬੇਤਰਤੀਬਾ ਜਿਹਾ ਉਹਨੂੰ ਖੁੱਲਣ ਦਿਓ ਖੁੱਲਣ ਦੇ ਉਹ ਉਹਨੂੰ ਖੁੱਲਣ ਦਿਓ 2 4 5 10 ਸ਼ੋਅ ਦੇ ਵਿੱਚ ਨਾ ਭੌਂਕੇ ਜਦੋਂ ਖੁੱਲ ਜਾਏ ਨਾ ਜਦੋਂ ਉਹਦਾ ਝਾਕਾ ਲੱਥ ਜੇ ਉਹਦੀ ਆਮਦ ਠੀਕ ਹੋ ਜਾਏ ਉਦੋਂ ਉਹਨੂੰ ਕਹੋ ਬੇਟਾ ਫਿਰ ਸਮਝਾਓ ਹੁਣ ਤੂੰ ਇੱਥੇ ਇਦਾਂ ਨਹੀਂ ਬੋਲਣਾ ਵਾਹ ਵਾਹ ਐਵੇਂ ਨੀ ਉਸਤਾਦ ਕਹਿੰਦੀ ਤੂੰ। ਐਵੇਂ ਨੀ ਦੁਨੀਆ ਦੀ ਉਸਤਾਦ ਕਹਿੰਦੀ ਸਾਰ ਕਹਿੰਦੀ ਨਿੱਕੀ ਜੀ ਗੱਲ ਤੇ ਹੁਣ ਨੋਨੀ ਨੂੰ ਮੈਂ ਜਦੋਂ ਖੁੱਲ ਦਿੱਤੀ ਆ ਮੈਨੂੰ ਬਹੁਤ ਲੋਕਾਂ ਨੇ ਕ੍ਰਿਟਿਸਾਈਜ਼ ਹੋਏ ਆ ਨੋਨੀ ਵੀ ਮੈਂ ਵੀ ਕਿ ਜੀ ਆ ਕੀ ਮੈਂ ਕਿਹਾ ਯਾਰ ਠਹਿਰ ਜਦੋਂ ਸਬਰ ਕਰ ਲਓ ਜਦੋਂ ਸਹੀ ਤਰ੍ਹਾਂ ਇਹ ਬੋਲਣ ਲੱਗ ਪਿਆ ਨਾ ਫਿਰ ਇਹਨੂੰ ਮੈਂ ਥੋੜਾ ਛੱਡ ਹੁਣ ਉਦੋਂ ਦਾ ਮੈਂ ਕਹਿ ਨਹੀਂ ਦਿੱਤਾ ਕਿ ਬੇਟਾ ਤੂੰ ਇਹੋ ਜਿਹੀ ਹਰਕਤ ਕੋਈ ਨਹੀਂ ਕਰਨੀ ਕਿ ਤੂੰ ਲਿੰਕ ਤੋਂ ਬਾਹਰ ਗੱਲ ਨਹੀਂ ਕਰਨੀ ਉਹ ਹੌਲੀ ਠੀਕ ਹੋ ਜਾਏਗਾ ਹਾਂ ਉਸਤਾਦ ਜੀ ਕਲੀ ਨੂੰ ਫੁੱਲ ਬਣਨ ਦਾ ਮੌਕਾ ਨਹੀਂ ਦਿੰਦੇ ਓਏ ਸਹੀ ਗੱਲ ਉਹਦੇ ਵਿੱਚੋਂ ਜਿਹੜੀ ਖੁਸ਼ਬੂ ਨਿਕਲਣੀ ਆ ਉਸਤਾਦ ਜੀ ਨੂੰ ਪਤਾ ਹੋਊ ਹਾਂ। ਐਵੇਂ ਨਹੀਂ ਦੁਨੀਆ ਉਸਤਾਦ ਕਹਿੰਦੀ ਭਾਈਜਾਨ ਅਬਾਸ ਸਾਹਿਬ ਆਏ ਨੇ ਅਸਲਾਮ ਮੈਂ ਉਹੀ ਕਹਿ ਰਿਹਾ ਬਾਦ ਸਾਹਿਬ ਕਦੀ ਕਦੀ ਆਉਂਦੇ ਨੇ ਇਹਨਾਂ ਨੂੰ ਦਿਆ ਕਰੋ ਟਾਈਮ ਜਦੋਂ ਬਾਦ ਸਾਹਿਬ ਬੈਠੇ ਹੋਣ ਨਾ ਉਦੋਂ ਇਹਨਾਂ ਨੂੰ ਟਾਈਮ ਦਿਆ ਕਰੋ ਸਰਮਾਨ ਉਹ ਵੀ ਕਰੋ ਚੁੱਪ ਰਹਿਣ ਆਏ ਨੇ ਹਾਂਜੀ ਉਹ ਵੀ ਕਰੋ ਉਹ ਆਪਣਾ 1000 ਲੈਣ ਆਏ ਨੇ ਆਹੋ ਸਰ ਬਾਦ ਸਾਹਿਬ ਨੇ ਅੱਗੇ ਮੈਨੂੰ ਕਿਹਾ ਸੀ ਕਹਿੰਦੇ ਮੈਂ ਤੈਨੂੰ ਟੀਵੀ ਦੇ ਸ਼ੋਅ ਦੇ ਵਿੱਚ ਬਹਿ ਕੇ ਦੱਸਾਂਗਾ ਜਿਹੜੀ ਇਹ ਦਰਦ ਉੱਠਦੀ ਆ ਦਰਦ ਇੱਥੋਂ ਉੱਠ ਕੇ ਯਾਰ ਬੜੀ ਸ਼ਕੀਕਾ ਕਹਿੰਦੇ ਇਹਦਾ ਕੀ ਇਲਾਜ ਆ ਪੁੱਛ ਰਿਹਾ ਵਾ ਇਲਾਜ ਉਹ ਹੀ ਪੁਰਾਣਾ ਹੀ ਕੋਈ ਨੁਕਸਾ ਅੱਜ ਇਹ ਇੰਨਾ ਆਸਾਨ ਇਲਾਜ ਆ ਨਹੀਂ ਇਲਾਜ ਨਹੀਂ ਪੁੱਛ ਰਿਹਾ ਵਿਚਾਰਾ ਸੋਚ ਰਿਹਾ ਵਾ ਵੀ ਹੁਣ ਇਹੀ ਇੱਕ ਤਰੀਕਾ ਵਾ ਜਿਹਦਾ ਨਾਮ ਇਹ ਬੋਲੇਗਾ ਥੋੜਾ ਜਿਹਾ ਉਹ ਕਰ ਰਿਹਾ ਦਰਦ ਦੁਰਦ ਕੋਈ ਹਾਂਜੀ ਨਹੀਂ ਇਹ ਬੁੱਢੀਆਂ ਜਿਹੜੀ ਉਹ ਮਹਿੰਦੀ ਨਹੀਂ ਹੁੰਦੀ ਉਹ ਕੌਣ ਮਹਿੰਦੀ? ਹਾਂ ਉਹ ਫੁੱਟਪਾਥ ਤੇ ਜਿਹੜੇ ਉਹ ਲਾਲ ਜੇ ਪੀਲੇ ਟਰੈਕ ਨਹੀਂ ਹੁੰਦੇ ਉਹ 10 ਟਰੈਕਾਂ ਤੇ ਮਾਰ ਕੇ ਪੱਕੇ ਅੱਗੇ ਆਣ ਕੇ ਸੋਚ ਜ਼ੈਬਰਾ ਕ੍ਰਾਸਿੰਗ ਤੋਂ ਹਾਈਵੇ ਜਿਹੜੀ ਜ਼ੈਬਰਾ ਕ੍ਰਾਸਿੰਗ ਹੁੰਦੀ ਹਾਂਜੀ ਉਹ ਚਿੱਟੀ ਹਾਂ ਉਹ 'ਚ ਇੱਕ ਪੀਲੀ ਲਾਈਨ ਆਉਂਦੀ ਆ ਉਹਦੇ ਵਿੱਚ ਇੱਕ ਪੀਲੀ ਹੁੰਦੀ ਹਾਂ ਉਹ ਤੇ ਤਾਥਾਂ ਦੇ ਮਾਰ ਦਸਾਂ ਤੇ ਮਹਿੰਦੀ ਮਾਰ ਦੇਵੇ ਤੇ ਆ ਕੇ ਪੱਖੇ ਥੱਲੇ ਸੌ ਜਾਵੇ ਤੇ ਦਰਦ ਸਹੀ ਹੋ ਜਾਏਗੀ ਅੱਛਾ ਉਸਤਾਦ ਜੀ ਮੇਰਾ ਕਜ਼ਨ ਵਾ ਉਹਦੇ ਨਾਲ ਹਜਾਮੇ ਦਾ ਸਲਸਰ ਲੱਗ ਗਿਆ ਸੀ ਲੱਕ ਤੇ ਬੜੇ ਡਾਕਟਰਾਂ ਨੂੰ ਦਿਖਾਇਆ ਆਰਾਮ ਨਹੀਂ ਉਹ ਆਉਂਦਾ ਮੈਨੂੰ ਕੀ ਪੁੱਛਣ ਨੇ ਮੈਂ ਉਹ ਦੱਸਣਾ ਤੂੰ ਪੁੱਛ ਤੂੰ ਵੀ ਬੜੇ ਡਾਕਟਰਾਂ ਨੂੰ ਦਿਖਾਇਆ ਆਰਾਮ ਨਹੀਂ ਆ ਬਾਦ ਸਾਹਿਬ ਇਹਦਾ ਕੋਈ ਹੱਲ ਵਾ ਇਹ ਪੂਰਾ ਦਿਨ ਉੱਥੇ ਡੱਬੀ ਜਿਹੀ ਬਣੀ ਜਿਵੇਂ ਚੈਰੀ ਦੀ ਡੱਬੀ ਨਹੀਂ ਬਣਦੀ ਕੈਪਸੂਲ ਚੈਰੀ ਪਾਸ ਐਕਸਰਾ ਲੈਣਾ ਐਕਸਰਾ ਹਾਂ ਆ ਜਿਹੜਾ ਤਾਜੀਆ ਜਿਹੜਾ ਹੁੰਦਾ ਵਾ ਉਹ ਪੁਰਾਣਾ ਐਕਸਰਾ ਜਿਹੜਾ ਆਹੋ ਐਕਸਰੇ ਉਹ ਹਾਂ ਐਕਸਰਾ ਲੈਣਾ ਵਾ ਇੱਕ ਹੋਰ ਐਕਸਰਾ ਲੈਣਾ ਦੋ ਹਾਂ ਦੋ ਨਹੀਂ ਲੈਣੇ ਦੋ ਇਕੱਠੇ ਐਕਸਰੇ ਲੈਣੇ ਹਾਂਜੀ। ਇੱਕ ਐਕਸਰਾ ਲੈਣਾ ਫਿਰ ਇੱਕ ਹੋਰ ਐਕਸਰਾ ਲੈਣਾ ਮੈਂ ਸਮਝ ਗਿਆ ਸਸਤੇ ਮਿਲ ਗਏ ਇੱਕ ਐਕਸਰਾ ਹੋਵੇ ਤੇਰੇ ਕੋਲ ਇੱਕ ਹੋਰ ਐਕਸਰਾ ਹੋਵੇ ਹਾਂ ਹਾਂ ਇੱਕ ਐਕਸਰਾ ਲੈਣਾ ਵਾ ਉਹਨਾਂ ਤੋਂ ਇੱਕ ਉਹਨਾਂ ਦੋਵਾਂ ਤੋਂ ਵੀ ਐਕਸਰਾ ਲੈਣਾ ਐਕਸਟਰਾ ਲੈਣ ਹਾਂ ਅੱਛਾ ਤਿੰਨ ਐਕਸਰੇ ਲੈ ਕੇ ਤਾਜੀ ਇਦਾਂ ਲੱਕ ਤੇ ਬੰਨ ਲਵੇ ਠੀਕ ਹੈ ਤੇ ਉਹਨੂੰ ਨਾ ਹੀਟ ਦਵਾਵੇ ਠੀਕ ਆ ਉਹ ਜਦੋਂ ਪਿਘਲ ਜਾਣ ਨਾਲ ਚਮੜ ਜਾਣ ਹਾਂ ਨਾਲ ਚਮੜ ਜਾਣ ਤੋ ਠੀਕ ਉਹ ਜਿਹੜੀ ਦਰਦ ਠੀਕ ਇਹ ਹੈ ਤਾਂ ਸਰਜਰੀ ਟਾਈਪ ਕੰਮ ਨਹੀਂ ਵਾਹ ਵਾਹ ਭਲਾ ਕਾਹਦਾ ਲਾਇਆ ਹੈ ਇਹ ਇੱਥੋਂ ਤੋਂ ਗਿਆ ਸਲੈਂਸਰ ਲੱਗਾ ਵਾ ਸਲਸਰ ਲੱਗਾ ਹਾਂ ਸਫਰ ਕਰ ਲੇਗਾ ਸਫਰ ਹਾਂ ਮੋਟਰਵੇ ਤੇ ਜਾਣਾ ਵਾ ਜਿਹੜੀ ਉਸਤਾਦ ਜੀ ਉਹ ਸਮਾਂ ਸਟਾ ਵਾਲੀ ਨਹੀਂ ਗੀ ਸਫਰ ਕਰ ਲੇਗਾ ਨਾ ਸਫਰ ਨਾ ਧੁੰਦ ਬਹੁਤ ਆ ਰਿਹਾ ਹੁੰਦੀ ਕਿਤੇ ਮਾਰ ਨਹੀਂ ਹੁਣ ਇਲਾਜ ਦੀ ਖਾਤਰ ਗਰਮੀਆਂ ਚ ਕਰ ਲਈ ਹਾਂ ਕਲਰ ਕਹਾਰ ਤੇ ਜਿਹੜਾ ਕਿਆਮੋ ਤੋਂ ਆਮਨ ਉਸਤਾਦ ਜੀ ਹਾਂ ਵਾਸ਼ਰੂਮ ਬਣੇ ਨੇ ਨਾ 30 ਉਹਦੇ ਨਾਲ ਜਾ ਕੇ ਜੱਫੀਆਂ ਪਾਣੀਆਂ ਵਾ। ਉਹਦਾ ਬਾਹਰ ਖਲੋਤਾ ਹਾਂਜੀ ਜਿਹੜਾ ਬਾਹਰ 30 ਰੁਪਏ ਲੈ ਰਿਹਾ ਉਹ ਨਹੀਂ ਜੱਫੀਆਂ ਕਾ ਤੋਂ ਵੀ ਉਹੀ ਪੜ ਕੇ ਨਿਕਲਿਆ ਮੈਂ ਜੱਫੀਆਂ ਕੋ ਪਾਉਂਦਾ ਯਾਰ ਹੁਣ ਟੋਟ ਕੇ ਅੱਛਾ ਨਹੀਂ ਟੋਟ ਯਾਰ ਹੁਣ ਜਿਹੜਾ ਵੀ ਜਿਹਦੇ ਨਾਲ ਜੱਫੀ ਪਾੜਿਆ ਈਦ ਪੜ ਕੇ ਨਿਕਲ ਰਿਹਾ ਟੋਟਕਾ ਕਈਆਂ ਜੱਫੀ ਦਾ ਫਰਕ ਹੁਣ ਇਸ ਹੈ ਟਾਈਮ ਪਿਓ ਘਰ ਵੜਿਆ ਕੋ ਪੁੱਤਰ ਨੇ ਜੱਫੀ ਉਹ ਈਦ ਪੜ ਕੇ ਨਿਕਲੇ ਸਰ ਦੇਖੋ ਹੁਣ ਮੈਂ ਉਹਨਾਂ ਜਿਹੜੇ ਜੱਫੀ ਪਾਉਣੀ ਮੈਂ ਯਾਰ ਕੀ ਹਾਲ ਹੈ ਤੇ ਜਿਹੜੀ ਉਹ ਜੱਫੀਆਂ ਕਹਿੰਦੇ ਉਹ ਤਾਂ ਨਹੀਂ ਲਾਖ ਲੱਗੇ ਹੋਏ ਆ ਇਲਾਜ ਵਾਲੀ ਜੱਫੀ ਆ ਇਲਾਜ ਵਾਲੀ ਜੱਫੀ ਅੱਛਾ ਇਲਾਜ ਜਿਹੜੀ ਮੈਂ ਕਹਿੰਦਾ ਵੀ ਵਾਪਸ ਆ ਕੇ ਉਸਤਾਦ ਜੀ ਡਾਕਟਰ ਨੂੰ ਦਿਖਾ ਲੈਣੀ ਲੱਤ ਲਾ ਈਦੀ ਹੈ ਤੇ ਜਿਹੜਾ ਮੈਂ ਇੰਨਾ ਕਿਰਾਇਆ ਭਰ ਕੇ ਉਹ ਜੱਫੀ ਪਾਉਣ ਜਾਣੀ ਉਹ ਸਾਲਾ ਮੇਰੀ ਬਾਈ ਤਾਂ ਰੋਣ ਡਿਆ ਵਾ ਅਦਾਸਿਆ ਹੋਇਆ ਨਹੀਂ ਦੇਖੋ ਉਸਤਾਦ ਜੀ ਜਿਹੜੇ ਲੋਕ ਸਫਾਈਆਂ ਕਰਦੇ ਉਹ ਸਾਡੇ ਹੀਰੋਜ਼ ਨੇ ਅਸੀਂ ਉਹਨਾਂ ਨੂੰ ਜਾਦੂ ਕੀ ਜੱਫੀ ਗੱਲ ਹੈ, ਦੇਾਂਗੇ ਉਹ ਸਫਾਈ ਕਾਦੀ ਮੈਂ ਤਾਂ ਉੱਥੇ ਠੀਪਾ ਕਰਕੇ ਆਇਆ ਨਾ ਕੁਛ ਪਟਾਕੇ ਪਾ ਕੇ ਆਇਆ ਮੈਨੂੰ ਨਹੀਂ ਤੂੰ ਉਹਨੂੰ ਸਿਰਫ ਹੌਸਲਾ ਦੇਣ ਜਾਣਾ ਭਾਈ ਇਹਦੇ ਬੜੇ ਔਖੇ ਇਲਾਜ ਆ ਸਾਜੀ ਇਹਦੇ ਇੱਕ ਬੰਦੇ ਦੇ ਲੱਤ ਤੋਂ ਇਧਰੋਂ ਉਹ ਲੱਗਾ ਉਦੋਂ ਜ਼ਹਿਰ ਫੈਲ ਗਿਆ ਸਾਜੀ ਉਹ ਵੇਖਿਆ ਫਿਰ ਹੌਲੀ ਹੌਲੀ ਸਾਰੇ ਫੈਲ ਗਏ ਹਾਂਜੀ ਉਹ ਫਿਰ ਲੱਤ ਲਾ ਦਿੰਦੇ ਹਾਂਜੀ ਉਹਦਾ ਭਲਾ ਕੀ ਇਲਾਜ ਆ ਆਸਾਨ ਉਹਨਾਂ ਨੂੰ ਵੀ ਇਜ਼ਾਫਾ ਹੋਵੇ ਮਖਾਣੇ ਲੈਣ ਸਾਜੀ ਤੱਕ ਇਹ ਚੱਲਦੇ ਟੈਂਕਾਂ ਦੇ ਵਿੱਚ ਸੁੱਟਣੇ ਟੈਂਕ ਹਾਂ ਟੈਂਕ ਜਿਹੜੇ ਅੱਗੇ ਉਹਦੀ ਆ ਜੰਗ ਵਾਲੇ ਹਾਂਜੀ ਉਹ ਚੌਂਕ ਪੈਪ ਚ ਸੁੱਟ ਰਹੇ ਹਾਂ ਪੈਪ ਜੀ ਉਹਨਾਂ ਦੇ ਅੱਗੇ ਉਹ ਮਤਲਬ ਉਹ ਮਖਾਣਾ ਤੇ ਉਹ ਟੈਂਕ ਅਟੈਚ ਹੋ ਅੱਛਾ ਠੀਕ ਆ 10 ਮਾਰਦੇ ਨੇ ਬਾਅਦ ਚ ਸਹੀ ਹੋਈ
ਗੱਲ ਸਹੀ ਬਸ ਜੰਗ ਦਾ ਇੰਤਜ਼ਾਰ ਕਰ 10 ਟੈਂਕ ਇਕੱਠੇ ਜਦੋਂ ਆਉਣਗੇ। ਯਾਰ ਇੱਕ ਮਿੰਟ ਤਾਂ ਮੈਨੂੰ ਸਮਝ ਨਹੀਂ ਲੱਗਣ ਡਈ ਐ ਮੈਂ ਰਿਕਾਰਡਿੰਗ ਪਾਉਣਾ ਮੈਨੂੰ ਇਲਾਜ ਸਰ ਦੱਸੀ ਜਾਣੇ ਇੱਥੇ ਇਹ ਤਾਂ ਮੁਸ਼ਕਲ ਉਸਤਾਦ ਇੱਕ ਮਿੰਟ। ਇੱਕ ਸੌਖਾ ਜਿਹਾ ਇਲਾਜ ਹੈ ਯਾਰ ਫੁੱਫਾ ਵਾ ਮੇਰਾ ਫੁੱਫਾ ਜਦੋਂ ਸਵੇਰੇ ਉੱਠਦਾ ਵਾ ਨਾ ਤੇ ਉਹਨੂੰ 4-5 ਮਿੰਟ ਅੱਖਾਂ ਖੋਲ ਕੇ ਕਿ ਹਨੇਰਾ ਰਹਿੰਦਾ ਵਾ ਬਾਅਦ ਇਹਦਾ ਕਿਤੇ ਇਲਾਜ ਦੱਸ ਦਿੰਦਾ ਹਲਕਾ ਚੱਲ ਬਾਜੀ ਇੱਕ ਕੌਣ ਲਵੇ ਤਾਜੀ ਅਜੇ ਵੀ ਬੱਚਿਆਂ ਦੀ ਹੁੰਦੀ ਐਸਕ੍ਰੀਮ ਯਾਰ 6 ਦਾਣੇ ਤੂੰ ਛੋਟੀ ਇਲਾਚੀ ਦੇ ਲੈਣੇ, ਇੱਕ ਸਾਈਕਲ ਦਾ ਟਾਇਰ ਲੈਣਾ, ਉਹਦੇ ਟਾਇਰ ਦੇ ਵਿੱਚ 6 ਦਾਣੇ ਸਿੱਟ ਦੇਣੇ। ਛੋਟੀ ਚਾਚੀ ਕਿਹੜੀ ਲਾਚੀ ਤੇਰੀ ਛੋਟੀ ਚਾਚੀ ਹੈ ਨਹੀਂ ਕੋਈ? ਨਹੀਂ ਮੈਂ ਤਾਂ ਵੱਡੀ ਵੀ ਹੱਥੀ ਮਾਰੀ ਆ ਚਲੋ ਫਿਰ ਲਾਚੀ ਪਾ ਲੈਣੇ, ਚਾਚੀ ਤੇ ਨਹੀਂ ਹੈਗੀ, ਇਲਾਚੀ ਪਾ ਲੈਣੀ। ਲਾਚੀ ਛੋਟੀ ਇਲਾਚੀਆਂ 6 ਟਾਇਰ ਦੇ ਵਿੱਚ ਪਾ ਲੈਣੀਆਂ। ਓਕੇ ਠੀਕ ਹੈ ਟਾਇਰ ਸਾਈਕਲ ਦਾ ਲੈ ਕੇ ਨਾ ਇੰਜ ਖਿਲਾਰ ਕੇ ਉਹਦਾ ਜਿਹੜਾ ਇੰਜ ਉਹਨੂੰ ਥੋੜਾ ਖੋਲ ਕੇ 6 ਇਲਾਚੀਆਂ ਵਿੱਚ ਪਾਤੀਆਂ। ਟੂਟੀ ਬਾਹਰ ਰੱਖਣੀ ਕਿ ਅੰਦਰ ਟਾਇਰ ਕਿਆ ਭਾਜੀ ਟਾਇਰ ਲੈਚੀ ਦੀ ਟੂਟੀ ਨਹੀਂ ਉਹ ਸਿੱਟ ਦੇਣੀਆਂ ਵਿੱਚ ਹੀ। ਆਹੋ। ਠੀਕ ਆ ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਸਾਹ ਦੇ ਵਿੱਚ ਨਾ ਇੱਕ ਸਾਹ 'ਚ ਯਾਨੀ ਉਹਦੇ ਨਾਲ ਸੋਟੀ ਦੇ ਨਾਲ ਟਾਇਰ ਨੂੰ ਅੱਧਾ ਕਿਲੋਮੀਟਰ ਜਾਣਾ, ਲਾਚੀ ਬਾਹਰ ਨਾ ਡਿੱਗੇ। ਅਗਰ ਅੱਧਾ ਕਿਲੋਮੀਟਰ ਜਾਣ ਤੋਂ ਬਾਅਦ ਤੂੰ ਦੇਖੇ ਲਾਚੀਆਂ 5 ਰਹਿ ਗਈਆਂ, ਇੱਕ ਲਾਚੀ ਫੇਰ ਪਾ ਕੇ ਵਾਪਸ ਹੋਣਾ। ਜਦੋਂ ਪੂਰੇ ਚੱਕਰ 'ਚ ਲਾਚੀਆਂ 6 ਹੀ ਰਹਿਣ, ਉਸ ਤੋਂ ਬਾਅਦ ਟਾਇਰ ਵਾਲੇ ਨੂੰ ਟਾਇਰ ਵਾਪਸ ਕਰਨਾ, ਲਾਚੀਆਂ ਮੂੰਹ 'ਚ ਰੱਖ ਕੇ ਸੌਂ ਜਾਣਾ ਠੰਡੇ ਪਾਣੀ ਨਾਲ ਪੱਖਾ ਚਲਾ ਕੇ। ਓਏ ਹੋਏ ਹੋਏ ਸਵੇਰੇ ਉੱਠ ਕੇ ਸੂਰਜ ਦੀ ਤਪਸ਼ ਲੈਣੀ ਹੈ, ਸਿੱਧੀ ਜਿਹੜੀ ਨੱਕ ਤੇ ਪਵੇ, ਹੋਰ ਮੂੰਹ ਤੇ ਕਿਤੇ ਨਾ ਪਵੇ। ਕਾਹਦਾ ਲਾਇਆ ਯਾਨੀ ਇੱਕ ਪੀਕ ਰੱਖਣੀ ਇੰਜ ਕਰਕੇ ਵੱਡੀ, ਪੀਕ 'ਚ ਸੂਰਜ ਪਵੇ ਔਰ ਪੀਕ ਸਿੱਧੀ ਨੱਕ ਤੇ ਸੁਆ ਪਵੇ, ਮੂੰਹ ਤੇ ਨਾ ਪਵੇ। ਕਿਆ ਸਦਕੇ ਮੂੰਹ ਐ ਪੀਕ ਰੱਖ ਕੇ ਸੂਰਜ ਵੱਲ ਕਰਨਾ। ਇਹ ਇਲਾਜ ਕਾਹਦਾ ਵਾ ਇਹ ਜਿੱਥੇ ਮਰਜ਼ੀ ਆ ਲਾ ਹੁਣ ਜਿਹੜੀ ਤੂੰ ਦੱਸਣਾ ਵਾ ਬਿਮਾਰੀ, ਆ ਤੂੰ ਜਿਹੜਾ ਕਹਿੰਦਾ ਮੇਰੇ ਫੁੱਫੜ ਨੂੰ ਪਤਾ ਨਹੀਂ ਕੀ। ਮੈਨੂੰ ਵੀ ਬਿਮਾਰੀ ਸੁਣੀ ਨਹੀਂ ਮੈਨੂੰ ਵੀ ਇੱਕ ਮਸਲਾ ਹੈ। ਬਿਮਾਰੀਆਂ ਤੂੰ ਆਪੇ ਹੀ ਪਾ ਲੈਣੀਆਂ ਜਿਹੜੀਆਂ ਮਰਜ਼ੀ, ਤੂੰ ਇਲਾਜ ਲੈ ਰੱਖ ਲੈ ਐਡਵਾਂਸ। ਬਿਮਾਰੀ ਦਾ ਕੀ ਪਤਾ ਕਿਦੋਂ ਲੱਗ ਜਾਵੇ। ਅੱਛਾ ਜਾਨੀ ਕਿ ਇਲਾਜ ਇਹ ਕਿਤੇ ਵੀ ਇਹ ਆਟੋਮੈਟਿਕ ਆ ਹਾਂਜੀ। ਮੈਨੂਅਲੀ ਸਰ ਇਹ ਥੋੜਾ ਰਿਕਾਰਡਿੰਗ ਆਉਣਾ ਉਹ ਜਿਹੜਾ ਮਸਲਾ ਪਾਉਂਦਾ ਨਾ ਕਿ ਫੁਫਾਈ 27 ਸਵੇਰੇ ਉੱਠਦੇ ਆ 5 ਮਿੰਟ ਤੱਕ ਅੱਖਾਂ ਖੁੱਲੀਆਂ ਹਨੇਰਾ ਰਹਿੰਦਾ ਵਾ ਇੱਕ ਲੀਜ ਹੀ ਫਿਰਦੀ ਆ ਉਹ ਤਾਂ ਦੱਸ ਮੈਂ ਤੈਨੂੰ ਦੱਸ ਦਿੰਦਾ, ਸਰਨਾਬਾਦ ਜਾਣਾ, ਉਹਦੇ ਮਹੱਲੇ ਦੇ ਵਿੱਚ ਇੱਕ ਉਹ ਆ ਜੱਗਾ ਡੋਗਰ ਇਦਾਂ ਦਾ ਕੋਈ ਬਦਮਾਸ਼ ਆ ਬਹੁਤ ਵੱਡਾ। ਅੱਬਾ ਡੋਗਰ ਅੱਬਾ ਡੋਗਰ ਕੇ ਜੱਗਾ ਡੋਗਰ, ਉਹਦੇ ਸਾਹਮਣੇ ਖਲੋ ਕੇ ਨਾ ਉਹਦੇ 2 ਫੁੱਟ ਤੇ 4 ਇੰਚ ਦੇ ਖਲੋਣਾ ਦੇ ਫਾਸਲੇ 2 ਫੁੱਟ 4 ਇੰਚ 4 ਇੰਚ 2 ਫੁੱਟ 4 ਇੰਚ ਇੰਨਾ ਕੁ ਖਲੋ ਕੇ ਉਹਨੂੰ ਐ ਕਰਨਾ ਹਾਂ ਉਹਨੂੰ ਇਦਾਂ ਕਰਨਾ ਭਾਜੀ। 9 ਵਾਰੀ ਇਹ ਇਲਾਜ ਹੈ ਕਿ ਕਿਹੜੇ ਕੱਢਣ ਡਏ ਹੋ 9 ਵਾਰੀ ਇਦਾਂ ਕਰਨਾ ਉਹਨੂੰ। ਤੇ ਕੋਈ ਠੀਕ ਹੋ ਜਾਊਗਾ। ਨਹੀਂ ਹਾਂ ਅੱਛਾ ਐ ਕਰਨਾ ਉਹਨੂੰ। ਅੱਛਾ ਜੀ ਇਹ ਇਲਾਜ ਹੈਗਾ ਹੈਂ? ਡੱਗਾ ਚੋਕਰ ਦੇ ਡੱਗਾ ਜੋਗਰ ਨੂੰ। ਇਹ ਇਲਾਜ ਹੈਗਾ ਜਿਹੜਾ ਹਨੇਰਾ ਗਿਆ ਤੇ ਜਿਹੜਾ ਤੇਰਾ ਤੈਨੂੰ ਐਸਾ ਤੈਨੂੰ ਚਾਨਣ ਕਰ ਦੇਗਾ, 14 ਤਬਕ ਤੇਰੇ ਰੋਸ਼ਨ ਹੋ ਜਾਣਗੇ। ਤੈਨੂੰ ਇੰਜ ਲੱਗੇਗਾ ਤੈਨੂੰ ਇੰਜ ਲੱਗੇਗਾ ਕਾਇਨਾਤ 'ਚ ਹਰ ਜਗ੍ਹਾ ਬਲਬ ਚੱਲ ਰਹੇ। ਤੈਨੂੰ ਇਹ ਜਿਹੜਾ ਜਿਹੜਾ ਉਹਨੇ- ਤੂੰ ਵਿਆਹ ਵਾਲਾ ਘਰ ਹਾਂ ਲੈਟਿੰਗ ਹੋਈ ਤੇ ਹਾਂ ਲੱਗੇ ਗੁੱਜਰ ਨੇ ਕੁੱਟਣਾ ਉਹ ਸੱਟ ਲੱਗਣਾ ਨਹੀਂ ਉਹ ਕੁੱਟਣਾ, ਉਹ ਕੁੱਟ ਖਾਣੀ ਪੈਣੀ ਹੈ ਕਿਉਂਕਿ ਇਲਾਜ ਨਹੀਂ ਕਰਨਾ। ਬਿਲਕੁਲ ਜੇ ਉਹ ਸੱਟਾਂ ਵਾਸਤੇ ਜੀ ਉਹਨੂੰ ਲਾਉਣੇ ਆ ਉਹਦੇ ਵਾਸਤੇ ਬਿਟਰੋ ਵੇ ਲੈ ਲਵਾਂ ਹਾਂ ਉਹ ਯਾਰ ਤੂੰ ਧਵਾਣਾ ਲੈ ਲੈਣਾ, ਇੱਕ ਚੱਕੀ ਕੱਢਣੀ ਉਹਦੇ ਵਿੱਚੋਂ। ਠੀਕ ਆ, ਇਹਨਾਂ ਦਿਨਾਂ ਮੈਂ ਦਵਾਣਾ ਲੈਣਾ ਪੈਣਾ ਵਾ। ਸੁੱਕੇ ਮਿਲ ਜਾਂਦੇ ਆ ਯਾਰ ਇੱਕ ਬੰਦ ਕਮਰਾ ਲੈਣਾ ਤੂੰ, ਹਾਂ ਪੀਸ ਲੈਣੋ ਇਹ ਇਲਾਜ ਕਿਉਂ ਬੰਦ ਕਮਰਾ ਲੈ ਕੇ ਹਾਂ ਉਹਦੇ ਅੰਦਰ ਤੂੰ 41 ਰੰਗਾਂ ਦੇ ਫੁੱਟਬਾਲ ਛੱਡ ਦੇਣੇ, 41 ਮੁਖਤਲਿਫ ਰੰਗਾਂ ਦੇ ਬੰਦ ਕਮਰੇ ਬੰਦ ਕਮਰੇ 'ਚ ਖਿਲਾਰ ਦੇਣੇ। ਖਿਲਾਰ ਕੇ ਇੱਕ ਅੰਨਾ ਬੰਦਾ ਲੈਣਾ ਜੈਨੂਨ, ਉਹਦਾ ਪਹਿਲੇ ਟੈਸਟ ਕਰਾਉਣਾ। ਅੰਨੇ ਨੂੰ ਅੰਦਰ ਵਾੜ ਕੇ ਉਹਨੂੰ ਕਹਿਣਾ ਨੀਲਾ ਫੁੱਟਬਾਲ ਚੁੱਕ ਕੇ ਲਿਆ ਤੇ ਬੂਹਾ ਬੰਦ ਕਰ ਦੇਣਾ। ਜਿੱਦਣ ਉਹ ਨੀਲਾ ਫੁੱਟਬਾਲ ਲੈ ਵੀ ਮੇਰੇ ਕੋਲ ਲੈ ਤੈਨੂੰ ਮੈਂ ਦਮ ਕਰਾਂਗਾ, ਤੂੰ ਠੀਕ ਹੋ ਜਾਏਗਾ। ਇਹ ਇਲਾਜ ਕਰਦਾ ਵਾ ਅੱਜ ਤਾਂ ਹੁਣੇ ਤੂੰ ਇਸ ਤੋਂ ਪਹਿਲੇ ਦੱਸਿਆ ਸਾਰਾ ਕੁਝ, ਉਹ ਫੜ ਚਾ ਇਹ ਤੇਰੇ ਹਰ ਟੈਕਨੀਕਲ ਗੱਲ ਆ। ਸਦਕੇ ਜਾਵਾ ਬਸ ਪਤਾ ਨਹੀਂ ਤੇ ਇਲਾਜ ਫੁੱਟਬਾਲ ਅੰਨਾ ਫੁੱਟਬਾਲ ਚੱਕ ਕੇ ਲਿਆਵੇ ਨੀਲਾ 41 ਫੁੱਟਬਾਲਾਂ ਚੋਂ 41 ਫੁੱਟਬਾਲ ਚੋਂ ਹੁਣ ਅੰਨਾ ਕਦੋਂ ਲੱਭ ਕੇ ਲਿਆਊਗਾ ਯਾਰ ਅੰਨਾ ਪਹਿਲੀ ਵਾਰੀ ਵੀ ਨੀਲਾ ਚੁੱਕ ਸਕਦਾ ਚੱਕ ਸਕਦਾ ਸ਼ਾਇਦ ਇਹ ਉਹਦੇ ਅੰਨਾ ਦੇ ਕੰਮ ਆ ਲੇਕਿਨ ਉਹ ਥੋੜਾ ਇਲਾਜ ਸਸਤਾ ਦੱਸ ਕਿ ਦੇਣ ਜਦੋਂ ਅੱਲਾ ਨੇ ਸ਼ਿਫਾ ਦੇਣੀ ਹੋਵੇ ਉਦੋਂ ਅੰਨੇ ਦਾ ਪਹਿਲਾ ਫੁੱਟਬਾਲ ਹੀ ਨੀਲਾ ਹੋ ਸਕਦਾ। ਤੇ ਜੇ ਅੰਨੇ ਦਾ 41 ਮਹੀਨਾ ਨਿਕਲਿਆ ਫੇਰ ਉਹ ਨਹੀਂ, 3 ਚਾਂਸ ਨੇ, 3 ਤੋਂ ਬਾਅਦ ਖਤਮ। ਨਹੀਂ ਜੇ 41 ਫੁੱਟਬਾਲਾਂ ਚ ਨੀਲਾ ਹੋਇਆ ਨਹੀਂ ਮੈਂ ਤੇ ਇੱਧਰ ਬੈਠਾ ਰਹਾ ਹਨੇਰਾ ਕਰਕੇ ਤਾਇਆ ਤਾਂ ਬਚ ਗਿਆ ਵਿਚਾਰਾ। ਮੈਂ ਤੈਨੂੰ ਦੱਸਦਾ, ਤੈਨੂੰ ਇੱਕ ਮੈਂ ਉਹ ਦਿਨ ਯੂਨੀਵਰਸਲ ਇਲਾਜ ਦੱਸਣ ਲੱਗਾ ਅੱਛਾ ਜਿਹਨੂੰ ਕਹਿੰਦੇ ਨੇ ਮੈਡੀਕਲ ਦੀ ਹਿਸਟਰੀ ਦੇ ਵਿੱਚ ਐਂਟੀਬਾਇਓਟਿਕ, ਐਂਟੀਬਾਇਓਟਿਕ ਵੀ ਕਿਤੇ ਵੀ ਕੋਈ ਮਸਲਾ ਕੋਈ ਇਨਫੈਕਸ਼ਨ ਆ ਖਤਮ ਕਰ ਦੇ। ਇੱਕ ਬੰਦਾ ਤੂੰ ਲੱਭਣਾ ਜਿਹਦੇ ਦੋਵੇਂ ਬਾਹਾਂ ਨਾ ਹੋਣ, ਟੁੰਡਾ ਦੋਵੇਂ ਬਾਹਾਂ ਨਾ ਹੋਣ। ਯਾਨੀ ਕਿ ਟੈਚੀ ਕੇਸ ਜਿਆ ਹਾਂ ਠੀਕ ਹੈ ਜੀ। ਉਹਦੇ ਅੱਗੇ ਪੈਨਸਲ ਤੇ ਕਾਪੀ ਰੱਖ ਦੇਣੀ, ਉਹਨੂੰ ਕਹਿਣਾ ਇੱਥੇ 1 ਤੋਂ 10 ਤੱਕ ਗਿਣਤੀ ਲਿਖ ਦੇ। ਔਰ ਜਦੋਂ 1 ਤੋਂ 10 ਤੱਕ ਗਿਣਤੀ ਲਿਖਦੇ ਵਰਕਾ ਮੇਰੇ ਕੋਲ ਲੈ ਆਉਣਾ, ਤੈਨੂੰ ਮੈਂ ਉਹਦੇ ਚ ਤਵੀਜ਼ ਲਿਖ ਕੇ ਦਿਆਂਗਾ। ਸਾਰੀ ਜ਼ਿੰਦਗੀ ਜਿਹੜੀ ਮਰਜ਼ੀ ਬਿਮਾਰੀ ਤੈਨੂੰ ਇਲਾਜ ਕਰਾ ਲਈ। ਨਹੀਂ ਉਹਦੇ 2 ਬਾਹਾਂ ਹੀ ਹਰੇ ਤੁਸੀਂ ਜਦ ਬੋਲਣਾ ਲਿਖਣਾ ਹੈ ਇਹ ਤੇ ਫਿਰ ਇਹ ਵੀ ਤੇ ਕੰਮ ਆ। ਪੈਰ ਇਹ ਇਲਾਜ ਪਹਿਲਾਂ ਕਾਹਦਾ ਦੱਸੋ ਇਹ ਮੈਂ ਤੈਨੂੰ ਕਿਹਾ ਸੀ ਡਿਸਪੋਜ਼ੇਬਲ ਆ, ਸਾਰੇ ਯੂਨੀਵਰਸਲ ਪਾਸੇ ਆ। ਲੱਗ ਜਾਣਾ ਇਹ ਬਿਮਾਰੀਆਂ ਤੋਂ ਪੁੱਛੀ ਆ ਇਲਾਜ ਯਾਰ ਇੱਕ ਸੈਕਿੰਡ ਹੁਣ ਉਹਦੀਆਂ ਬਾਹਾਂ ਹੀ ਹੈ ਨਹੀਂ ਆ ਦੋਵੇਂ ਬਾਹਾਂ ਹੀ ਹੈ ਨਹੀਂ ਆ ਹਲਕੀ ਸ਼ਕਰ ਕੰਦੀ ਨਹੀਂ ਲੰਕੜੀ ਨਾਲ
ਉਹ ਵਿਚਾਰਾ ਕਿੱਦਾਂ ਉਹਨੂੰ ਲਿਖ ਦੂਗਾ ਯਾਰ ਤੂੰ ਝੰਗ ਬਾਜ਼ਾਰ ਚੱਲ ਜਾ, ਉਹ ਜਿਹੜਾ ਮੋਢੇ ਤੇ ਰੱਖ ਕੇ ਛਾਪਰ ਨਹੀਂ ਵੇਚਦਾ ਹੁੰਦਾ ਬਾਂਸ ਤੇ, ਰੰਗ ਬਰੰਗੇ ਨੀਲੇ ਵੱਡੇ ਜੀ ਹਾਂ। 10 ਰੁਪਏ ਦਾ 20 ਰੁਪਏ ਦਾ ਉਹਦੇ ਕੋਲੋਂ 20 ਰੁਪਏ ਵਾਲਾ ਛਾਪਰ ਲੈਣਾ, ਉਹਦੀਆਂ ਤਣੀਆਂ ਕੱਟ ਦੇਣੀਆਂ ਉੱਪਰੋਂ। ਇੱਕ ਹੁੰਦਾ ਸ਼ੇਕ ਹੁਣ। ਅੱਛਾ ਫੇਰ ਉਹ ਛਾਪਰ ਦੀਆਂ ਤਣੀਆਂ ਕੱਟ ਦੇਣੀਆਂ ਤੇ ਬੁੱਢੇ ਬਾਬੇ ਦੀ ਖੰਘ ਕੈਚ ਕਰਨੀ ਉਹਦੇ 'ਚ। ਵੀ ਠੀਕ ਹੈ ਠੀਕ ਹੈ, ਘਰ ਲਿਆ ਕੇ ਉਹਦੇ ਭਾਜੀ ਇਲਾਜ ਦੱਸੋ, ਤੁਸੀਂ ਤੇ ਇਲਾਜ ਦਿਲੋਂ ਲਾ ਰਹੇ ਹੋ, ਇਹਦੇ ਨਾਲ ਬੰਦਾ ਬਿਮਾਰ ਹੀ ਚੰਗਾ। ਭਾਜੀ ਹੋਤਾ ਹੈ ਨਾ, ਕੀ ਹੈ ਇਹ ਬੜਾ ਥੋਕਵਾ ਇਕੱਠਾ ਕਰਨ ਐਂਟੀਬਾਇਓਟਿਕ ਹੈਗਾ ਵਾ। ਖੰਘ ਕੈਚ ਕਰਨੀ ਹੈ ਤੇ ਉਹਦੇ 'ਚ ਲਿਆ ਕੇ ਸੁੱਕਾ ਧਨੀਆ ਰਗੜ ਕੇ ਪਾ ਦੇਣਾ ਅੱਛਾ ਤੇ ਛੱਤ ਦੇ ਪੱਖੇ ਦੇ ਨਾਲ ਉਸਤਾਦ ਜੀ ਬੰਨ ਦੇਣਾ। ਉਹ ਯਾਰ ਇਹ ਬਹੁਤ ਲੰਮਾ ਚੌੜਾ ਕੰਮ, ਉਹ ਬਾਬਾ ਨੇ ਕਹਾ ਖੋਲੇ ਨਾ ਕਰਦਾ ਤੇਰੇ ਕੋਲ। ਉਹਦੇ ਕੋਲ ਲਾਈਵ ਜਾ ਕੇ ਤੂੰ 21 ਵਾਰੀ ਇਹ ਗੱਲ ਸੁਣਨੀ। ਅੱਛਾ ਲਾਈਵ ਜਾ ਕੇ, ਯਾਨੀ ਰਿਕਾਰਡਿੰਗ 'ਚ ਨਹੀਂ ਸੁਣਨੀ, ਹਾਂ ਸਾਹਮਣੇ ਲਾਈਵ ਜਾ ਕੇ 21 ਵਾਰੀ ਉਹਨੂੰ ਕਹਿਣਾ ਚਾਚੇ ਗਿਆ ਤੁਸੀਂ ਮੈਨੂੰ ਕਹਿਣਾ। 21ਵੀਂ ਵਾਰੀ ਜਦੋਂ ਕਹਿ ਦੇਗਾ ਤੈਨੂੰ ਦੁਨੀਆ ਦਾ ਹਰ ਤਰ੍ਹਾਂ ਮਿਹਦਾ, ਖਾਂਸੀ, ਨਜ਼ਲਾ ਸਭ ਇਹ ਹੀ ਸ਼ਾਰਟਕਟ ਨਾਲੀ ਵੀ ਸਾਫ਼ ਹੋ ਜੂ ਤੇਰੀ, ਨਾਲ ਹੀ ਵੀ ਸਾਫ਼ ਹੋ ਜੂ। ਸਾਰੀ ਓਕੇ ਹੋ ਜਾਣੀ। ਨਹੀਂ ਤੇਰਾ ਤੂੰ ਕਹਿਣਾ ਉਹ ਜਿਹੜੀ ਉਹ ਯਾਰ। ਤੇ ਯਾਰ ਤੇਰਾ ਸੋਹਰਾ ਜੀਤਾ ਨਹੀਂ ਹੈ ਦੱਸ ਲਾਜ ਜਿੰਦਾ ਵਾ ਜਿੰਦਾ ਯਾਰ। ਹਾਂਜੀ ਤੂੰ ਉਹਨਾਂ ਕੋਲ ਲੈਣੀ ਬੱਚਿਆਂ ਵਾਲੀ ਆ ਜਿਹੜੀ ਗਲੀ ਆਈਸਕ੍ਰੀਮ। ਆਈਸਕ੍ਰੀਮ ਉਹ ਸੁੱਤੇ ਸੋਹਰੇ ਦੀ ਧੁੰਨੀ ਚ ਤਾਂ ਰੱਖਦੀ ਆ ਸਿੱਧੀ ਕਰਕੇ ਤੇ ਉਹਦੇ ਉੱਤੇ ਗਰਮ ਪਾਣੀ ਪਾ ਦੇਣਾ। ਨਹੀਂ ਸੋਹਰੇ ਹਾਂ ਦੇਤੀ ਕੋਲ ਵਿੱਚ ਹੁਣ ਜੋ ਖੜਾ ਹੋਵੇ ਵਿੱਚ ਕਮੀਜ਼ ਟੰਗਣੀਆਂ ਕੀ ਕਰਨਾ ਓਏ ਯਾਰ ਨਹੀਂ ਦੇ ਸਕਦਾ ਉਸਤਾਦ ਸਾਜੀ ਜੀ। ਯਾਦ ਰੱਖਿਓ ਜਦੋਂ ਕੋਲ ਲੈਣੀ ਨਾ ਉੱਤੇ ਚਾਕਲੇਟ ਜੀ ਪਾਉਂਦੇ ਆ ਤਾਂ ਹਾਂ ਉਹ ਨਾ ਪਈ ਹੋਵੇ ਨਹੀਂ ਤੇ ਉਹਨੂੰ ਫਾਲਜ ਹੋ ਜਾਣਾ ਈ। ਅੱਛਾ ਹੁਣ ਮੇਰੀ ਸੁਣ ਗੱਲ ਐਸ ਉਹਦੇ ਪੈਰੀ ਨਹੀਂ ਪੈੜੀ ਧੁੰਨੇ 'ਚ ਯਾਰ ਭਾਜੀ ਪੈ ਜਾਣੀ ਹੈ ਯਾਰ ਤੇਰਾ ਸਾਲਾ ਹੈਗਾ ਕੋਈ। ਮੈਂ ਪੁੱਛਿਆ ਮੈਂ ਦੇਖੀ ਯਾਰ ਭਾਜੀ ਤੁਸੀਂ ਉਹਨੇ ਤਾਂ ਤਾਂ ਲੋਕ ਉਹਨੇ ਤਾਂ ਹਲੇ ਹਾਂ ਨਾ ਹੀ ਨਹੀਂ ਕੀਤੀ। ਮੈਂ ਤਾਂ ਐਵੇਂ ਵੈਸੇ ਤੁਸੀਂ ਤੈਅ ਵੀ ਕਰ ਲਿਆ ਕਿ ਕੌਣ ਸਾਲਾ ਵਾ ਤੇ ਕੌਣ। ਮੈਂ ਤਾਂ ਹਲਕਾ ਜਿਹਾ ਮੈਂ ਦੇਖਿਆ ਹੀ ਕਿ ਮੈਂ ਪੁੱਛਣਾ ਕਿ ਕਾਲੂ ਇਲਾਜ ਦੱਸਣ ਲੱਗਾ ਇਹਦਾ ਸੋਹਰਾ ਹੈ ਜਿਹੜਾ ਤੇਰਾ ਸਭ ਤੋਂ ਵੱਡਾ ਸਾਲਾ ਨਾ, ਹਾਂਜੀ। ਉਹਦੀ ਏਜ ਕਿੰਨੀ ਹੈ? ਏਜ ਉਮਰ ਕਿੰਨੀ ਹੈ? ਇਹ ਕੋਈ 35 ਦਾ ਹੈ ਤੂੰ ਦੇਖਿਆ ਕੱਚ ਚ ਪਟਾਕਾ ਮਾਰਦੇ ਕਿਵੇਂ? ਹਾਂਜੀ ਹਾਂਜੀ ਉਹ ਪਟਾਕਾ ਨਹੀਂ ਹੁੰਦਾ ਆਹੋ ਵਹੀ ਉਹ ਐਟਮ ਹੁੰਦੀ ਭਾਜੀ। ਉਹ ਜਿਹੜੀ ਆਵਾਜ਼ ਨਿਕਲਦੀ ਉਹ ਜਦੋਂ ਇੱਕ ਤੂੰ ਉਹਨੂੰ ਸਾਹਮਣੇ ਖਿਲਾ ਲੈਣਾ, ਸ਼ਲਵਾਰ ਕੱਲੀ ਪੈਂਟ ਪਾ ਕੇ ਉੱਪਰੋਂ ਨੰਗਾ ਕਰ ਲੈਣਾ ਸਾਲੇ ਨੂੰ, ਉਹਨੂੰ ਕਹਿਣਾ ਭਾਜੀ ਤੁਸੀਂ ਨਾ ਇੰਜ ਕਰਨਾ, ਉਹ ਜਦੋਂ ਆਵੇ ਨਾ ਆਵਾਜ਼ ਤੂੰ ਕਹਿਣਾ ਆਹ ਜੀ ਆਹ ਆਹ ਜੀ ਆਹ। ਹੱਟ ਕਲੁੱਡੀ ਇਹ ਤੂੰ 41 ਦਫਾ ਕਰਨਾ ਇਲਾਜ ਕਰਦਾ ਹੈ ਇਲਾਜ ਕਰ ਸਾਲੇ ਦਾ। ਯਾਰ ਮੇਰੀ ਗੱਲ ਸੁਣ ਯਾਰ ਯਾਰ ਗੱਲ ਬੈਠੇ ਕੀ ਹੋ ਗਿਆ ਉਸਤਾਦ ਜੀ? ਸਿੱਟੀਆਂ ਨੂੰ ਸਵਾਰਾਂ ਨਹੀਂ ਹੁੰਦੀਆਂ, ਸਿੱਟੀਆਂ ਸੁੱਕੀਆਂ। ਸਿੱਠੀਆਂ ਨੂੰ ਸਵਾਦ ਆਵੇ ਉਹ ਬੇਬੀ ਤੇਰੀ ਸਿੱਠੀ ਮੱਝ ਨਹੀਂ ਹੁੰਦੀ, ਉਹਦੇ ਚਾਰੇ ਥੰਨਾਂ ਦੀ ਆਪਸ ਚ ਗੰਢ ਬੰਨ ਦੇਣੀ, ਉੱਤੇ ਰਬੜ ਚਲੋ ਕੋਨੀ ਟੈਪ ਠੀਕ ਹੈ। ਛਾਪਰ ਲੈ ਕੇ ਤੇ ਉਹਦੇ ਨਾਲ ਟੰਗ ਦੇਣਾ ਥੰਨਾਂ ਦੇ, ਉਹ ਬਣ ਜਾਏਗਾ ਇੰਜ ਚਾਰ, ਇੰਜ ਹਾਂ ਬਣ ਚੌਕੜਾ ਬਣ ਗਿਆ ਚੌਕੜਾ ਬਣ ਜਾਏਗਾ, ਚਾਰੇ ਥੰਨ ਬੰਨ ਦੇਣੇ ਆਪਸ ਚ ਹਾਂ ਤੇ ਵਿੱਚੋਂ ਦੀਆਂ ਹੱਥ ਪਾ ਕੇ ਇਹਨਾਂ ਨੂੰ ਫੜ ਲੈਣਾ ਹੈ। ਬੈਕ ਠੀਕ ਹੈ। ਫੜ ਕੇ ਬਸ ਹੈਲੋ ਹੈਲੋ ਕਰਨਾ ਤਾਰਾਂ ਲੈਣੀਆਂ ਤਾਰਾਂ ਯਾਰ। ਕੀ ਪਤਾ ਮੱਝ ਚੁੱਕਣੀ ਹੋਵੇ ਹੁਣ ਇੱਕ ਐਨ ਹੋ ਜਾਏਗਾ, ਥਾਨੇ ਕੈਨ ਸਿਫਤ ਚੇਂਜ ਹੋ ਗਈ ਸਿਮਤ ਚੇਂਜ, ਉਹਨਾਂ ਨੂੰ ਇਕੱਠੇ ਇੱਕੋ ਜਗ੍ਹਾ ਕਰਕੇ ਨਾ ਚਾਰੇ ਪਿੱਛੋਂ ਤੋਂ ਨੱਪ ਕੇ ਮੂੰਹ ਖੋਲਣਾ ਉਧਰੋਂ, ਠੀਕ ਹੈ ਜੀ। ਚਾਰੇ ਧਾਰਾ ਮੂੰਹ ਜਾਣ, ਕਤਰਾ ਬਾਹਰ ਨਾ ਡਿੱਗੇ ਬਿਲਕੁਲ। ਤੂੰ ਇੰਜ ਘੁੱਟ ਭਰਨਾ, ਉਸ ਤੋਂ ਬਾਅਦ ਕਹਿਣਾ ਸ਼ੁਕਰ ਅਲਹਮਦੁਲਿਲਾ। ਓਏ ਹੋਏ ਠੀਕ ਸਹੀ ਹੈ। ਬਿਮਾਰੀ ਵੀ ਪੁੱਛ ਲਾ ਹੁਣ ਕਿਹੜੀ ਹੈ। ਅੱਛਾ ਹੁਣ ਮੈਂ ਸਹੀ ਦੱਸਦਾ, ਮੇਰੇ ਨਾਲ ਫੁੱਫਾ ਜੀ ਆ, ਮੈਨੂੰ ਪਤਾ ਸੀ ਕਿ ਹਫਤੇ ਕੁ ਬਾਅਦ ਬਾਸ ਨੇ ਆਉਣਾ, ਮੈਂ ਸਾਰੇ ਇਲਾਜ ਇਕੱਠੇ ਕਰ ਲਏ ਸੀਗੇ। ਮੈਂ ਪੁੱਛਿਆ ਮੈਂ ਕਹਿੰਦਾ ਫੁੱਫਾ ਜੀ ਆਉਂਦੇ ਨੇ ਇੱਥੇ ਕਿਸਤਾ ਜੀ ਕਿਨਾੜਾ ਟੱਪਦੀ ਆ ਨਾ ਟੱਪਦੀ ਆ ਯਾਰ, ਬੜੇ ਬੜੇ ਇਲਾਜ ਕਰਾਏ ਡਾਕਟਰ ਨਸਰੁੱਲਾ ਕੋ ਵੀ ਲੈ ਕੇ ਅਰਮਾਨ ਸਾਹਿਬ ਕੋ, ਪੋੜਾ ਵੀ ਖਾਦਾ ਉਹਨੇ, ਲੇਕਿਨ ਨਾ ਨਹੀਂ ਟੱਪਣੋ ਸਾਡੀ। ਮੇਰੇ ਕੋਲ ਨਾ ਦਰਿਆ ਵਾਲਾ ਇਹਦਾ ਇਲਾਜ ਹੈ, ਜੇ ਇਸ ਤੋਂ ਅੱਗੇ ਤੁਹਾਡੇ ਕੋਲ ਕੋਈ ਹੁੰਦਾ ਤੇ ਦੱਸ ਦਿਓ। ਦਰਿਆਲ ਹਾਂ ਮੇਰੇ ਕੋਲ ਜਿਹੜਾ ਦਰਿਆ ਵਾਲਾ ਚੱਲ ਓਏ ਉਹ ਤਾਂ ਐਂਡ ਵਾਲਾ ਜਦੋਂ ਮਰੇ ਨੂੰ ਬਚਾਉਣਾ ਹੋਵੇ, ਕੋਮੇ ਚੋਂ ਬਾਹਰ ਲਿਆਉਣਾ ਹੋਵੇ, ਦਰਿਆ ਵਾਲਾ ਉਦੋਂ ਕਰੀਦਾ ਵਾ, ਮਰੇ ਤਾਂ ਨਾਲ ਏਦਾਂ ਟੱਪਦੀ ਆ। ਅੱਛਾ ਇਹ ਵੀ ਕੋਮੇ ਚ ਹੀ ਜਾਣ ਵਾਲਾ ਫਿਰ। ਨਹੀਂ ਉਹਨੂੰ ਹੁਣ ਕੀ ਮਸਲਾ ਵਾ ਉਹਨੂੰ? ਆ ਨਾੜ ਟੱਪਣ ਦੀ ਇੱਥੋਂ ਨਾੜ ਇੱਕ ਅੱਛਾ ਐ ਟੱਪਦੀ ਬਸ ਸੌਖਾ ਹੀ ਹੱਲ ਦੱਸ ਦਈਏ ਨਾ। ਹਾਂ ਖੁਸਰੇ ਦੀ ਚੀਚੀ ਲੈਣੀ ਹੈ, ਹਾਂ ਠੀਕ ਹੈ। ਇੱਕ ਮਿਸਾਲ ਹੈ ਹੁਣ ਖੁਸਰੇ ਦੀ ਚੀਜ਼ੀ ਲੈ ਕੇ ਤੇ ਟੇਪ ਨਾਲ ਲਾ ਲੈਣੀ ਹੈ ਤੇ ਉਹਦੇ ਨਾਲ ਤੂੰ 13 ਬੰਦਿਆਂ ਨਾਲ ਕੱਚੀ ਕਰਨੀ ਉਹਦੇ ਨਾਲ। ਹੁਣ ਮੈਨੂੰ ਇੱਕ ਗੱਲ ਦੱਸ, ਤੂੰ ਖੁਸਰੇ ਚੀਚੀ ਕਹਿਤਾ ਇੰਨੀ ਜੁੱਬੋ ਬਣਾਤੀ ਉਹਨਾਂ ਤੇਰਾ ਜੋ ਜਿਹੜਾ ਵੀ ਤੇਰੇ ਨਾਲ ਦੁਬਾਰਾ ਬੋਲ ਪਿਆ ਤੇ ਤੇਰਾ ਕੰਮ ਖਰਾਬ ਹੋ ਜਾਣਾ। ਇਲਾਜ ਤੂੰ ਕਿਹੜਾ ਸੌਖਾ ਕਹਿਤਾ ਵੀ ਖੁਸਰੇ ਦੀ ਚੀਚੀ ਲੈਣੀ, ਉਹ ਬੜਾ ਕਿਤੇ ਬਾਸਪੁਰ ਗੋਲ ਫੱਟੇ ਤੇ ਲਾ ਕੇ ਬੈਠਾ ਚੀਚੀਆਂ ਵਿੱਚ, ਜਦੋਂ ਇਹਨੇ ਚੀਜ਼ੀ ਲੈਣੀ ਹੱਥ ਉਹਦਾ ਨਾਲ ਲੱਗਾ ਹੋਵੇ, ਬਲਕਿ ਪੂਰਾ ਖੁਸਰਾ ਹੀ ਨਾਲ ਲੱਗਾ ਹੋਵੇ। ਖੁਸਰਾ ਹੀ ਲੱਗਾ ਹੋਵੇ ਨਾਲ, ਤਾਂ ਮੈਂ ਕਿਸੇ ਦਾ ਖੁਸਰਾ ਹੀ ਲੈਣਾ ਕਿ ਅਜ਼ਾਨ ਆਇਆ ਹੋਵੇ ਕਿਸੇ ਦਾ। ਤੇ ਇਹਦਾ ਇੱਕ ਪੀਰ ਵਾਲਾ ਵੀ ਇੱਕ ਇਲਾਜ ਹੈ ਦੱਸੋ। ਹਾਂ ਉਹ ਵੀ ਉਹ ਬੜਾ ਸਾਫ ਜਿਹਾ ਹਾਂ, ਉਹ ਦੱਸ। ਉਹ ਤੂੰ ਨਾ ਆ ਪੀਰ ਆਪਣੇ ਬੁਲਾ ਲੈ, ਇੱਕ ਪੀਰ ਬੁਲਾ ਲੈਣੇ ਗਰਮੀਆਂ ਗਰਮੀਆਂ ਨੂੰ ਆਪਣੇ ਪੀਰ ਬੁਲਾ ਲੈਣੇ ਘਰ, ਬੁਲਾ ਲੈਣੇ ਘਰ ਬੁਲਾ ਕੇ ਉਹਨਾਂ ਨੂੰ ਕੁਛ ਆ ਜਿਹੜਾ ਸ਼ੀਸ਼ਾ ਨਹੀਂ ਹੁੰਦਾ ਇਹਦੇ 10 ਲਸ਼ਕਾਰੇ ਪਾਣੇ
10 ਉਹਨਾਂ ਲਿਸ਼ਕਾਰੇ ਦੀ ਅੱਖਾਂ 'ਚ ਦੂਰ ਖਲੋ ਕੇ ਲਾਤੇ ਧੁੱਪ ਤੇ ਸ਼ੀਸ਼ਾ ਖਲਾਰ ਕੇ ਪੀਰਾਂ ਦੀਆਂ ਅੱਖਾਂ 'ਚ ਲਿਸ਼ਕਾਰੇ ਮਾਰਨੇ 10 ਮਾਰ ਕੇ ਤੇ ਤੂੰ ਪਿੱਛੇ ਆਪਣੀ ਕਮੀਜ਼ ਦੇ ਛਾਪਰ ਬੰਨ ਕੇ ਬੈਂਕ 'ਚ ਜਾਣਾ ਪਿੱਛੇ ਕਮੀਜ਼ ਦੇ ਅੱਛਾ ਇਹ ਕਾਹਦਾ ਲਾਇਆ ਭਲਾ ਇਹ ਵੱਡੇ ਸਾਲੇ ਦਾ ਹੀ ਆਏ ਇਹ ਵੱਡੇ ਸਾਲੇ ਦਾ ਇਲਾਜ ਆ ਜਿਹਦਾ ਤੂੰ ਕਹਿੰਦਾ ਯਾਰ ਇਹ ਤਾਂ ਮੈਂ ਕੀ ਇਲਾਜ ਕਰਾਂ। ਇਹ ਉਹਦਾ ਲਾ ਉਹ ਮਾਮਾ ਮੈਂ ਤੈਨੂੰ ਕਿਹਾ ਵਾ ਮੇਰੇ ਫੁੱਫੜ ਦੇ ਤੇ ਨਾਲ ਪਿੱਛੂ ਚੀਚੂ ਐ ਕਰਦੀ ਆ। ਅੱਛਾ ਇਹ ਉਹਦਾ ਲਾ ਟੱਪਦੀ ਆ, ਲੈ ਲੈ ਲਓ ਡਾਕਟਰ ਦੇਖ ਲਓ ਮੈਂ ਤੇ ਸਾਲੇ ਦਾ ਗਿਆ ਇਹਦਾ ਵੀ ਦੱਸ ਦਿੰਦੇ ਡਾਕਟਰ ਆਲਫੋਨ ਜ਼ੈਦੀ ਸਾਹਿਬ ਲੈ ਯਾਰ 3 ਵਾਰੀ ਜਿਮੀ 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 ਆ ਜਾ ਉਹ 3 ਵਾਰੀ ਗਾਣਾ ਸੁਣ ਕੇ ਅੱਡੀਆਂ ਤੇ ਗੋਇਆ ਮਲ ਕੇ ਸੌ ਜਾ ਸਵੇਨੂੰ ਨਾ ਸੌਰੇ ਤੇਰੇ ਤਾਬੇਦਾਰ ਹੋਏ। ਅੱਜ ਫੇਰ ਸਹੁਰੇ ਦਾ ਮੈਂ ਕਿਹਾ ਮੇਰੇ ਫੁੱਫੜ ਦੇ ਦਾ ਇੱਥੋਂ ਕਨਾਲ ਟੱਪਦੀ ਆ। ਹਾਂ ਉਹਦਾ ਇਲਾਜ ਦੱਸਣਾ ਉਹਦਾ ਇਲਾਜ ਬੜਾ ਆਸਾਨ ਆ। ਵਾਸ਼ਰੂਮ ਵਾਲੀ ਬੋਕਰ ਲੈਣੀ, ਹੂੰ ਇੱਕ ਇਲਾਸਟਿਕ ਲੈਣੀ, ਵਾਸ਼ਰੂਮ ਵਾਲੀ ਬੌਕਰ ਜਿਹੜੀ ਉਹ ਪੂਰਾ ਘਮਾਉਂਦੇ ਕੜੇ ਜੇ ਚ ਆ ਛੋਟੀ। ਜਾਂ ਉਹ ਭਲਾ ਕੀ ਕਰੇ ਲੈ ਆ ਗਿਆ ਨਾ ਤੂੰ ਆਪਣੇ ਕੰਮ ਤੇ ਉਹ ਰੱਬਟ ਨਹੀਂ ਹੁੰਦੀ ਤਾਂ ਜੀ ਆ ਜਿਹੜੀ ਕੱਚੀ ਪੈਲਸਾਂ ਦੀ ਆਹੋ, ਢਾਇਣ ਵਾਲੀ। ਇਹ ਜਦੋਂ ਉੱਤੇ ਆ ਰਾਕਟ ਨਹੀਂ ਉੜਦਾ ਉਹਦੀ ਲੈਂਡ ਜੀ ਵਖਦੀ ਉਹਦਾ ਨਾਮ ਮਟੇਰੀ ਜਦੋਂ ਸਾਰੀ ਮਿੰਟ ਚ ਕੀ ਅੱਛਾ ਉਹ ਜਿਹੜਾ ਰਾਕਟ ਉੱਡਦਾ ਤੇ ਪਿੱਛੇ ਚਿੱਟੀ ਜੀ ਲਾਈਨ ਚ ਧੂੰਆਂ। ਉਹ ਰਬੜ ਨਾਲ ਮਟੇਣੀ ਸਲੇਟੀ ਜਾ ਉਦੋਂ ਜਿੱਥੇ ਜਿੱਥੇ ਜਾ ਰਿਹਾ ਤੂੰ ਮਟੇਈ ਜਾਣੀ ਫੌਰਨ। ਤੇ ਇਲਾਜ ਕਿਹਦਾ ਵਾ ਇਹ ਉਹ ਜਿਹੜੀ ਲੱਤ ਸੜੀ ਸੀ ਜਿਹੜੀ ਸਲੰਸਰ ਨਾਲ ਲੱਤ ਸੜੀ। ਨਹੀਂ ਆ ਜਿਹੜੀ ਕਿਹੜੀ ਉਹ ਜਿਹੜੀ ਟਿੱਕੀ ਆ ਉਹ ਟਿੱਕੀ ਜਿਹੜੀ ਤੇਰੇ ਫੁੱਫੜ ਦੇ ਨਾੜ ਇੱਕ ਉਹਦਾ ਲਾ ਤੁਸੀਂ ਕੀ ਕਹਿੰਦੇ ਬੌਕਰ ਚੂਸਣੀ ਕੀ ਨਹੀਂ ਕਹਿੰਦੇ ਨਹੀਂ ਬੋਕਰ ਨਹੀਂ ਚੁਸਣੀ, ਉਹ ਬੋਕਰ ਲੈਣੀ ਨਾਲ ਇਲਾਸਟਿਕ ਲੈਣੀ। ਅੱਛਾ ਸਹੁਰਿਆਂ ਨੂੰ ਜਾਣਾ ਮੱਥੇ ਤੇ ਬੰਨ ਕੇ, ਇਹ ਕਿਉਂ ਆਡੀਓ ਸਹੀ ਨਹੀਂ ਹੋਣੀ ਮੱਥੇ ਤੇ ਬੰਨ ਕੇ ਬੋਕਰ ਵਾਸ਼ਰੂਮ ਵਾਲੀ ਇਲਾਸਟਿਕ ਦੇ ਨਾਲ ਸਹੁਰਿਆਂ ਦੇ ਘਰ ਜਾਣਾ। ਹਾਂ ਸੱਸ ਦੇ ਹੱਥਾਂ 'ਚ ਹੱਥ ਇੰਜ ਪਾਣੇ ਤੇ ਉਹਨੂੰ ਕੋਲ ਕਰਕੇ ਇੱਕ ਕੁਲਫੀ ਉਹਦੇ ਹੱਥ 'ਚ ਹੋਵੇ, ਇੱਕ ਤੇਰੇ ਹੱਥ 'ਚ ਹੋਵੇ। ਕੁਲਫੀ ਮੁੱਕਣ ਤੋਂ ਪਹਿਲੇ ਉਸਤਾਦ ਜੀ ਨੂੰ ਆਰਾਮ ਆ ਜਾਏਗਾ। ਤੇ ਇੰਜ ਕਰਕੇ ਕੋਨੇ ਖਾਣੀ ਕਿਹਨੇ ਖਾਣੀ ਕੁਲਫੀ। ਤੇ ਜੇ ਐਂ ਕਰਕੇ ਦੋਵੇਂ ਮੈਂ ਖਾ ਜਾ ਨਹੀਂ ਫਿਰ ਫੇਰ ਤਦੀ ਤੇ ਤੂੰ ਬਿਮਾਰ ਤੁਰਿਆ ਫਿਰਦਾ ਯਾਰ ਜਾਂ ਭਲਾ ਤੇਰੀ ਨੀਅਤ ਹੀ ਗੰਦੀ ਹੈ। ਤੂੰ ਇੱਕ ਜ਼ਾਲਮ ਲੈਣਾ ਕੀ ਜ਼ਾਲਮ ਇੱਕ ਜ਼ਾਲਮ ਇੱਥੋਂ ਮਿਲ ਜਾਂਦਾ ਤੇ ਮੈਂ ਦੱਸਾਂਗਾ ਹਾਂ। ਸੂਸਾ ਰੋਡ ਤੋਂ ਲੱਭ ਜਾਂਦਾ ਹਾਂ, ਇੱਕ ਅੱਛਾ ਨਵਾਂ ਨਾਂ ਲਿਆ ਗਿਆ ਜ਼ਾਲਮ ਲੈ ਕੇ ਨਾ ਦਿੰਦੇ ਆ ਅੱਛਾ ਪੀਰ ਵਾਲ ਚੱਲ ਜਾਣਾ ਡੀਸੈਂਟ ਵਾਲੇ ਦੇ ਅੱਗੇ ਦੁਕਾਨ ਆ ਬਾਹਰ ਉਹਨਾਂ ਨੇ ਜ਼ਾਲਮਾਂ ਦੀ। ਹਾਂ ਜ਼ਾਲਮ ਟ੍ਰੇਡਰਸ ਹਾਂ ਇਹ ਜ਼ਾਲਮਾਂ ਦੀ ਹੱਡੀ ਇੱਕ ਜ਼ਾਲਮਾਂ ਦੀ ਹੱਡੀ। ਹਾਂ, ਇੱਕ ਜ਼ਾਲਮ ਇੱਕ ਲੈਣਾ ਰੋਗਣੀ ਨਾਨ ਤੇ ਪੀਰ ਵਾਲ ਚੱਲ ਜਾਣਾ। ਠੀਕ ਆ। ਪੀਰ ਵਾਲ ਜਾਣਾ ਤੂੰ ਸੁੱਤਾ ਹੋਵੇ ਪੀਰ ਉਹ ਗੁੱਲੇ ਵਾਲਾ ਵਾਜਾ ਨਹੀਂ ਹੁੰਦਾ ਆਹੋ ਉਹ ਉਹਦੇ ਕੰਨ ਦੇ ਬਿਲਕੁਲ ਲਾਗੇ ਜਾ ਕੇ ਤੂੰ ਪਾ ਕਰ ਦੇਣਾ ਬਸ ਤੇ ਬਾਅਦ ਚ ਤੂੰ ਉਹਨੂੰ ਆਪਣੇ ਪੀਰ ਨੂੰ ਕਹਿਣਾ ਮੈਂ ਆਹ ਨਾਨ ਦੇ ਨਾਲ ਕੁਛ ਮੰਗਾ ਦੀ ਖਾਣਾ ਵਾ ਖਾ ਕੇ ਆਇਆ ਜ਼ਾਲਮ ਦੇ ਨਾਲ ਨਹੀਂ ਜ਼ਾਲਮ ਨੂੰ ਯਾਦ ਸੀ। ਜ਼ਾਲਮ ਨਾ ਰੱਖਣਾ ਜਾਂ ਫਿਰ ਜ਼ਾਲਮ ਨੇ ਉੱਥੇ ਕੀ ਕਰ ਜ਼ਾਲਮ ਨੇ ਭਾਈ ਜ਼ਾਲਮ ਨਾਲ ਜਾਣਾ ਤੇ ਸਹੀ ਹੋਣਾ ਬੇ ਨਾ ਪੀਰ ਵਾਲ ਉਦਾਂ ਨਹੀਂ ਜਾਇਆ ਜਾਣਾ ਤੇ ਹਾਂ ਜ਼ਾਲਮ ਲੈ ਜਾਣਾ। ਰਾਜੀ ਕੋ ਸਮਝ ਨਹੀਂ ਆਉਂਦੀ ਇਹ ਇਲਾਜ ਕਾਹਦਾ ਸੀ ਭਲਾ ਮਿਕਸੀ ਹੈ ਜੋ ਮਰਜ਼ੀ ਉਦਾਂ ਵੀ ਕਰਦੇ ਹੋ ਅੱਛਾ ਜ਼ਾਲਮ ਹਰ ਇਲਾਜ ਲਾ ਜਾਂਦਾ ਇਹ ਸਿਬੇ ਠੀਕ ਆ ਇਹ ਤੁਸੀਂ ਇਲਾਜ ਕਾਲੀ ਬਸ ਫਿਰ ਠੀਕ ਆ। ਇਲਾਜ ਨਹੀਂ ਮੇਰਾ ਫੁੱਫੜਾ ਆਪਣਾ ਬਾਦ ਸਾਹਿਬ ਉਧਰ ਸਾਹਿਬ ਜੀ ਜ਼ੁਬਾਨ ਦੇ ਉੱਤੇ ਥੋੜੀ ਨਿਕਲੀ ਇੱਥੇ ਇਹਦਾ ਤੇ ਬੜਾ ਸੌਖਾ, ਖੰਡੇ ਬੰਦੇ ਨਾਲ ਪੀਂਗ ਝੂਟੇ ਉਹਨੂੰ ਆਰਾਮ ਆ ਜਾਣਾ ਉਸਤਾਦ। ਜਾਂ ਮੂੰਹ ਚ ਕੋਕ ਦੀ ਬੋਤਲ ਪਾਵੇ ਜਦੋਂ ਮਜ਼ੈਲ ਨਹੀਂ ਤਾਂ ਨੂੰ ਉੜਦਾ ਉਹਦੇ ਪਿੱਛੋਂ ਕਰੂਲੀ ਕਰਕੇ ਉਹਨੂੰ ਬਚੋ ਦੇਣਾ ਬਸ ਉਹ ਸਹੀ ਹੋ ਜਾਏ। ਹੈ ਉਹ ਜਿਹੜਾ ਮਜ਼ੈਲ ਥੱਲੇ ਹੋ ਜਾਂਦਾ ਨਾ ਅੱਗ ਬਲਦੀ ਇਹਦੀ। ਉਹਦੀ ਅੱਗ ਬਲਦੀ ਹੈ ਕੋਕ ਦੀ ਬੋਤਲ ਦੇ ਨਾਲ ਉਹ ਬੁਝਾ ਦੇਣਾ ਕਰੂਲੀ ਕਰ ਦੇਣੀ ਕਰੂਰੀ ਕਰ ਦੇਣੀ ਜੇ ਤੇ ਬੁਝ ਗਿਆ ਤੇ ਆਰਾਮ ਆ ਜਾਏਗਾ ਨਹੀਂ ਤੇ ਫਿਰ ਜਦੋਂ ਵਾਪਸ ਆਏਗਾ ਇਹ ਫੁੱਫਾ ਕਿਹਦਾ ਬਿਮਾਰ ਆ ਮੇਰਾ ਇਹ ਆਡੀਓ ਵੀ ਆਪਣੀ ਪਾ ਜਾਂ ਮੈਂ ਤੇ ਕੋਈ ਲੈ ਲੂੰਗਾ ਕੀ ਕਿਉਂ ਲੈ ਲੈਂਗਾ ਇਹ ਮੈਚਸ ਕਰਦੀ ਸਿੱਕ ਨਾ ਹੋਈ ਚੁੱਪ ਦੋ ਢੋਲਕੀਆਂ ਲੈ ਲਾ ਹਾਂ ਰੈਂਟ ਤੇ ਦਿਆ ਕਰੋ ਬੜੀਆਂ ਅੱਛੀਆਂ 20 ਰੁਪਏ 50 ਰੁਪਏ ਰੋਜ਼ ਅੱਛਾ ਦੋ ਢੋਲਕੀਆਂ ਲੈ ਕੇ ਨਾ ਉਹਨਾਂ ਨੂੰ ਰੈਂਟ ਤੇ ਦਿਆ ਕਰ ਉਹ ਮੈਂ ਲੱਗਣੀ ਡਾਕਟਰ ਸਾਹਿਬ ਕੋ ਬਸ ਉਹਨਾਂ ਨੂੰ ਰੈਂਟ ਤੇ ਦਿਆ ਕਰ ਉਹਨਾਂ ਦੇ ਜਿਹੜੇ ਪੈਸੇ ਆਉਣ ਉਹਦੀ ਕਿਤੋਂ ਵੀ ਮੁਦੱਸਰ ਕੋ ਜਾ ਕੇ ਤੈਨੂੰ ਖੁਰਾਕਾਂ ਬਣਾ ਲਾ ਤੇ ਆਰਾਮ ਆ ਜਾਏ ਢੋਲਕੀਆਂ ਚੱਲਦੀਆਂ ਲੇਕਿਨ ਕਮਾਈ ਉਹਨਾਂ ਦੀ ਹੋਵੇ। ਅੱਛਾ ਬਸ ਮੇਰੀ ਫੁੱਫੂ ਸਿਆਣੇ ਯਾਰ ਬੈਠੇ ਤੇਰਾ ਸਾਰਾ ਤੇਰਾ ਨੁਕਸ ਦਾਦਕਿਆਂ ਲਈ ਹੈ। ਚਲੋ ਇਹ ਮੇਰੀ ਖਾਲਾ ਫੁੱਫੜ ਫੁੱਫੋ ਸਾਰੀਆਂ ਬਿਮਾਰੀਆਂ ਕਦੇ ਖਾਨਦਾਨ ਚ ਹੀ ਨਿਕਲੀ ਮੇਰੀ ਖਾਲਾ ਵਾ ਜਦੋਂ ਸਵੇਰੇ ਬਾਵਾ ਸਿਆਣੇ ਹੁਣ ਜੂੜਾ ਖੋਲਦੇ ਆ ਪੱਟੇ ਖਿੱਚ ਜਾਂਦੇ ਪੱਟੇ ਉਹ ਨਾਲ ਐ ਕਰਿਆ ਕਰੋ। ਉਹ ਐ ਫਿਰਦੇ ਆ ਐ ਉਹ ਪੱਠਿਆਂ ਦਾ ਕੋਈ ਇਲਾਜ ਦੱਸਦੇ ਤੇਰਾ ਉਹ ਨਾ ਘੁੰਗਰੂ ਨਹੀਂ ਹੁੰਦੇ ਜਿਹੜੇ ਇੱਥੇ ਬਣੀ ਦੇ ਖਾਲਾ ਨੂੰ ਲੈ ਘਰ ਦਾ ਇਲਾਜ। ਲਓ ਜੀ ਉਹ ਦੋ ਉਹ ਤਾਂ ਲੱਭ ਹੀ ਹੁਣ ਜਾਣਾ ਇਹ ਨਾ ਕਹੀ ਉਹ ਮੈਂ ਕਿੱਥੋਂ ਲਾਉਂਗਾ। ਨਹੀਂ ਮੈਂ ਘਰੋਂ ਹੀ ਲਾਉਂਗਾ ਆਹ ਤੂੰ ਘਰੋਂ ਹੀ ਜਿਹੜੀ ਜਿੱਥੋਂ ਵੀ ਦੋ ਘੁੰਗਰੂ ਲੈਣੇ ਆ ਲੈ ਕੇ ਆਵਾਜ਼ ਆ ਰਹੀ ਹੈ ਉਹ ਤੂੰ ਪੈਰ ਦੀਆਂ ਲੱਤਾਂ 'ਚ ਬੰਨਦੇ ਨੇ ਅੰਪਾਇਰ ਨਹੀਂ ਆ ਹਾਂ ਲਾਈਵ ਮੈਚ ਖਲੋਤਾ ਹੋਵੇਗਾ ਉਦਾਂ ਹੀ ਨਹੀਂ ਉਹ ਲਾਈਵ ਨਹੀਂ ਉਹਨੂੰ ਜਿੱਥੋਂ ਮਰਜ਼ੀ ਅੰਪਾਇਰ ਚੱਲਦਾ ਲੱਭ ਜਾਂਦਾ ਅੱਛਾ ਹਾਂ, ਉਹ ਪੈਰ ਲਵੇ ਉਹਦੇ ਉੱਥੇ ਬੰਨ ਕੇ ਤੇ ਉਹਨੂੰ ਕਹਿਣਾ ਵਾ 1 ਕਿਲੋਮੀਟਰ ਦੌੜ ਅੰਪਾਇਰ ਨੂੰ ਹਾਂ ਉਹ ਦੌੜੇਗਾ ਆਣ ਕੇ ਉਹਦੇ ਨਾਲ ਤੂੰ ਛੱਲੀ ਖਾ ਲਾ ਸਹੀ ਹੋ ਜੂਗਾ ਆਇਆ ਤੂੰ ਆਣ ਕੇ ਮੇਰਾ ਫਾਇਦਾ ਕਰਨ ਡਿਆ ਨਾ ਬੜਾ ਬਿਹਤਰੀਨ ਹੋ ਗਿਆ ਇਹ ਕੋਈ ਇਲਾਜ ਕਾਬਲ ਸਾਜੀ ਤੁਸੀਂ ਕੋ ਆਪ ਦੱਸ ਦਿਓ
ਨਹੀਂ ਭਾਈ ਮੇਰਾ ਤੇ ਤੇਰੇ ਯਾਰ ਤੇਰਾ ਪਤਾ ਕੋਈ- ਕਿ ਤੈਨੂੰ ਇੰਨੇ ਦੱਸਿਆ ਤੇਰੀਆਂ ਬਿਮਾਰੀਆਂ ਨਹੀਂ ਮੁੱਕਣਦੀਆਂ ਤੇਰੇ ਕਦੀ ਫੁੱਫੜ ਕਦੀ ਨਾੜ ਉਹਦੀ ਇਥੋਂ ਇੰਜ ਕਰਦੀ ਕਦੀ ਖਾਲਾਂ ਤੇਰੀ ਘੁੰਗਰੂ ਵਾਲੀ ਉਹ ਤੇਰੇ ਮੁੰਡੇ ਜਿਹੜਾ ਛੋਟਾ ਜਿਹੀ ਅੱਖਾਂ ਫਿਰੀਆਂ ਵਾ ਆਹੋ ਅੱਖਾਂ ਕਿਸੇ ਦੀ ਨਹੀਂ ਫਿਰੀਆਂ ਤੇ ਮੁੰਡੇ ਨੂੰ ਇੱਕ ਬਿਮਾਰੀ ਐ ਕਰਦਾ ਆਹ ਉਹਦਾ ਕੋਈ ਇਲਾਜ ਦਾ ਜਿਹੜਾ ਜ਼ਬਾਨ ਵਾਲਾ ਮੈਨੂੰ ਬਿਮਾਰੀ ਨਹੀਂ ਮੈਂ ਦੱਸ ਯਾਰ ਸਹੀ ਮੈਂ ਤੁਹਾਨੂੰ ਸੁਣਿਆ ਮੇਰਾ ਨਾ ਫੁੱਫੜ ਵਾ ਉਹ ਰਾਲਾ ਬਹੁਤ ਸੁੱਟਦਾ ਵਾ ਯਾਰ ਸਾਨ ਲਾ ਜਾ ਇੱਕ ਮੌਜੂਦ ਬੰਦਾ ਲੈਣਾ ਉਹ ਤਾਂ ਘਰੋਂ ਮਿਲ ਜਾਣਾ ਘਰੋਂ ਹੀ ਮਿਲ ਜਾਣਾ ਕਿਹਦੇ ਸਾਡੇ ਲੈ ਤੇ ਆਏ ਹੋਣੇ ਚਾਕੂ ਲੈ ਕੇ ਨਾ ਉਹਦੇ ਤੇ ਉਹਦੀ ਬਿਲਕੁਲ ਚੁੰਝ ਤੇ ਆਲੂ ਬੁਖਾਰਾ ਰੱਖ ਕੇ ਤੂੰ ਉਹਨੂੰ ਕਹਿਣਾ ਖਾ ਲਾ। ਜਦੋਂ ਖਾਵੇ ਤੇ ਤੂੰ ਬੋਲਣਾ ਉਹਦੇ ਖੂਬੇ ਮੋਸਸ ਬੰਦਾ ਲੈਣਾ ਇੱਕ ਹਾਂ ਤੇ ਉਹਨੂੰ ਦੇ ਤੂੰ ਆਲੂ ਬੁਖਾਰਾ ਖਾ ਲਾ ਬਾ ਠੀਕ ਤੇ ਮੈਨੂੰ ਸ਼ਿਫਾ ਕਾਹਦਾ ਇਲਾਜ ਕਹਿੰਦਾ ਵਾ ਇਹ ਯਾਰ ਮਿਕਸ ਇਲਾਜ ਇਹ ਸਾਰੇ ਤੈਨੂੰ ਫਾਇਦਾ ਹੀ ਹੋਏਗਾ ਤੁਹਾਨੂੰ ਯਾਰ ਇਹ ਤੂੰ ਰਿਕਾਰਡ ਕਰੀ ਜਾ ਤੈਨੂੰ ਕਿਤੇ ਵੀ ਕੰਮ ਆ ਸਕਦੇ ਮੈਂ ਲਾ ਕਰ ਲਿਆ ਆਮ ਰੂਟੀਨ ਚ ਕਰਨ ਵਾਲੇ ਕੰਮ ਆਏ ਨੀਮ ਗਰਮ ਵਾਲਾ ਕੋਈ ਇਲਾਜ ਨਹੀਂ ਨੀਮ ਗਰਮ ਪਾਣੀ ਵਾਲਾ ਜਿੱਦਾਂ ਕਹਿੰਦੇ ਨੀਮ ਯਾਰ ਉਸਤਾਦ ਜੀ ਹੁਣ ਮੈਂ ਦੱਸੋ ਮੇਰਾ ਨਾ ਦਾਦਾ ਜੀ ਆ ਦਾਦਾ ਜੀ ਉਹਨਾਂ ਨੇ ਹਯਾਤ ਆ ਅੱਲਾ ਸਿਹਤ ਦੇਵੇ ਉਹਨਾਂ ਨੇ ਦੰਦੀ ਵੜੀ ਕੁੱਤੇ ਦੇ ਗੁੱਸਾ ਹੀ ਬੜਾ ਛੜਾ ਉਹਨੂੰ ਨਾ ਬਲਰ ਨਜ਼ਰ ਆਉਂਦਾ ਹੁਣ ਬਾਹਰ ਉਹਨੇ ਕਿ ਪਤਾ ਨਹੀਂ ਅਸ਼ਰਫ ਪਿਆ ਵਾ ਕੁੱਤੇ ਦੀ ਦੰਦੀ ਇਸ ਕਿਸਮ ਦੀ ਵੱਡੀ ਆ ਤੁਹਾਨੂੰ ਪਤਾ ਕੁੱਤੇ ਦੀ ਖਲ ਮੋਟੀ ਹੁੰਦੀ ਉਹਨਾਂ ਦਾ ਵੀੜ ਬਰਾਬਰ ਸੀ ਐ ਹੋ ਗਿਆ ਖਲ ਫਸ ਗਈ ਵਿੱਚ ਇਹ ਤਾਂ ਕੋਈ ਸਾਜੀ ਉਹਨੇ ਕੁੱਤੇ ਨੂੰ ਹੀ ਦੰਦੀ ਵਰਤੀ ਕਿਆ ਸਾਹ ਕਰਦਾ ਹੋਣਾ ਉਹ? ਯਾਰ ਕੋਲ ਉਹ ਕੁੱਤੇ ਨੇ ਟੀਕੇ ਲਵਾਏ ਕਿ ਨਹੀਂ ਬਾਅਦ ਚੋਂ ਟੀਕੇ ਇਸ ਤੋਂ ਲਵਾਇਆ ਕੁੱਤੇ ਦੀ ਬੋਤਲ ਮਿਲਦੀ ਸ਼ਰਾਬ ਦੀ ਉਹ ਪੀਤੀ ਉਹਨਾਂ ਨੇ ਅੱਛਾ ਤੇ ਹੁਣ ਚੁਬਾਰਾ ਵਿੰਗਾ ਵਾ ਉਹਨਾਂ ਦਾ ਉਹ ਚੁਬਾਰਾ ਨਹੀਂ ਹਾਂਜੀ ਚਬੜਾ ਅੱਛਾ ਭੀੜ ਅੱਗੇ ਨਿਕਲ ਆਇਆ ਲੈ ਚੁਬਾਰਾ। ਭੀੜ ਤੁਰ ਪਿਆ ਵਾ ਤੁਰ ਪਿਆ ਕਹਿ ਨੂੰ ਅੱਗੇ ਨੂੰ ਉੱਪਰ ਦਾ ਇੱਥੇ ਆ ਥੱਲੋਂ ਅੱਗੇ ਨੂੰ ਆ ਇਹਦਾ ਕੋਈ ਬਰਾਬਰ ਕਰਨਾ ਬਰਾਬਰ ਕਰਨਾ ਪੈਪ ਰਹਿ ਜਰਾ ਉਤਲਿਆਂ ਨੂੰ ਪਾ ਕੇ ਐ ਬਾਹਰ ਨੂੰ ਖਿੱਚ ਪਾ ਉਹ ਉਸੇ ਛਾਣੀ ਯਾਰ, ਛੁਣੀ ਨਾ ਫਿਰ ਜਦੋਂ ਕਹੋ ਉਸੇ ਕੁੱਤੇ ਨੂੰ ਪੁੱਠਾ ਕਰਕੇ ਦੁਬਾਰਾ ਦੰਦੀ ਵੱਟ ਯਾਰ ਤੂੰ ਨਾ- ਉੱਪਰ ਕਿਸੇ ਵੀ ਰਿਸ਼ਤੇਦਾਰ ਖਵਾਤੀਨ ਹੋਵੇ ਤਾਂ ਜੀ ਇਹ ਮਕਾਨ ਜਿਹੜਾ ਬੰਦਾ ਹੁੰਦਾ ਨਾ ਨੀਆਂ ਦੇ ਵਿੱਚ ਉਹਨੂੰ ਵਾਰ ਕੇ ਤੇ ਉਹਨੂੰ ਕਹਿਣਾ ਤੂੰ ਕਹਿ ਛਿੰਗਾ ਲਾ ਹੂਲਾ ਏਦਾਂ ਏਦਾਂ ਟੁੱਟ ਦੱਸ ਦਾ ਟੈਕ ਲਿਆ ਦੇ ਹਾਂ ਛਿੰਗਾ ਲਾ ਲੰਮਾ ਪੈ ਕੇ ਖੜਾ ਹੋ ਖੜੇ ਹੋ ਕੇ ਉਹ ਚ ਖੜੇ ਨਹੀਂ ਹੋਊਗਾ ਤਾਂ ਉਹ ਨੀਆਂ ਜਦੋਂ ਭਰਦੇ ਨੇ ਉਦੋਂ ਦੀ ਉਹ ਚ ਗੱਲ ਬਾਹਾਂ ਹਿੱਲਣਗੀਆਂ ਤਾਂ ਚਿੱਟੀਆਂ ਜਾਣੀਆਂ ਜਾਣੀਆਂ ਲੈ ਕੀ ਉਹ ਕਹਿ ਦਿੰਦੇ ਆ ਜਿੱਦਾਂ ਮਰਜੀ ਉਹ 10 ਦਫਾ ਹੀ ਕਵੇ ਮਿੱਠੇ ਆ ਕਰ ਲਾ ਆ ਚੱਕਰ ਕੇ ਛੱਲੀ ਖਾਣੀ ਕਿ ਨਹੀਂ ਛੱਲੀ ਨਹੀਂ ਇਹ ਨਹੀਂ ਛੱਲੀ ਵਾਲਾ ਨਾ। ਕਿਹੜੀ ਬਿਮਾਰੀ ਦਾ ਇਲਾਜ ਆ ਇਹ ਕੋਈ ਵੀ ਆਏ ਮਤਲਬ ਤੇਰੀ ਯਾਰ ਤੂੰ ਰਿਕਾਰਡ ਕਰੀ ਜਾ ਬਸ ਸਾਨੂੰ ਇਹ ਨਾ ਪੁੱਛ ਕਿ ਬਿਮਾਰੀ ਕਿਹੜੀ ਹੈ ਐ ਜਿਹੜਾ ਲਾਇਆ ਮੇਰੇ ਕੋ ਸਮਝ ਆਉਂਦਾ ਸ਼ਿੰਗਾ ਲਾ ਲਾਹੂ ਜਿੰਗਾ ਲਾ ਲਾਹੂ ਲੇਕਿਨ ਫੀਮੇਲ ਹੋਵੇ ਫੀ ਹੈ ਉਹ ਪਹਿਲੇ ਗੱਲ ਹੀ ਸੁਣੀ ਕਿ ਖਵਾਤੀਨ ਕਹਿੰਦਾ ਇਹਦੇ ਕੋ ਕਰਾਵਾਂਗੇ ਯਾਰ ਉਹ ਲੈ ਮਾਸੀ ਓਏ ਉਹ ਇਹ ਨਹੀਂ ਸੋਚਦੇ ਆ ਵੀ ਕਿਦ ਕੋ ਕਰਾਵਾਂਗੇ ਉਹ ਕਹਿੰਦਾ 4-5 ਵਾਰ ਕਿਦ ਕੋ ਕਰਾਵਾਂਗੇ ਕੋਈ ਨਾਰਾਜ਼ ਨਾ ਹੋ ਇਹ ਕਹਿ ਰਿਹਾ ਯਾਰ ਓਏ ਤੁਸੀਂ ਤਾਂ ਮੇਰੇ ਉਹ ਕਹਿ ਰਿਹਾ ਕਿ ਮੈਂ ਇਹ ਕਿੰਨੀ ਵਾਰੀ ਕਹਿਣਾ ਵਾ 10 ਦਫਾ ਇਹ ਫਿਰ ਦੋ ਵਾਰੀ ਪੰਜਾਂ ਕੋ ਕਰਵਾਵਾਂ ਆ ਤੇ ਠੀਕ ਆ ਫੇਰ ਓਕੇ ਲਾਈਟ ਹੋ ਜਾਏਗਾ ਚਲੋ ਠੀਕ ਆ ਮੁੜ ਕੇ ਚੱਲ ਇੱਕ ਨਾ ਮੈਗਜ਼ੀਨ ਚੱਲਦੀ ਨਹਿਰ ਚ ਸੁੱਟਣੀ ਮੈਗਜ਼ੀਨ ਹਾਂ ਐ ਤੁਸੀਂ ਜਿਹੜਾ ਮੈਨੂੰ ਲਾਇਆ ਸੀ ਕਾਹਦਾ ਸੀ ਜਿੱਥੇ ਓਏ ਨਾਲ ਇੰਜਨ ਨਹੀਂ ਕਰਦੀ ਉੱਪਰ ਦੀ ਜਿਹੜੀ ਨਾ ਟੱਪਦੀ ਆ ਆਹੋ ਆ ਜੁੱਤੀ ਹੈ ਕਿਸੇ ਕੋਲ ਸਲੰਸਰ ਅੱਜ ਡਾਂਸ ਨੂੰ ਧੋਣਾ ਹੀ ਇੱਕ ਮਿੰਟ ਜਰਾ ਉਹ ਮਰੇ ਮੈਂ ਤੈਨੂੰ ਕਿਹਾ ਸੀ ਉਹ ਤਾਂ ਵੀੜ ਥੱਲੇ ਵਾਲਾ ਬਾਹਰ ਨੂੰ ਆ ਗਿਆ ਵਾ ਤੂੰ ਨਾ ਤਕਰੀਬਨ ਕੋਈ 35 ਸਾਲ ਤੋਂ ਥੱਲੇ ਉਮਰ ਵਾਲਾ ਖੁਸਰਾ ਲੈਣਾ ਹੂੰ ਉਹਦੀ ਕਿੰਨੇ ਝੋਲੀ ਸਾਲ ਚ ਤੋਂ? ਬਹਿ ਕੇ ਰਕਸ਼ਾ ਚਲਾਣਾ ਤੂੰ ਠੀਕ ਹੈ 30-32 ਸਾਲ ਦੀ ਉਮਰ ਦਾ ਤਕਰੀਬਨ ਉਸਤਾਦ ਜੀ ਝਾਲ ਉਹਦੀ ਵਾਲੇ ਝੋਲੀ 'ਚ ਬਹਿ ਕੇ ਰਕਸ਼ਾ ਚਲਾਉਣਾ ਹਾਂਜੀ ਝਾਲ ਵਾਲੇ ਪੁੱਲ ਤੇ ਲੈ ਜਾਣਾ ਵਾ ਉਸਤਾਦ ਜੀ ਤੇ ਉੱਤੋਂ ਆਰਫ ਚਾਹ ਵਾਲੇ ਦੀ ਦੁਕਾਨ ਤੇ ਸੁੱਟਣਾ ਵਾ ਤੇ 2 ਚਾਵਾਂ ਪੀਣੀਆਂ ਦੋਵਾਂ ਨੇ ਹਾਂ ਹਰ ਸ਼ੈ ਤੇਰੀ ਓਕੇ ਜਾਂ ਤੂੰ ਨਾ ਤੋਂ ਚਾਲ ਤੋਂ ਹੁਣ ਮੈਂ ਤੁਹਾਨੂੰ ਸਹੀ ਗੱਲ ਸਾਂ ਮੇਰਾ ਭਰਾ ਵਾ ਕੋਈ ਕਬੱਡੀ ਖੇਡਦਾ ਸੀ ਕਹਦਾ ਨਾ ਮੇਰਾ ਉਹ ਪੌੜੀਆਂ ਉਤਰ ਰਿਹਾ ਸੀ ਉਹਦਾ ਗੋਡਾ ਫਿਰ ਗਿਆ ਚਪਣੀ ਉਹਦੇ ਪਿੱਛੇ ਆ ਗਈ ਇੱਧਰ ਨੂੰ ਅੱਛਾ ਹੁਣ ਇਧਰੋਂ ਜਦੋਂ ਟੁਰਦਾ ਵਾ ਨਾ ਇਧਰੋਂ ਆਇਆ ਲੱਗਦਾ ਪੁੱਠਾ ਹੁੰਦਿਆ ਓਏ ਹੋਏ ਸਿੱਧਾ ਹੁੰਦਿਆ ਮੈਂ ਤੈਨੂੰ ਮੇਰੇ ਕੋ ਇੱਕ ਦਵਾਈ ਪਈ ਹੈ ਲੇਕਿਨ ਉਹ ਖਾਣੀ ਇੰਜ ਹੱਥ ਨਾਲ ਚਮਚੀ ਨਾਲ ਨਹੀਂ ਖਾਣੀ ਜਿਹੜਾ ਘਰ ਦੇ ਵਿੱਚ ਬੈਠਕ ਦੀ ਉਹ ਕੁੰਡਾ ਨਹੀਂ ਲੈਣ ਲਾਉਣ ਵਾਲਾ ਉਹ ਕੱਲਾ ਕੁੰਡਾ ਲਾ ਲੈਣਾ ਉਹ ਕੁੰਡੇ ਦੇ ਨਾਲ ਦਵਾਈ ਰੱਖ ਕੇ ਖਾਣੀ ਹੈ ਉਹ ਅੱਛਾ ਇਹ ਵੀ ਸਹੀ ਆ ਇਹ ਵੀ ਸਹੀ ਆ। ਤੇ ਇਲਾਜ ਕਾਹਦਾ ਵਾ ਇਹ? ਆ ਜਿਹੜਾ ਤੂੰ ਕਹਿ ਰਿਹਾ ਹੁਣ ਇੱਥੇ ਇੰਜ ਕੁਝ ਉਹਨੇ ਦੱਸਿਆ ਉਹਦੀ ਚਪਣੀ ਫਿਰ ਗਈ ਇੱਧਰ ਆ ਗਈ ਆ ਪਿੰਨੀ ਘੁੰਮ ਗਈ ਆ ਇਹਦਾ ਕੋਈ ਬਾਤ ਆਪਣੀ ਸਲਿੱਪ ਆਉਦੀ ਆ ਚਪਣੀ ਇੱਧਰ ਘੁੰਮ ਕੇ ਇੱਧਰ ਆ ਗਈ ਤੇ ਅੱਗੇ ਤੇ ਕੋਲੀ ਲਾ ਲਵੇ ਨਿੱਕੀ ਚਪੜੀ ਪਿੱਛੇ ਰਹਿਣ ਦੇਵੇ ਕਾਲੂ ਕਾਲੂ ਸਮਝਿਆ ਨਹੀਂ ਹੁਣ ਚਪਣੀ ਇੱਧਰੋਂ ਖਾਲੀ ਹੋ ਗਈ ਇੱਧਰ ਚਪਣੀ ਆ ਗਈ ਯਾਰ ਉਹੀ ਗੋਡਾ ਬਣ ਗਿਆ ਪਿੱਛੇ ਹੁਣ ਜੋ ਤੁਰਦਾ ਨਾ ਇਧਰੋਂ ਐ ਲੱਗਦਾ ਹੁੰਦਾ ਐਨੂੰ ਆਉਂਦਿਆ ਐਸ ਲਾ ਤੋਂ ਐ ਜਾਣ ਡਿਆ ਯਾਰ ਉਹ ਚਪੜੀ ਨੂੰ ਜਾਮ ਕਰ ਦੇਵੇ ਜਦੋਂ ਤੇਰੀ ਸੱਸ ਆਏਗੀ ਉਹਨੂੰ ਤੂੰ ਘਰ ਉਹਨੂੰ ਲੰਮੇ ਪਈ ਹੋ ਹਾਂ। ਤੂੰ ਉੱਤੇ ਜਾ ਕੇ ਨਾ ਛੱਤ ਦੇ ਵਿੱਚ ਅਚੋਕ ਦਾ ਹੁੰਦਾ ਨਹੀਂ ਸਟਾਰਟਰ ਉਹ ਧਾਗੇ ਨਾਲ ਬੰਨ ਕੇ ਉਹਦੇ ਬਿਲਕੁਲ ਮੂੰਹ ਤੇ ਇਦਾਂ ਨਾ 10 ਵਾਰ ਇਦਾਂ ਕਰਨਾ ਚਾਦਰ ਹਾਂ ਧਾਗੇ ਨਾਲ ਬੰਨ ਹਾਂ ਉਹਦੇ ਬਿਲਕੁਲ ਮੂੰਹ ਚੋਕ ਦਾ ਸਟਾਰਟਰ ਚੋਕ ਦਾ ਸਟਾਰਟਰ ਇਹ ਟੂਬ ਸਟਾਰਟਰ ਕੱਲਾ ਕਹਦੇ ਨਾ ਲੱਗਾ ਚੋਕ ਚ। ਆ ਟੂਬ ਨਹੀਂ ਚੋਕ ਲੈਦਾ ਲੱਗੀ ਸੀ ਚੌਕ starter ਨਾਲ ਲਗਾ ਲੱਗੀ ਪੱਟੀ ਜੀ ਲਗਾ ਹੁੰਦਾ ਉਹ ਜਿਹੜਾ ਗੋਲ ਜਿਹਾ ਹੁੰਦਾ ਹਾਂ। ਉਹ ਤੂੰ 10 ਰਵਾਇਤਾਂ ਕਰਨਾ ਧਾਗੇ ਨਾਲ ਨਾ ਇੰਝ ਕਰ- ਨਹੀਂ। ਨਾਲ ਨਾ ਲੱਗੀ ਉਹਦੇ ਹਾਂ ਨਾਲ ਨਾ ਲੱਗੇ ਬਿਲਕੁਲ ਮੱਥੇ ਦੇ ਲਾਗੇ ਉਹਨੂੰ ਇਦਾਂ ਨਹੀਂ ਤੇ ਜੇ ਨਾਲ ਲਾ ਕੇ ਸੱਸ ਚਮਕੇ ਮਾਰ ਲੱਗ ਜੂਗੀ ਜੇ ਨਾਲ ਲੱਗ ਗਿਆ ਤਾਂ ਫਿਰ ਦੁਬਾਰਾ ਅਗਲੇ ਦਿਨ ਫਿਰ ਸੱਸ ਬਲ ਜਾਣੀ 24 ਘੰਟੇ ਬਾਅਦ ਸਰਿਆ ਲਈ ਉਹ ਅੱਛਾ ਇਹ ਇਲਾਜ ਕਾਹਦਾ ਵਾ
ਚੱਪਣੀ ਨਹੀਂ ਯਾਰ ਦੂਜੇ ਪਾਸੇ ਚਲੀ ਗਈ। ਚੱਪਣੀ ਸਲੇਪ ਪਸੰਦ ਹੈ ਚਪਣੀ ਤੇ ਤੂੰ ਕਹਾ ਦਾਨਸ਼ ਯਾਰ ਮੇਰੇ ਝੋਲੀ ਖੈਰ ਪਾ ਦੇ ਮੈਨੂੰ ਕੋਈ ਦੱਸ ਦੇ ਕੋਈ ਫਾਦੇ ਲਾਈਫ ਚਲੀਏ ਯਾਰ ਜਾ ਕੇ ਬੜੇ ਪਰੇਸ਼ਾਨ ਆ ਉਹਦੀ ਅੰਮੀ ਧਾਹਾ ਮਾਰ ਰੋਣ ਡਈ ਕਹਿੰਦੇ ਮੇਰੇ ਬੱਚੇ ਦੀ ਚਪਣੀ ਕਿਤੇ ਅੱਗੇ ਲਿਆ ਦਿਓ ਯਾਰ ਛੱਲੀ ਲਵੇ ਕੇਰੀ ਦੀ ਯਾਰ ਇੱਕ ਗੱਲ ਦੱਸ ਤੂੰ ਡਾਕਟਰ ਵਾਂ ਕਿ ਰੇੜੀ ਲਾਈ ਛਲੀਆਂ ਦੀ 4 ਲਾਜਾ ਛਲੀ ਆ ਗਈ ਉਹ ਛੱਲੀ ਬੜੀ ਹਕਮਤ ਵਾਲੀ ਆ ਛੱਲੀ 'ਚ ਬੜੀ ਤਾਕਤ ਹੁੰਦੀ ਹੈ। ਛੱਲੀ ਹੁਣ ਕਈ ਕਿਸਮਾਂ ਚ ਨਾ, ਇੱਕ ਕੇਰੀ ਦੀ, ਇੱਕ ਉਹ ਰੇਤਾ ਦੇ ਭੁੰਦੇ ਆ, ਇੱਕ ਉਦਾਂ ਵੀ ਇੱਕ ਉਬਲੀ ਹੁੰਦੀ ਇੱਕ ਆ ਤੇਰੇ ਜਿਹੜੇ ਲਾ ਚ ਆਉਣ ਡਈ ਆ ਵੀ ਉਹ ਜਿਹੜੀ ਹੁਣ ਕਿਹੜੀ ਲੈਣੀ ਹੈ? ਉਹ ਜਿਹੜੀ ਉਹ ਕਾਲੇ ਜੀ ਸਵਾਦ ਦੇ ਵਿੱਚ ਕੇਰੇ ਵਾਲੀ। ਹਾਂ ਕੇਰੀ ਵਾਲੀ, ਉਹ ਗਰਮ ਛੱਲੀ ਦੇ ਨਾਲ ਨਾ ਟਾਇਰ ਤੇ ਥਾਣੇ ਦੇ ਵਿੱਚ ਵੜਨਾ ਰੂਤਾ ਲੈ ਅੱਛਾ ਹੁਣ ਉਹ ਛੱਲੀ ਨਾਲ ਟਾਇਰਾਂ 'ਚ ਕਰਦਾ ਥਾਣੇ 'ਚ ਵੜ ਜਾਣਾ। ਉੱਥੇ ਕਿਸੇ ਵੀ ਆਪਣੇ ਮਤਲਬ ਮੁਲਾਜ਼ਮ ਨੂੰ ਜਾਂ ਕਿਸੇ ਨੂੰ ਮਿਲ ਕੇ ਆਣ ਕੇ ਤੂੰ ਗੋਲ ਗੱਪਿਆਂ ਦੀ ਪਲੇਟ ਖਾ ਲੈ। ਸਹੀ ਮੁਲਾਜ਼ਮ ਨੂੰ ਮਿਲਣਾ ਸ਼ਰਤ ਇਹ ਆ। ਨਹੀਂ ਤੇ ਮੇਰਾ ਥਾਣੇ ਦਾ ਕੀ ਲੈਣਾ ਮਾਤਾ ਨੂੰ ਕੀ ਕਹਿਣਾ ਮੇਰੀ ਚਪਣੀ ਅੱਗੇ ਕਰਦੇ ਉਹ ਇਹ ਇੱਥੇ ਤੇ ਕੁੜੀਆ ਵਾ ਜਦੋਂ ਤੂੰ ਮਿਲਣਾ ਯਾਰ ਹਰ ਇਲਾਜ ਅੱਛਾ ਜੀ, ਵਿੱਚ ਠੀਕ ਹੈ ਖਾਣ ਪੀਣਾ ਨਹੀਂ ਹੁੰਦਾ, ਪਰ ਟੂਣੇ ਵੀ ਹੁੰਦੇ। ਇਹ ਇਲਾਜ ਕਰਦਾ ਵੈਸੇ ਭਲਾ ਉਹ ਤੂੰ ਕਿਹਾ ਜਿਹੜਾ ਉਹਦੇ ਚਪਣੀ ਪਿੱਛੇ ਆ ਗਈ। ਅੱਛਾ ਕਹਿੰਦਾ ਜਿਹੜਾ ਤੂੰ ਕਿਹਾ ਉਹਦੇ ਵੀ ਉਹ ਚਪਣੀ ਲੱਗਾ ਉੱਤੇ ਤਾਂ ਲੱਗਾ ਨਾੜ ਦਾ ਦੱਸਣ। ਨਹੀਂ ਤੇ ਮੋਟਾ ਕੋਈ ਸੈਂਸ ਕੋਈ ਯਾਰ ਇੱਕ ਮਿੰਟ ਤੁਹਾਡੀ ਕੋਈ ਰਿਸ਼ਤੇਦਾਰ ਔਰਤ ਮੁੱਛਾਂ ਵਾਲੀ ਹੈ ਵਾ? ਇੱਕ ਮਿੰਟ ਦੇਖਣਾ ਪੈਣਾ ਕੋਈ ਹੈਦਰਾਬਾਦ ਮੇਰਾ ਕੋਈ ਦੋਸਤ ਵਾ ਇੱਧਰ ਕਿਤੇ ਰਹਿੰਦਾ ਖਾਸੀਆਬਾਦ ਉਹਦੀ ਵਾਲਦਾ ਨਹੀਂ ਆਪਣਿਆਂ ਚ ਹੋਣੀ ਚਾਹੀਦੀ, ਆਪਣੀਆਂ ਚ। ਉਪੜਾ ਚ ਨਹੀਂ ਕਰਦਾ ਇਲਾਜ ਉਪੜਾ ਦਾ ਖੈਰ ਚ ਤਾਜੀ ਇਹਨਾਂ ਚ ਬੰਦੇ ਨਹੀਂ ਮੁੱਛਾਂ ਵਾਲੇ ਹੈ, ਇਹਨਾਂ ਚ ਕੁੜੀ। ਨਹੀਂ ਹੈ ਕੋਈ ਯਾਰ ਜਿਹਦੀ ਸ਼ੇਪ ਨਿਕਲੀ ਹੋਵੇ ਮਾੜੀ। ਕੋਈ ਹੈਗੀ ਆ। ਮੈਨੂੰ ਯਾਦ ਆ ਗਿਆ ਖਾਲਾ ਰੱਜੋ ਆ ਉਹਦੇ ਇੱਥੇ ਨਾ ਉਹ ਫੁੱਟਣ ਡਏ ਇੱਥੇ ਹਲ ਕਰਕੇ ਉਹ ਭਲਾ ਕਿ ਮੈਂ ਤੁਹਾਨੂੰ ਕਹਿੰਦਾ ਤੁਸੀਂ ਇੰਨਾ ਸੀ ਪੁੱਛਿਆ ਨਹੀਂ ਹੋ ਮੈਂ ਇਲਾਜ ਲਈ ਮੈਨੂੰ ਪਤਾ ਨਹੀਂ ਇਲਾਜ ਕੋਈ ਤੂੰ ਕੋਈ ਗੱਲ ਕਰਦੀ ਇਹਨਾਂ ਦੀ ਹੈ ਸਹੀ ਏਦਾਂ ਦੀ। ਮੈਨੂੰ ਵੈਸੇ ਵੀ ਨਾ ਉਹ ਹੁਣ ਉਹਦਾ ਕੀ ਕਰਨਾ ਤੂੰ ਚੜੇਲ ਦੇ ਨਾਂ ਲੈ ਲੈਣੇ ਠੀਕ ਹੈ, ਤੇ ਜਿੰਨ ਦੇ ਯੈਸ ਲੈ ਲੈਣੇ। ਵਾਹ 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 ਨੋ ਯੈਸ ਹਾਂ ਚੜੇਲ ਦੇ ਨਾਂ ਲੈ ਕੇ ਜਿੰਨ ਸੇਵ ਦਾ ਐਕਸਕਿਊਜ਼ ਮੀ ਲੈ ਲੈਣੀ। ਸਟੇਡੀਅਮ ਚਲ ਜਾਣਾ, ਕੱਚੀ ਲੱਸੀ ਦਾ ਕੂਲਰ ਨਾਲ ਭਰ ਲੈਣਾ, ਓਏ ਪਿੱਚ ਤੇ ਤਰੋਂਕ ਕੇ ਤੂੰ ਬਾਹਰ ਆ ਕੇ ਬਾਹਰਲੀ ਸਾਈਡ ਤੇ 버ਗਰਾਂ ਵਾਲਾ ਖਲੋਤਾ ਵਾ, ਉਹਦੇ ਤੋਂ 3 ਉਂਗਲਾਂ ਤੇ ਕੈਚਅਪ ਲਾ ਕੇ ਨਾ ਅੱਜ ਇੱਥੇ ਫੇਰ ਲੈਣਾ ਬਸ। ਤੇ ਧੁੱਪੇ ਲੰਮੇ ਪੈ ਜਾਣਾ, ਉੱਤੋਂ ਰਕਸ਼ੇ ਦਾ ਟਾਇਰ ਲੰਘੇਗਾ, ਇਹਨੂੰ ਆਰਾਮ ਆ ਜਾਏਗਾ। ਓ ਯਾਰ ਇੱਕ ਉਠਾਰੀ ਬਕਵਾਸ ਬੰਦ ਕਰੀ ਤੇਰੇ ਨੋ ਯੈਸ ਲੈ ਆ ਉਹ ਜਿਸ ਪੇ ਰਹਿੰਦਾ ਨਹੀਂ, ਇਹ ਸਮੈਲ ਮਾਰ ਕੇ ਨੋ ਯੈਸ ਫੇਰ ਉਹ ਟੂਣਾ ਟੂਟਕਾ ਵਾ, ਇਹ ਜ਼ਰੂਰੀ ਹੁੰਦਾ। ਯਾਰ ਮਿੱਠੇ ਤੇ ਇੱਕ ਮਿੰਟ ਬਾਸ ਯਾਰ ਚੁੱਪ ਕਰੀ ਤੇ ਜਿਹੜੀ ਤੂੰ ਔਰਤਾਂ ਪੁੱਛੀ ਮੁੱਛਾਂ ਵਾਲੀ ਮੈਨੂੰ ਗੰਦਿਆਂ ਕਰ ਲਈ ਪੁੱਛੀ ਸੀ ਉਹ ਤੇ ਮੈਂ ਵੈਸੇ ਰਾਜ ਨਹੀਂ ਆਉਣ ਡਈ ਉਹ ਨਹੀਂ ਮੈਨੂੰ ਯਕੀਨ ਮੈਂ ਪਤਲੀ ਉਹ ਕਿੜੀਆਂ ਇਹਦੇ ਕੋਲ ਜ਼ਰਾ ਪਤਾ ਕਰਨਾ ਸੀ ਬਾਕੀ ਸਾਹਿਬ। ਕਿੜੀਆਂ ਹੋ ਕੇ ਮੁੱਛਾਂ ਕੱਢੀਆਂ ਵਾ ਤੂੰ ਹੁਣ ਕੋਈ ਇਲਾਜ ਨਹੀਂ ਕਰਨ ਯਾਰ ਬਿੱਠੇ ਇੰਨੇ ਇਲਾਜ ਆ, ਤੈਨੂੰ ਮੈਂ ਇੱਕ ਹੀ ਯਾਰ ਛੱਡ ਤੇ ਯਾਰ ਬਸ ਐ ਮੈਨੂੰ ਪਤਾ ਲੱਗ ਗਿਆ ਮੇਰੇ ਮਾਮਾ ਸਹੁਰਾ ਦੀ ਬਾਸੀ ਫਸਦੀ ਆ ਫਸਦੀ ਆ ਬਸ ਐ ਹੁਣ ਐ ਨਹੀਂ ਕਰਦਾ ਵਾਪਸ ਨਹੀਂ ਆ ਹੁੰਦਾ ਵਾਪਸ 40 ਸਕਿੰਟਾਂ ਬਾਅਦ ਆਉਂਦਾ ਵਾ। ਉਹ ਭਲਾ ਕੀ ਐ ਨਹੀਂ ਹੁੰਦਾ ਅੱਕਾ ਕੜਾ ਫਸ ਜਾਂਦਾ ਉਹ ਚਿੱਟਾ ਸੂਟ ਪਾਵੇ ਉਸਤਾਦ ਜੀ, ਇੱਕ ਉਹ ਪਕਾਨਾ ਹੁੰਦਾ ਵਾ ਮੂਲੀ ਟੈਪ, ਉਹ ਕਿੰਨਾ ਹੀ ਲੰਮਾ। ਹਾਂ 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 ਆਪਣਾ ਕੀ ਕਿਹਾ ਸੀ ਹੁਣ ਮੈਂ ਕੀ ਲਿਆਣਾ? ਚਿੱਟਾ ਸੂਟ ਪਾਵੇ ਹਾਂ ਚਿੱਟਾ ਸੂਟ ਪਾਵੇ ਤੇ ਤੇਰੇ ਸਹੁਰੇ ਦਾ ਵਾ ਇਲਾਜ। ਆ ਜਿਹਦਾ ਵੀ ਇਹ ਤੂੰ ਦੱਸੋ ਉਹ ਜਿਹੜਾ ਵੀ ਸਹੁਰਾ ਵਾ ਤੇਰਾ, ਜਿਹੜਾ ਵੀ ਰਿਸ਼ਤੇਦਾਰ ਆ, ਉਹ ਲਿਆਵੇ ਪਕਾਨਾ, ਉਹਨੂੰ ਸਾਹਮਣੇ ਪਾ ਕੇ ਚਿੱਟਾ ਸੂਟ ਪਾ ਕੇ, ਉਹਦੀ ਨਾ ਏਦਾਂ ਜਦੋਂ ਉਹਨੇ ਆਉਣਾ ਵਾ ਉਦੋਂ ਇੱਕ ਲੱਤ ਤੇ ਆਵੇ, ਦੋ ਤੇ ਨਹੀਂ, ਮਤਲਬ ਠੀਕਰੀ ਖੇਲਦਾ। ਸਮਝਿਆ ਸਟਾਪੂ ਖੇਡਦਾ। ਪਹਿਲੇ ਇੱਕ ਇਦਾਂ ਕਦਮ ਚੁੱਕੇ, ਇਦਾਂ ਲੱਤਾਂ ਕਰ ਲਵੇ, ਫਿਰ ਦੂਜਾ ਚੁੱਕੇ, ਫਿਰ ਇਦਾਂ, ਫਿਰ 2-3 ਸਟੈਪ ਚੁੱਕ ਸਟਾਪੂ ਟੈਪ। ਉਹਨੇ ਪਕਾਨਾ ਫਲਾਣਾ, ਉਹਦੀ ਤਲਵਾਰ ਬਣਾ ਕੇ ਉਹਨੂੰ ਫੜਾ ਦੇ, ਸਹੀ ਹੋ ਜੂਗੀ। ਨਹੀਂ ਤਾਂ ਪਗਾਨਾ ਉਹਨੇ ਇੰਜ ਨਹੀਂ ਸੀ ਲੈਣਾ ਵਿੱਚ ਕਿ ਉਹ ਹਵਾ ਭਰੇ ਨਾ, ਹਵਾ ਨਾ ਉਹਦੀ ਤਲਵਾਰ ਬਾਅਦ ਚੋਂ ਬਣਦੀ, 2 ਘੰਟਾ ਇਹਨੂੰ ਬਣਨੀ ਹੈ। ਤੇ ਕਾ ਇਲਾਜ ਕਾਹਦਾ ਵਾ ਇਲਾਜ ਕਾਹਦਾ ਵਾ ਉਹ ਜਿਹੜੀ ਪਿੰਨੀ ਤੇ ਸਲੰਸਰ ਲੱਗਾ ਯਾਰ, ਹੋਰ ਕਾਹਦਾ? ਉਹ ਟਿੱਕੀ ਹੁੰਦੀ ਜਿਹੜੀ, ਉਹਦਾ ਟਿੱਕੀ ਟਿੱਕੀ ਉਹ ਮਰੇ ਮੈਂ ਤੈਨੂੰ ਕਿਹਾ ਜਿਹੜਾ ਵਾਸੀ ਫਸਦੀ ਆ ਇਹ ਪਬਾਸੀ ਦਾ ਵੀ ਹੈ। ਬਾਸੀ ਦਾ ਵੀ ਇਹੀ ਆ। ਹਾਂ ਆਵਾਸੀ ਦਾ ਵੀ ਇਹੀ ਆ ਹਾਂ, ਮਾਸੀ ਦਾ ਵੀ ਇਹੀ ਆ। ਫਿਰ ਅਗਲੇ ਨੂੰ ਇੱਥੇ ਸੇ ਮਖਲੂ ਹੀ ਛੱਡਦੀ ਹੈ ਕਿਹਦਾ ਵਾ? ਹਾਂਜੀ ਜਿਹਦਾ ਵੀ ਆ ਆਡੀਓ ਕਲੀਅਰ ਆਉਣ ਰਹੀ ਹੈ ਦਾਰਸ਼ ਕੋ ਦੱਸਦਾ ਹੈ ਕਿ ਤੁਸੀਂ ਦੱਸ ਦਿਓ ਤੇਰੀ ਕਜ਼ਨ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ ਯਾਰ ਇਹ ਤੇਰੇ ਯਾਰ ਮੈਂ ਤੂੰ ਗੱਲ ਨਹੀਂ ਨਹੀਂ, ਇਹ ਤੇਰੀਆਂ ਘਰ ਦੀਆਂ ਔਰਤਾਂ ਦੇ ਮਗਰ ਸਾਜੀ ਹੀ। ਉਹ ਬਾਹਰ ਤੂੰ ਨਾ ਇੱਕ ਮਿੰਟ ਗੱਲ ਸੁਣ ਤੂੰ ਸਵੇਰੇ ਮੇਰੇ ਨਾਲ ਚੱਲ ਰਾਤ ਮੇਰੇ ਕੋਲ ਰਹਿ ਦੇਖ ਲੈ ਕਿਹੜੀ ਕੀ ਕਰਨ ਰਹੀ ਹੈ ਨਹੀਂ ਭਾਵਾ ਤੂੰ ਇਲਾਜ ਤੂੰ ਰਹਿ ਉਹ ਦੇਖਣਾ ਵਿਚਾਰਾ ਉਹ ਇਲਾਜ ਤਾਂ ਹੁੰਦਾ ਲੇਕਿਨ ਇਹ ਵੀ ਪਤਾ ਹੁੰਦਾ ਬਿਮਾਰੀ ਕਿਹੜੀ ਹੈ ਤੈਨੂੰ ਇਹ ਹੁੰਦਾ ਕਿ ਮੈਂ ਇਲਾਜ ਕੋਈ ਨਾ ਕੋਈ ਦੱਸਾਂ ਇਹਦੀ ਮੈਂ ਬੂਟੀ ਕੋਈ ਨਾ ਕੋਈ ਪਾਉਣ ਦਵਾਂ ਯਾਰ ਨਹੀਂ ਯਾਰ, ਉਹ ਟੋਟਕਾ ਵਾ ਵੇਖ, ਬਿਊਟੀ ਪਾਰਲਰ ਤੇ ਸਤਾਜ ਜਿਹੜੇ ਔਰਤਾਂ ਦੇ ਇੱਥੇ ਕਲਰ ਤੇ ਟਿਸ਼ੂ ਲਾ ਕੇ ਉਹਨਾਂ ਦੇ ਵਾਲਾਂ ਨੂੰ ਰੰਗ ਲਾਉਂਦੇ ਨੇ, ਉਹ 11 ਟਿਸ਼ੂ ਲੈਣੇ। ਇਹਦੇ ਚ ਕੀ ਰੰਗ ਲੱਗੇ ਵਾਲੇ। ਹਾਂਜੀ ਰੰਗ ਤੇ ਲੱਗੇ। ਬੰਦਿਆਂ ਦੇ ਕਿਉਂ ਨਹੀਂ ਲੈ ਸਕਦੇ? ਨਹੀਂ ਬੰਦੇ ਜ਼ਨਾਨੀਆਂ ਦਾ ਇਲਾਜ ਆ ਇਹ। ਜਦੋਂ ਮੂੰਹ ਬੰਦੇ ਦਾ ਫਸਣ ਡਿਆ ਤੇ ਟਿਸ਼ੂ ਔਰ ਦਾ ਕਾਤੋਂ ਉਹ ਠੋ ਚੱਲ ਬਾਹਰ ਤੋਂ ਬਸ ਠੀਕ ਹੈ ਉਹਦਾ ਫੇਲ ਆ। ਬੋਲੋ ਕਿਹੜਾ ਇਹ ਸਿਰਫ ਜਸਟ ਇਹ ਦੇਖਣਾ ਚਾਹਦਾ ਵੀ ਇਹਦੇ ਘਰ ਚੱਲਣ ਕੀ ਡਿਆ ਵਾ ਸਹੀ ਗੱਲ ਆ। ਨਹੀਂ,
ਬਾਹਰ ਹੀ ਆ ਫਿਰ ਭਾਈ ਨਹੀਂ ਤਾਂ ਭਾਈ ਤੂੰ ਇਹ ਦੇਖ ਜੇ ਔਰਤਾਂ ਬਾਹਰ ਆ ਗਈਆਂ ਤਾਂ ਬੀੜ ਵੀ ਬਾਹਰ ਰਹਿਣ ਦੇ ਕੋਈ ਨਹੀਂ ਬਾਸ ਸਾਹਿਬ ਚੱਲ ਛੱਡੋ ਯਾਰ ਤੂੰ ਵਿੱਚ ਸਾਊਂਡ ਆ ਵਾ। ਫੋਨ ਨਹੀਂ ਗਿਆ ਤਾਜੀ ਇਲਾਜ ਕੋਈ ਤੇਰੇ ਰਿਸ਼ਤੇਦਾਰਾਂ ਚੋਂ ਤੇਰੇ ਕਿਸੇ ਨੂੰ ਵੀ ਕੋਈ ਮਸਲਾ ਬਣੇ ਨਾ ਮਿੱਠੇ ਤੂੰ ਭਲਾ ਕੀ ਕਰਨਾ ਤੂੰ ਆਪਣਾ ਸਾਰਾ ਇਦਾਂ ਕਰ ਲੈਣਾ ਖਰਾਬ ਇੱਕ ਚਾਕੂ ਲੈਣਾ ਜਿਹੜਾ ਵਿੱਚ ਦਾ ਹੁੰਦਾ ਕੀ ਤੂੰ ਹੁੰਦਾ ਨਾ ਵਿੱਚ ਬਸ ਸਪਰਿੰਗ ਵਾਲਾ ਹਾਂ ਸਪਰਿੰਗ ਵਾਲਾ ਉਹ ਲੈਣਾ ਤੂੰ ਆਪਣੇ ਸਹੁਰੇ ਦੇ ਘਰ ਜਾਣਾ ਸ਼ਾਮ ਦੇ ਟਾਈਮ ਸਸਰਾਲ ਪਾਰ ਹਾਂ ਤੂੰ ਜਿਹੜਾ ਵੀ ਤੇਰੇ ਲਾਗੇ ਆਏ ਤੇਰੀ ਇਹ ਹੀ ਹੋਣਾ ਪੜੇ ਹੋਇਓ ਅੱਜ ਮੈਂ ਮਾਰ ਦੇਣਾ ਅੱਜ ਮੈਂ ਹਾਂ, ਪੜ੍ਹੇ। 5 ਦਫਾ ਕਹਿ ਕੇ ਉਹ ਚਾਕੂ ਨਾਲ ਤੂੰ ਉਹਦੇ ਇੱਕ ਦਫਾ ਏਦਾਂ ਕਰਨਾ ਓਏ ਫੁੱਲ ਢਿੱਡ ਚ ਤੇ ਬਾਅਦ ਚ ਤੂੰ ਫਸਲ ਕੋਕ ਦੀ ਬੋਤਲ ਪੀ ਲਾ ਸਹੀ ਹੋ ਜੂ ਇਹ ਬਿਮਾਰੀ ਕਿਹੜਾ ਇਲਾਜ ਹੈ ਕਿਹੜੀ ਬਿਮਾਰੀ ਯਾਰ ਮੈਂ ਤੇਰੀ ਸਮਝ ਨਹੀਂ ਆਉਂਦੀ ਉਹਦਾ ਹੀ ਉਹ ਨਾਰ ਜਿਹੜੀ ਇੱਕ ਮਿੰਟ ਯਾਰ ਹਾਂ ਇਲਾਜ ਦੱਸੀ ਹੁਣ ਸਹੀ ਤਰ੍ਹਾਂ ਮੈਂ ਯਾਰ ਤਾਬੇਦਾਰ ਰੋਲਾ ਕੀ ਹੈ ਬੀੜ ਬਾਹਰ ਬੀੜ ਫਸਿਆ ਥੱਲੇ ਇਹ ਵਾਲਾ ਫਿਰ ਤੂੰ ਕਹਿਣਾ ਵਾ ਬੀੜ ਇਹਦੇ- ਦੀ ਬਾਸੀ ਬਾਸੀ ਫਸੀ ਆ ਬਾਸੀ ਯਾਰ ਉਹ ਭਲਾ ਕੀ ਕਰੇ ਵੇ ਮੈਨੂੰ ਲਾਜ ਆ ਗਿਆ ਸੋਰੀ ਮੈਂ ਉਹ ਬੰਬੂ ਦੇ ਨਾਲ ਨਾ ਸੁੱਤੇ ਸੋੜੇ ਦੇ ਕੰਨ ਭਰੇ ਤਾਂ ਕਾਹਦੇ ਨਾਲ ਰੇਤਾ ਬੱਬੂ ਨਹੀਂ ਹੁੰਦਾ ਰੇਤਾ ਨਾ ਹਾਂ ਉਹਦੇ ਏਦਾਂ ਕੰਨ ਜਦੋਂ ਭਰ ਗਏ ਬਾਅਦ ਚ ਵੇਖੀ ਤਾਂ ਸਹੀ ਹੋ ਜਾ ਭਰ ਕੇ ਤੇਰਾ ਠੋਕਣੇ ਨਹੀਂ ਆ ਜਾਂ ਬਸ ਜਿਹੜੇ ਜਿੰਨੇ ਚਲੇ ਗਏ ਬਸ ਠੀਕ ਪੈਰ ਨਾਲ ਗੂਠੇ ਨਾਲ ਤੂੰ ਸਲਾਈ ਲਾ ਦਵਾ ਉਹ ਇਹਦੀ ਸੱਸ ਕਰ ਰਹੀ ਕੰਮ ਆਲਰੇਡੀ ਅੱਛਾ ਜੀ ਹਾਂ ਪਰ ਨਹੀਂ ਇਲਾਜ ਕਾਹਦਾ ਵਾ ਉਹ ਯਾਰ ਉਹ ਸਲੰਸਰ ਨਹੀਂ ਪਿੰਨੀ ਉਹ ਯਾਰ ਚੱਪਣੀ ਪਿੱਛੇ ਆ ਜਾਂਦੀ ਉਹ ਹੀ ਹੋਰ ਦੱਸੀ ਯਾਰ ਉਹ ਮਾਮਾ ਹਵਾਸੀ ਫਸਦੀ ਪਹਿਲੇ ਆਹ ਤਾਂ ਕਰਵਾਉਣਾ ਨਾ। ਦੱਸ। ਯਾਰ ਬਾਸੀ ਨਾ ਹੁਣ 10 ਮਿੰਟ ਬਾਅਦ ਆਏਗਾ ਨਾ ਉਹ ਲਈ ਅੱਛਾ ਉਧਰ ਹਾਂ 10 ਮਿੰਟ ਉਧਰ ਹਾਂ। ਅੱਛਾ ਜੀ ਉਹਦਾ ਹਾਂਜੀ। ਉਹ ਇਲਾਜ ਲੱਭਾ। ਨਾ ਨਹੀਂ ਕੋਈ ਸਹੀ ਇਲਾਜ ਸੀ ਮੇਰਾ ਦਿਮਾਗ ਨਾ ਖਰਾਬ ਮੈਂ ਕਰੀ ਤੂੰ ਵਿੱਚ ਫਿਰ ਮੈਨੂੰ ਟੋਕੀ ਨਾ ਮੇਰਾ ਕੋਈ ਜ਼ੇਨ ਗਲਤ ਨਹੀਂਗਾ ਉਸਤਾਦ ਜੀ ਮੈਂ ਇਲਾਜ ਦੇ ਹਿਸਾਬ ਨਾਲ ਪੁੱਛ ਰਿਹਾ ਤੁਹਾਡੇ ਕੋਈ ਰਿਸ਼ਤੇਦਾਰਾਂ ਚ ਟਿਊਸ਼ਨ ਵਾਲੀ ਬਾਜੀ ਹੈ ਚੱਲ ਇੱਕ ਮਿੰਟ ਠਹਿਰ ਜਾ ਨਹੀਂ ਮੈਨੂੰ ਇੱਕ ਮਿੰਟ ਠਹਿਰ ਯਾਰ ਕੀ ਹੈ ਹਲੋ ਭਾਈ ਬਾਬਰ ਸਾਰੀਆਂ ਔਰਤਾਂ ਇਕੱਠੀਆਂ ਕਰ ਲਾ ਦਾਣੇ ਛਾਉਣ ਡਿਆ ਉਹਦੇ ਨਾਲ ਇਹਨਾਂ ਕੱਲੀ ਕੱਲੀ ਦੇ ਮੂੰਹ ਤੇ ਕਰਾ ਦੇ ਕਿਹੜੀ ਕੀ ਕਰਦੀ ਆ ਸੀਵੀਆਂ ਭੇਜ ਇਹਨੂੰ ਯਾਰ ਹਾਂ ਇਹ ਪੂਰੀ ਦੇ ਕੇਸ ਨੂੰ ਭੇਜ ਦੇ ਇਹਨੂੰ ਲੱਗ ਜਾ ਪਤਾ ਕਿਹੜੀ ਕੀ ਕਰਨ ਰਹੀ ਆਹੋ ਇਹ ਇਲਾਜ ਨਹੀਂ ਕਰਨ ਡਿਆ ਮੈਂ ਹਿਸਾਬ ਲਾ ਲਿਆ ਆਹੋ ਇਹ ਔਰਤਾਂ ਕਲੀਅਰ ਕਰਨ ਡਿਆ ਸਾਡੀਆਂ ਨਹੀਂ ਮਿੱਠੇ ਉਹ ਸਹੀ ਕਹਿੰਦੇ ਤੁਹਾਡੇ ਖਾਨਦਾਨ ਦੇ ਵਿੱਚ ਯਾਰ ਤੂੰ ਹੁਣ ਕਿਉਂ ਟਿਊਸ਼ਨ ਕਰ ਇਹ ਫੈਮਿਲੀ ਡਾਕਟਰ ਆ ਨਹੀਂ ਭਾਜੀ ਇਹ ਫੈਮਿਲੀ ਡਾਕਟਰ ਦਾ ਫੈਮਿਲੀ ਡਾਕਟਰ ਆ ਇਸੇ ਨੂੰ ਲੇਡੀ ਦਾ ਡਾਕਟਰ ਫੈਮਿਲੀ ਚ ਮਰਦ ਵੀ ਹੁੰਦੇ ਆ ਆਹੋ ਉਸਤਾਦ ਜੀ ਬਾਸੀ ਵਾਲਾ ਜਿਹੜਾ ਕੰਮ ਆ ਉਹ ਉਹ ਔਰਤ ਦਾ ਨਹੀਂ ਹੀ ਆ ਆ ਸਹੀ ਗੱਲ ਆ ਉਹ ਫਸੀ ਮਰਦੀ ਆ ਟਿਊਸ਼ਨ ਵਾਲੀ ਬਾਜੀ ਤੂੰ ਕੀ ਕਰਨੀ ਟਿਊਸ਼ਨ ਜਿਹੜੀ ਬੱਚਿਆਂ ਨੂੰ ਪੜ੍ਹਾਉਂਦੀ ਹੈ ਜੁਮੇਰਾਤ ਵਾਲੇ ਦਿਨ ਉਹਦੇ ਮਾਸਟਰ ਵੀ ਪੜਾਉਂਦੇ ਟਿਊਸ਼ਨ ਉਹਨਾਂ ਦਾ ਕਿਉਂ ਪੁੱਛਦੇ ਆ ਤੂੰ ਟਿਊਸ਼ਨ ਵਾਲੀ ਬਾਜੀ ਮਸ਼ਹੂਰ ਹੁੰਦੀ ਕਮੇਟੀਆਂ ਵਾਲੀ ਮਾਈ ਮਸ਼ਹੂਰ ਹੁੰਦੀ ਉਹ ਤੂੰ ਭਾਈ ਤੂੰ ਭਾਈਆਂ 'ਚ ਬਹਿਣ ਉੱਠਣਾ ਤੇਰਾ ਭਾਈਆਂ ਦਾ ਪੁੱਛ ਤੂੰ ਯਾਰ ਚਲੋ ਫਿਰ ਭੀੜ ਬਾਹਰ ਹੀ ਹੈ ਸਾਨੂੰ ਵੀ ਭਾਈ ਵੀ ਨਹੀਂ ਸਾਡੇ ਬਾਸੀ ਫਿਰ ਬੰਦੀ ਜਾਂ ਫਿਰ ਇੱਕ ਹੋਰ ਸੀਗਾ ਉਹਦਾ ਭੀੜ ਬਾਹਰ ਆ ਉਹਦਾ ਪਾਇਦਾਨ ਜਿਹਾ ਬਣਾ ਲਈਏ ਇੱਥੇ ਪੈਰ ਰੱਖ ਕੇ ਇੰਝ ਕਰਕੇ ਪੈਰ ਰੱਖ ਕੇ ਪਿਛਲੇ ਪਾਸੇ ਯਾਰ ਆਸ਼ੀਸ਼ ਬਾਸ ਦੇ ਬਾਹਰ ਰੱਖ ਲਓ। ਕੋਈ ਨਾ ਪੈਰ ਤੇ ਜਾਂ ਲਾ ਦੱਸ ਯਾਰ ਆਖਰੀ ਕੋਈ ਆਡੀਓ ਬਿਮਾਰੀ ਦੱਸੂਗਾ ਤੇ ਫੇਰ ਹੀ ਦੱਸੂਗਾ ਯਾਰ ਇੱਕ ਮੈਂ ਹੁਣ ਇਲਾਜ ਮਿੰਟ ਸੌਖਾ ਹੀ ਹੱਲ ਇੱਕ ਉਸਤਾਦ ਜੀ ਬਿੱਲੀਆਂ ਅੱਖਾਂ ਵਾਲੀ ਕੋਈ ਹੈ ਔਰਤ ਬਿੱਲੀਆਂ ਅੱਖਾਂ ਵਾਲੀ ਕੋਈ ਵੀ ਯਾਰ ਮੈਨੂੰ ਕੋਈ ਗੱਲ ਦੱਸ ਦੇ ਤੂੰ ਮੈਨੂੰ ਕੀ ਸਮਝੜਿਆ ਮੈਂ ਰੇੜੀ ਲਾਈ ਆ ਔਰਤਾਂ ਦੀ ਤੂੰ ਤਾਂ ਐ ਵੀ ਯਾਰ ਬਿੱਲੀਆਂ ਔਰਤ ਅੱਖਾਂ ਵਾਲੀ ਹੈ ਇੱਕ ਕੱਢ ਦੇ ਪੈਕ ਕਰ ਦੇ ਰਕਾਸਾ ਫਿਲਮ ਵੇਖੀ ਹਾਂ ਤੇ ਕੀ ਸਟੋਰੀ ਅੱਛਾ ਮਿੱਠਾ ਜੀ ਕੋਈ ਬਿੱਲੀਆਂ ਅੱਖਾਂ ਵਾਲੀ ਔਰਤ ਹੈ ਖਾਨਦਾਨ ਚ ਯਾਰ ਤੂੰ ਐਨਕ ਲਾਉਣੀ ਉਹਨੂੰ ਤੂੰ ਚਿਚੜੇ ਪਾਉਣੇ ਉਹਨੂੰ ਵੀ ਤੂੰ ਕੀ ਅੜ ਜਾ ਤੂੰ ਤੂੰ ਬਿੱਲੀਆਂ ਅੱਖਾਂ ਵਾਲੀ ਚੂਹਾ ਕਿਉਂ ਕਰਨਾ ਕੀ ਕਰਨਾ ਦੱਸ ਦੇ ਯਾਰ ਧੁੱਪੇ ਬਿਠਾ ਕੇ ਨਾ ਉਸਤਾਦ ਜੀ ਬਿੱਲੀਆਂ ਅੱਖਾਂ ਵਾਲੀ ਔਰਤ ਯਾਰ ਜੇ ਬਾਕੀ ਲਵਾਤ ਮੈਂ ਕਰ ਲਵਾਂ ਔਰਤ ਤੂੰ ਘਰੋਂ ਪਾ ਲਵੇਂ ਰਾਜ ਹੋ ਜਾਏਗਾ ਫਿਰ ਉਹ ਬਿੱਲੀਆਂ ਅੱਖਾਂ ਦੀ ਹੈ ਉਹ ਕਾਲੀਆਂ ਲਈ ਬੜੀ ਮੁਸ਼ਕਲ ਲੱਗਦੀ ਯਾਰ ਤੁਸੀਂ ਕਾਲੀਆਂ ਦੇ ਦੋ ਪਾ ਲਓ ਨਾ ਬਿੱਲੀ ਨਹੀਂ ਰਹਿਣ ਭਾਜੀ ਤੁਸੀਂ ਇਲਾਜ ਕਰਾਣਾ ਹੀ ਨਹੀਂ ਤੁਸੀਂ ਘਰੋਂ ਇਲਾਜ ਕਰਾਣ ਆਏ ਹੀ ਨਹੀਂ ਬਸ ਯਾਰ ਤਾਂ ਬਾਅਦ ਕੋਈ ਤੇ ਇੱਕ ਦੋ ਇਲਾਜ ਤੇ ਕਰਦੇ ਇਲਾਜ ਯਾਰ ਤੂੰ ਪਹਿਲੇ ਕਰ ਲੈ ਕੋਈ ਲਾਜ ਹੀ ਮੈਂ ਪੁੱਛੀ ਤਾਂ- ਜਾਣਾ ਲਾਜ ਪੁੱਛ ਤੇਰੀ ਮੈਮਰੀ ਫੁੱਲ ਹੋ ਗਈ ਉਹਦੇ ਲਾਜ ਜਾਣਾ ਨਹੀਂ ਹੈਗਾ ਹੁਣ ਚਲੋ ਸਾਰਿਆਂ ਨੂੰ ਜਾ ਕੇ ਹੁਣ ਡੇਲੀ ਤਾਂ ਨਹੀਂ ਦੱਸਦਾ ਇਲਾਜ ਤੂੰ ਰੱਖ ਲਾ ਤੂੰ ਉਹਦੀ ਵਿਚਾਰੇ ਦੀ ਉਹਦਾ ਕੋਈ ਇਲਾਜ ਰੱਖ ਉਹਦੀ ਲਾਜ ਰੱਖ ਲਾ ਤੂੰ ਆਹੋ ਡੇਲੀ ਨਹੀਂ ਬਾਬਾ ਜੀ ਮੌਤ ਚਾਹੁੰਦੇ ਡੇਲੀ ਨਹੀਂ ਇਲਾਜ ਦੱਸਦਾ ਅੱਜ ਜਿੰਨਾ ਮੌਤ ਚ ਆ ਕੇ ਉਹਨਾਂ ਨੇ ਤੈਨੂੰ ਤੇਰੀਆਂ 50 ਨਸਲਾਂ ਬਿਮਾਰ ਹੋਣੀਆਂ ਜਿਹੜੀਆਂ ਉਹਨਾਂ ਦਾ ਇਲਾਜ ਦੱਸਦਾ ਤੂੰ ਹਾਲੇ ਵੀ ਪੁੱਛੀ ਜਾਣਾ ਉਹਨਾਂ ਨੂੰ ਇੱਕ ਦੋ ਉੱਤੋਂ ਤੇਰੇ ਘਰ ਦੇ ਸਾਰੇ ਮਸਲੇ ਇੰਨੇ ਏਰੀਏ ਦੇ ਆਲੇ ਦੁਆਲੇ ਹੀ ਆ ਮੈਂ ਹੁਣ ਕਿਸੇ ਦਾ ਕੰਨ ਵਗ ਗਿਆ ਕਿਸੇ ਦਾ ਬੋਲ ਇੰਜ ਹੋ ਗਿਆ ਕਿਸੇ ਦਾ ਇੰਜ ਹੋ ਗਿਆ ਕਿਸੇ ਦਾ ਬੀੜ ਤੇਰੇ ਹੋਰ ਥੱਲੇ ਜਿਸਮ ਤੇ ਕਿਤੇ ਕਿਸੇ ਦੀ ਕੋਈ ਲੱਤ ਬਾਂਹ ਨਹੀਂ ਹੁਣ ਟੁੱਟਦੀ ਮੈਂ ਨਹੀਂ ਉਸਤਾਦ ਜੀ ਸਾਰੇ ਮਸਲੇ ਚੱਪੜੀ ਆ ਰੀੜ ਦੀ ਹੱਡੀ ਨਹੀਂ ਰੀੜ ਦੀ ਮੇਰੇ ਤਾਏ ਦੀ ਇੱਥੋਂ ਕਰਕੇ ਕੁੰਡੀ ਜੀ ਬਾਹਰ ਆਈ ਹੋਈ ਆ ਉਹ ਜਿਸਮ ਦੇ ਹਿੱਸੇ ਤੇ ਬਾਹਰ ਸਹੀ ਹੋ ਰਿਹਾ ਤਾਂ ਉੱਥੇ ਚਾਬੀਆਂ ਚੁਬੀਆਂ ਟੰਗ ਲਿਆ ਕਰੋ ਕੰਮ ਆ ਉਹਨੂੰ ਪੁੱਠਾ ਕਰਕੇ ਕੰਨ ਨਾਲ ਲਾ ਦੋ ਉਹਦੇ ਤੇ ਛਾਪਰ ਛੁਪਰ ਟੰਗ ਲਿਆ ਤੇ ਤੈਨੂੰ ਕੁੰਡੀ ਟੈਪ ਬਣਾ ਲਓ ਤੇ ਉਹਨੂੰ ਰੈਂਡਰ ਰਹਿ ਕੇ ਰਗੜ ਓਏ ਹੁਣ ਪਤਾ ਕੀ ਮੇਰੀ ਮਾਸੀ ਨੇ ਆਪ ਤਜਰਬਾ ਕੀਤਾ ਥੌੜਾ ਮਾਰਿਆ ਉਹ ਟੁੱਟ ਗਈ ਤੜਕੀ ਉਹਦਾ ਕੋਈ ਇਲਾਜ ਦੇ ਬਾਅਦ ਕੋ ਦੱਸਦੇ ਆ ਨਹੀਂ ਤਾਂ ਜੀ ਦਾਈ ਦਾ ਕੰਮ ਕਰਦੇ ਨੇ ਤੁਹਾਡੇ ਰਿਸ਼ਤੇਦਾਰਾਂ ਚੋਂ ਹਾਂਜੀ ਦਾਈ ਜਾਂ ਨਰਸ ਇੱਕ ਮਿੰਟ ਮੈਂ ਤੇਰੀ ਨਾ ਆਪਣੀ ਅੰਮੀ ਨਾਲ ਵੀਡੀਓ ਕਾਲ ਕਰਾਉਣਾ ਨਹੀਂ ਯਾਰ ਨਾ ਦਿਖਾ ਦੂਗੀ ਨਾ ਉਹ ਇਹੀ ਤੇ ਚਾਹ ਰਿਹਾ
ਮੈਂ ਉਹੀ ਤਾਂ ਯਾਰ ਪਰੇਸ਼ਾਨ ਆ ਵੀ ਤੂੰ ਕਰਨਾ ਕਰਾਉਣਾ ਕੀ ਆ। ਟਿਊਸ਼ਨ ਵਾਲੀ ਮਾਈ, ਦਾਈ, ਪਾਰਲਰ ਮੁੱਛਾਂ ਵਾਲੀ ਔਰਤ, ਸਾਡੀ- ਪਾਰਲਰ ਵਾਲੀ ਔਰਤ। ਇਹ ਸਾਰੀਆਂ ਕਾਬਲੇ ਇhtਰਾਮ ਉਹ ਹੈ ਨਹੀਂ ਪੇਸ਼ੇ। ਤੂੰ ਯਾਰ ਇਲਾਜ ਕਰ, ਤੂੰ ਮੇਰੇ ਤੇ ਕੋਈ ਪਰਚਾ ਕਰਾਉਣਾ ਵਾ। ਪਰਚਾ ਨਹੀਂ ਕਰਾਣਾ, ਉਹਦੇ ਕੋਲ ਉਸਤਾਦ ਜੀ ਚੀਜ਼ਾਂ ਹੁੰਦੀਆਂ, ਇੰਸਟਰੂਮੈਂਟ ਹੁੰਦੇ, ਦਵਾਈਆਂ ਹੁੰਦੀਆਂ, ਫਸਟ ਏਡ ਹੁੰਦਾ, ਸਾਰਾ ਕੁਝ ਹੁੰਦਾ, ਉਹ ਜ਼ਰੂਰੀ ਹੈ। ਭਾਜੀ ਅਸੀਂ ਆਪਣੀਆਂ ਘਰ ਦੀਆਂ ਔਰਤਾਂ ਦੇ ਵਜ੍ਹਾ ਤੋਂ ਕੋਈ ਇਲਾਜ ਨਹੀਂ ਕਰਾਉਣਾ। ਅਸੀਂ ਆਪਣੇ ਘਰ ਦੀਆਂ ਔਰਤਾਂ ਦੇ ਜਿਹੜਾ ਨਾ ਉਹ ਨੁਸਖਾ ਨਹੀਂ ਸਾਨੂੰ ਕੋਈ ਪਾਉਂਦੇ। ਮਰਦਾਨਾ ਇਲਾਜ ਹੈਗਾ ਤਾਂ ਦੱਸ। ਉਹ ਬੜੇ ਇਲਾਜ ਆ ਮਿੱਠੇ। ਮੈਂ ਆਪਣੇ ਘਰ ਕੀ ਔਰਤੋਂ ਨੂੰ ਚਲੋ ਨੁਸਖਾ ਠੀਕ ਨਹੀਂ ਹੈ। ਬਣਾਉਂਗਾ। ਤੇਰਾ ਕੋਈ ਰੂਟ ਐਪ ਕਜ਼ਨ ਹੈ ਵਾ ਹਾਂ ਜਿਹਦੇ ਮੂਰੇ ਥੋੜਾ ਜਿਹਾ ਔਰਤ ਤੋਂ ਹਿੱਲਿਆ ਬਸ। ਕਿਉਂ ਜੀ ਹੈ ਉੱਥੇ ਕੀ ਆ? ਮੈਂ ਰੂਹ ਦਾ ਮੰਨਿਆ ਨਾ, ਇਹਨੇ ਔਰਤ ਵੀ ਲੈ ਜਾਣੀ। ਹਾਂ ਰੂਟ ਐਪ ਖੁਦ ਬਾਹੋ ਦੇਖਿਆ ਨਹੀਂ ਕਦੀ ਯਾਰ ਕਦੀ ਕੋਈ- ਇਹਨੂੰ ਨਹੀਂ ਚੱਲਦਾ। ਇਹਨੂੰ ਨਹੀਂ ਚੱਲਣਾ। ਨਾਲੇ ਬਾਅਦ ਜੀ ਤੁਸੀਂ ਫੀਸ ਲਿਆ ਕਰੋ ਆਪਣੇ ਪਿਛਲੇ ਉਹ ਯਾਰ ਇੱਕ ਵੀ ਕਰਨ ਉਦਾਂ ਹੀ ਤੁਹਾਨੂੰ ਫਾਇਦਾ ਸਵਾਬ ਹੋਏ। ਓਏ ਕਰਨ ਉਦਾਂ ਹੀ ਔਜਲਾ ਦੱਸ। ਕੋਈ ਵੀ ਕਰ ਲਾ ਮਿੱਠੇ, ਤੂੰ ਕੋਈ ਵੀ ਤੇਰੇ ਡਕਾਰ ਤੇ ਨਹੀਂ ਫਸਦਾ ਕਿਸੇ ਦੇ। ਡਕਾਰ ਫਸਦਾ ਮੇਰੇ ਗਲੇ ਦਾ ਮਸਲਾ। ਬਾਤ ਵਿੱਚ ਜਦੋਂ ਵੀ ਡਕਾਰ ਫਸੇ ਤੇਰਾ ਡਾਕੂ ਦੇ ਨਾਲ ਪੇਚਾ ਲਾ ਲੈਣਾ। ਯਾਰ ਡਾਕੂ ਕਿੱਥੇ ਗੁੱਟੀਆਂ ਡਰਦੇ ਫਿਰਦੇ ਆ। ਉਹਨੂੰ ਕਹਿਣਾ ਨਾ ਡਾ। ਹਾਂ ਵੀ ਮੇਰੇ ਭਾਈ ਮੇਰਾ ਮਸਲਾ ਬਣਿਆ, ਡਾਕੂ ਤੋਂ ਡਾਉਣੀ ਪੈਣੀ ਆ। ਸਪੀਡ ਬ੍ਰੇਕਰ ਵਾਲਾ ਦਾ ਇੱਕ ਪੇਚਾ ਲਾ ਲਾ ਉਹਨਾਂ ਬਾ ਠੀਕ ਹੈ, ਤੂੰ ਉਸ ਤੋਂ ਬਾਅਦ ਕਦੀ ਵੀ ਨਹੀਂ ਹੋਏਗਾ ਵੇਖ ਲਈ। ਤੇ ਸ਼ਨੀ ਕੁਝ ਖਾਣਾ ਖੁਣਾ ਕੋਈ ਉਹ ਨਹੀਂ ਨਹੀਂ ਇਹ ਬਹੁਤ ਹਿਚਕੀ ਵਾਲਾ ਵਾ। ਹਿਚਕੀ ਵਾਲੇ ਚ ਖਾਈਦਾ ਨਹੀਂ ਕੁਛ। ਖਾਈਦਾ ਨਹੀਂ ਹੈ। ਅੱਗੇ ਹਿਚਕੀ ਆਉਂਦੇ ਹੀ ਉੱਤੋਂ ਤੈਨੂੰ ਚੱਲੀ ਖਵਾ ਦੇਵੇ। ਵਾਹ ਵਾਹ ਐ ਵਾਹ ਸਮਝ ਆ ਗੱਲ। ਖੁਸ਼ਕ ਡੱਟੂ ਲਵੇ। ਹਾਂ ਮਤਲਬ ਜਿਹੜਾ ਪਾਣੀ ਚੋਂ ਕਾਫੀ ਦੇਰ ਦਾ ਨਿਕਲਿਆ ਹੋਵੇ, ਹਾਂ ਸੁੱਕ ਗਿਆ ਹੋਵੇ, ਮਿੱਟੀ ਲੱਗੀ ਹੋਵੇ ਧੁੱਪੇ ਬੈਠਾ ਹੋਵੇ, ਮਿੱਟੀ ਲੱਗੀ ਹੋਵੇ, ਉਹਨੂੰ ਮਾਰ ਲੈਣਾ ਉਹਨੂੰ। ਮਾਰ ਕੇ ਉਹਨੂੰ ਬਿਲਕੁਲ ਇਦਾਂ ਸਟicker ਜਿਹਾ ਉਹਦਾ ਬਣਾ ਲੈਣਾ ਉਹਨੂੰ ਸਾਰੇ Press ਕਰ ਲੈਣਾ। ਹਾਂ ਡੱਡੂ ਨੂੰ ਕੱਢ ਲੈਣਾ, ਵਿੱਚੋਂ ਕੱਢ ਕੇ ਉਹਦੇ ਨਾਲ ਤੂੰ ਉਹਨੂੰ ਧੁੱਪੇ ਰੱਖ ਦੇਣਾ, ਸੁਕਾ ਕੇ ਪੀਸ ਕੇ ਉਹਦੀ ਡੀ ਬਾਣੀ ਆ। ਉਸ ਤੋਂ ਬਾਅਦ ਇੱਕ ਓਵਰ ਕਰਾ ਦੋ ਸਹੀ ਹੋ ਜਾਊਗਾ। ਦੀ ਵਾਹ ਕੇ ਕੋਬਰ ਕਰੋੜੀ ਹੈ ਮਿੱਠਾ ਹੀ ਸੁਣ ਲਓ ਇਹ ਮੁਫੀਦ ਵਾਹ ਕਹਿੰਦੇ ਯਾਰ। ਯਾਰ ਤੂੰ ਦੱਸ ਸਮਝ ਯਾਰ ਆਉਂਦਾ ਯਾਰ। ਯਾਰ ਤੂੰ ਕੋਈ ਵੀ ਮਿੱਠੇ ਚੂਰਨ ਇੱਥੇ ਬੰਨ ਕੇ ਨਾ ਤੂੰ ਰੱਖ ਦੇ। ਆਹੋ ਲੱਕ ਤੇ ਮਿੱਠੇ ਚੂਰਨ ਬੰਨ ਕੇ ਤੇ ਮੁਜਰਾ ਕਰ ਲੈ। ਕਿਹੜੇ ਗਾਣੇ ਬੁਝਣਾ ਦੇ ਕੋਈ ਵੀ ਗੀਤ ਲਾ ਅਗਲੇ ਲੈ। ਸਟੈਪ ਤੋਂ ਪਹਿਲੇ ਤੈਨੂੰ ਰਾਮ ਯਾਰ ਉਹ ਖਾਣ ਪੀਣ ਵਾਲੇ ਵੀ ਦੱਸ ਨਾ, ਉਹਨੂੰ ਤਾਂ ਸਾਰੇ ਦੂਸਰੇ ਦੱਸੀ ਜਾਂਦੇ ਆ, ਕੋਈ ਭਰੇ ਕੋਈ ਦਲੀਆ, ਕੋਈ ਦਾਲ ਆਟਾ, ਕੋਈ ਇਹ ਵੀ ਦੱਸਿਆ ਕਰ ਵਿੱਚ। ਯਾਰ ਤੂੰ 10 ਕਰੇਲਾ ਵਾਪਰ ਇੱਥੇ 10 ਉਂਗਲੀਆਂ ਤੇ ਚੜਾ ਲੈਣੀ, ਹਾਂ ਤਾਰੀ ਮਾਰਨੀ। ਪੁਰਨ ਨਾ ਹਾਂ, ਉਹ ਭੋਰਨੇ ਆ, ਉਹ ਜਿੰਨੀ ਛੇਤੀ ਭੋਰੂਗੇ ਉਨੀ ਛੇਤੀ ਤੂੰ ਲਾ ਦੇ। ਕਾਹਦਾ ਇਲਾਜ ਕਹਦਾ ਵਾ? ਯਾਰ ਕੋਈ ਵੀ ਤੂੰ ਮੈਨੂੰ ਹਿਚਕੀ ਦਾ ਆਏ ਜੀ ਏ ਹੁਣ ਸਹੀ ਆਇਆ ਕਿ ਨਹੀਂ? ਪਹੁੰਚ ਗਿਆ ਕਲੈਪ ਡਾਕਟਰ। ਕਲੈਪ ਐਂਡ ਤੋਂ ਸਹੀ ਹੋਇਆ ਸੀ ਜਦੋਂ ਵਾਈਂਡ ਅਪ ਦੇਣ ਲੱਗੇ। ਹੁਣ ਕੋਈ ਹੈ ਇਲਾਜ? ਮੇਰੇ ਕੋਲ ਇਲਾਜ ਬੜੇ, ਪਰ ਮੇਰੇ ਕੋਲੋਂ ਨਹੀਂ, ਫਿਰ ਭਾਈ ਉਹੀ ਆ ਮੇਰੇ ਤੂੰ ਕੋਲ। ਉਹ ਨਾ ਕਰ ਯਾਰ, ਤੂੰ ਸਿੱਧਾ ਇਲਾਜ ਦੱਸ। ਓਏ ਯਾਰ ਜ਼ਿੰਦਗੀ ਬਚਾਉਣ ਵਾਸਤੇ ਬੜਾ ਕੁਝ ਕਰਨਾ ਕੁਛ ਪੈਂਦਾ ਵਾ। ਕਰਨਾ ਕੀ ਹੋ ਗਿਆ ਇਹਦਾ ਗੱਦਾ ਹੋ ਕੇ ਜ਼ਿੰਦਗੀ ਬਚਾਈ, ਇਹਦਾ ਮਰ ਜਾਓ ਮਰਾ ਵਾਲਾ ਉਹਦੀ ਗੱਲ ਤਾਂ ਸੁਣ ਲੈ ਨਹੀਂ, ਨਾ, ਮੈਂ- ਜਿਹੜਾ ਤੇਰੇ ਫਾਇਦੇਮੰਦ ਹੋਵੇ ਸ਼ਾਇਦ ਤੂੰ ਬਚ ਇਹ ਜਾਵੇਂ। ਤੂੰ ਕਹਿੰਦੇ ਤਾਂ ਉਹਨੂੰ ਹੁਣ ਨਹੀਂ ਮੈਂ ਸੁਣਨੀ। ਦੱਸ 10,000 ਪੁੱਛ ਨਹੀਂ ਤੂੰ। ਭਰਾਵਾ, ਆਪਣੇ ਕੋਲ ਓ ਕੋਈ ਯਾਰ ਤੂੰ ਦੱਸ, ਮੈਂ ਅਸੀਂ ਖੁੱਲੇ ਦਿਲ ਦੇ ਮਾਲਕ ਆ, ਅੱਲਾ ਖੈਰ ਕਰੇਗਾ। ਤੂੰ ਗੰਦਗੀ ਨਾ ਵਿੱਚ ਪਾ। ਗੰਦਗੀ ਕੋਈ ਨਹੀਂ, ਮੇਰੇ ਜ਼ਿਹਨ 'ਚ ਗੰਦਗੀ ਨਹੀਂ ਤੂੰ ਲੈ ਕੇ ਜਾਂਦਾ ਉਧਰ ਨੂੰ। ਇਲਾਜ ਦੇ ਨਜ਼ਰੀਏ ਨਾਲ ਉਸਤਾਦ ਜੀ ਵਿੱਚੋਂ ਤੈਨੂੰ ਪਤਾ ਤੀਲੀ ਲਾ ਦਿੰਦੇ ਗੱਲ ਕਿ ਨਹੀਂ ਲਾਉਂਦੇ, ਤੂੰ ਲਾਉਂਦੇ ਆ। ਤੇਰੀ ਕਰ ਕਿਸੇ ਗੱਲ ਕਰ। ਕੁਜ਼ਨ ਦੇ ਨੰਬਰ ਦੇ ਐਂਡ ਤੇ 073 ਅੰਦਰ ਹਾਂ ਦੱਸ। ਆਉਂਦਾ ਵੀ ਹੋਵੇ ਤੂੰ 100 ਦਾ ਸੌ ਲੋਡ ਦੀ ਸਿਮ ਭੇਜਣਾ, ਹੋਵੇ। ਲੋਡ ਭੇਜਣਾ 100 ਦਾ। ਤੂੰ ਮੈਨੂੰ ਗੱਲ ਦੱਸ, ਤੂੰ ਮੈਨੂੰ 2 ਖਰਾਕਾਂ ਬਣਾ ਕੇ ਦੇਣੇ ਕਿ ਰਿਸ਼ਤਾ ਭੇਜਣਾ ਵਾ? ਉਹ ਯਾਰ ਮਿੱਠੇ ਇੰਨੇ ਥਾਂ ਲਾ ਜੋ ਤੂੰ। ਯਾਰ ਉਹਦੀ ਗੱਲ ਸੁਣ, ਕਹਿੰਦਾ ਕਿਸੇ ਕਜ਼ਨ ਦੇ ਐਂਡ ਤੇ 073 ਆਉਂਦਾ। ਵੀ 073 ਨਾ ਵੀ ਆਉਂਦਾ ਹੋਵੇ। ਹੁਣ ਮੈਨੂੰ ਜਾਣ ਕੇ ਤੈਨੂੰ ਸੱਚਿਆ ਕਰਨ ਵਾਸਤੇ 73 ਲਿਆਉਣਾ ਪੈਣਾ। ਮੇਰੀ ਕਜ਼ਨ ਸਾਰੀਆਂ 골ਡ ਨੰਬਰ ਆ 8 ਨਹੀਂ ਹੁਣ ਕੀ ਬਿਮਾਰੀ ਤੇ ਹੁਣ ਕਿਹਦਾ ਤੈਨੂੰ ਇਲਾਜ? ਕੀ ਬਿਮਾਰੀ ਕੀ ਤੈਨੂੰ? ਬਿਮਾਰੀ ਤਾਂ ਕੋਈ ਵੀ ਨਹੀਂ। ਮੈਂ ਕਿਹਾ ਯਾਰ 60 ਮਿੰਟ ਕੱਢਣੇ, ਉਹ ਕਿੱਦਾਂ ਕੱਢਣੇ? ਤੇਰੇ ਮਿਹਰਬਾਨੀ ਤੂੰ ਕਢਾਤੇ ਨਹੀਂ ਹੁਣ ਕੋਈ ਮਸਲਾ ਤੇ ਨਹੀਂ। ਮਸਲਾ ਕੋਈ ਨੀ, ਤੰਦਰੁਸਤ ਆ ਮੈਂ ਹੁਣੇ ਸਾਰਾ ਕੁਝ ਠੀਕ ਕਰ ਦੇਣਾ। ਬਾ ਠੀਕ ਹੈ। ਅੱਲਾ ਕਹਿ ਕੇ ਤੇ ਤੂੰ ਸੁਣਾ ਕੇ ਤਾਂ ਤੈਨੂੰ ਕੋਈ ਮਸਲਾ ਤੇ ਨਹੀਂ? ਹਾਂ। ਯਾਰ ਜਦੋਂ ਜੰਗ ਲੱਗੇ ਨਾ, ਜਿਹੜਾ ਸਭ ਤੋਂ ਅੱਗੇ ਫੌਜੀ ਉਹਨੂੰ ਤੂੰ 4 ਚੁੰਮੀਆਂ ਦੇਣੀਆਂ, ਤੇ ਤੇਰੀ ਜ਼ਿੰਦਗੀ ਦਾ ਹਰ ਮਸਲਾ ਹੱਲ ਹੋ ਜਾਏਗਾ। ਹੋ ਗਿਆ ਬੇਟੀ ਚੁਆ ਹੋ ਗਿਆ ਫੇਰ। ਨਹੀਂ ਤੂੰ ਦੱਸੀ ਨਾ ਆਪਣੀ ਮਰਦ ਦੀ ਦੁਕਾਨ ਮਰੀਜ਼ ਆ, ਮਰੀਜ਼ਾਂ ਨੂੰ ਨਹੀਂ ਮਾਰਦੇ ਉਹ। ਤੇ ਇਹ ਵੀ ਹੁਣ ਦੱਸ ਦੋ ਕੱਲੀਆਂ ਚੁੰਮੀਆਂ ਹੀ। ਤੇ ਜੰਗ ਜੋ ਨਾ ਮਨਾਦੀ ਕਰੇ, ਉਹ ਮਰੀਜ਼ ਪਿੱਛੇ ਹੋ ਜਾ ਬਈ। ਯਾਰ ਯਾਰ ਬਜ਼ੁਰਗ ਖਵਾਤੀਨ ਸਾਜੀ ਹੁਣ ਤੇ ਨਹੀਂ ਨਾ ਗਲਤ ਕੋਈ ਗੱਲ। ਹਾਂ ਹੈ ਤੇ ਖਵਾਤੀਨ ਹੀ ਆ ਨਾ। ਹਾਂ ਅੱਛਾ ਮੇਰੀ ਗੱਲ ਸੁਣ, ਬਜ਼ੁਰਗ ਜੋ ਖਵਾਤੀਨ ਬਜ਼ੁਰਗ ਹੋ ਗਈ, ਸੈਟਿੰਗ ਸਾਰੀ ਚੇਂਜ ਹੋ ਜਾਂਦੀ ਹੈ। ਉਹ ਗਾਲ ਬੰਦਾ ਉਦਾਂ ਹੀ ਹੁੰਦਾ। ਹੁਣ ਦੇਖ ਤੁਹਾਡੀ ਬਾਸੀ ਫਸੀ ਹੈ ਹੈ ਹਾਂ ਓਏ ਤੁਹਾਡੀ ਬਾਸੀ ਕਿਹਦੇ ਨਾਲ ਫਸੀ? ਯਾ ਬਈ ਯਾਰ ਰਾਜ ਫਸ ਜਾਂਦੀ ਭਾਜੀ। ਦੇਖੋ ਉਸਤਾਦ, ਰਾਹ ਚ ਕਿਹੜੇ ਰਾਹ ਚ ਕਿੱਥੇ ਜਾ ਰਹੀ ਸੀ ਬਸ? ਉਹ ਬਿਮਾਰੀਆਂ ਵੱਲ ਕਰ ਦੱਸ ਰਿਹਾ ਵਾ, ਤੁਸੀਂ ਗੌਰ ਨਹੀਂ ਕਰ ਰਹੇ। ਬਾਸੀ ਫਸੀ ਆ ਉਹਦੀ। ਆਜ ਇਸ ਗੱਲ ਦਾ ਜ਼ਿਆਦਾ ਦੁੱਖ ਮਾਸੜ ਨੂੰ ਹੋ ਰਿਹਾ। ਹਾਂਜੀ ਓਏ ਓਏ ਬਾਸੀ ਮਾਂ ਕੀ ਤੇ ਬਾਸੀ ਕੀ? ਹਾਂ ਹਾਂਜੀ ਓਏ ਹੋਏ ਹੋਏ। ਬੇਟੇ ਅੱਗੇ ਤੋਂ ਨਾ ਤੂੰ ਬਾਹਰੋਂ ਕਿਤੋਂ ਇਲਾਜ ਕਰਾ ਲੇਗਾ, ਇੱਥੇ ਤੂੰ ਮੈਂ ਉਹ ਹਿਸਾਬ ਲਿਆ। ਬਿਮਾਰੀ ਦੱਸ ਕੇ ਗੰਦਾ ਹੁੰਦਾ। ਆਹੋ ਘਰ ਕਾ ਡਾਕਟਰ ਲਲਕਾ ਢਾਏ ਰਹਿ ਦੇ ਪੁਰ ਕਰਾਓ। ਬਾਸੀ ਅੱਧੀ ਮਾਂ ਹੁੰਦੀ ਪਤਾ ਤੈਨੂੰ? ਹਾਂਜੀ ਹਾਂ ਤੂੰ ਸਮਝ। ਮਾਂ ਕੀ ਤੇ ਬਾਸੀ ਕੀ? ਹਾਂਜੀ
ਤੂੰ ਇਹ ਨਹੀਂ ਸਮਝਦੇ ਆ ਦੋ ਵਾਰੀ ਸਮਝ ਜਿੱਥੋਂ ਕੋ ਮੇਰੀ ਮਾਸੀ ਮਾਂ ਉੱਥੇ ਨਹੀਂ ਚਾਹਦਾ ਮੈਂ ਵੀ ਇੰਨੀ ਮਾਂ ਅੱਧੀ ਮਾਸੀ ਤੂੰ ਤਾਂ ਹੈਪਰ ਹੋਂਦਿਆਂ ਵਾ ਮਿੱਠੇ ਤੰਦਰੁਸਤ ਹੋਣ ਵਾਸਤੇ ਬੰਦੇ ਲਾਲ ਬੇ ਖਾ ਜਾਂਦੇ ਆ ਦਾਣੇ ਚ ਭਾਈ ਸੱਪ ਮੈਂ ਖਾ ਮਾਫੀ ਜਾਂਦੇ ਆ ਮੰਗਦਾ ਕਾਲੂ ਜੀ ਇਹਨਾਂ ਕੋਲੋਂ। ਮੈਂ ਜਿਸ ਨੀਅਤ ਨਾਲ ਮੈਂ ਕਿਹਾ ਸੀ ਭਰਾ ਨੂੰ ਸ਼ਿਫਾ ਮਿਲ ਜੇ, ਲੇਕਿਨ ਉਹਨੇ ਸਾਡੀ ਇਸ ਨੀਅਤ ਨਾਲ ਕਰਨਾ ਸੀ, ਤੇਰੀ ਨੀਅਤ ਸਾਫ਼ ਸੀਗੀ। ਅਸੀਂ ਚਾਹੁੰਦੇ ਸੀ ਤੇਰੇ ਕਜ਼ਨ ਦੀ ਲੱਤ ਜਿਹੜੀ ਸਲੰਸਰ ਨਾਲ ਸਾਫ਼ ਲੱਗੀ ਉਹ ਰਹਿਣ ਦੇ ਯਾਰ ਇੱਕ ਕਜ਼ਨ ਦੀ ਲੱਤ ਠੀਕ ਕਰਦਿਆਂ ਤੂੰ ਪਤਾ ਨਹੀਂ ਕਿੰਨੀਆਂ ਕਜ਼ਨਾਂ ਦਾ ਉਹਦਾ ਹਿਸਾਬ ਲਾ ਰਹੀ। ਮੇਰਾ ਕੋਈ ਐਸਾ ਜ਼ੇਨ ਨਹੀਂ। ਤੇਰਾ ਜ਼ੇਨ ਭਾਵੇਂ ਨਹੀਂ ਹੈ, ਲੇਕਿਨ ਮੈਨੂੰ ਫੀਲ ਉਦਾਂ ਹੀ ਹੋਇਆ। ਮੈਨੂੰ ਦੱਸ, ਇਹ 3 ਖੁਰਾਕਾਂ ਤੂੰ ਬਣਾ ਕੇ ਦੇਣੇ ਲੱਤ ਦੀਆਂ, ਉਹ ਚ ਜ਼ਨਾਨਾ ਕਾ ਤੋਂ ਔਰਤ ਕਾ ਤੋਂ ਪਾਉਂਦੇ ਆ ਯਾਰ ਇਹ ਟੋਟ ਕੇ ਹੈ ਨਾ ਫਿਰ। ਟੋਟ ਕੇ ਨਹੀਂ ਹੈਗੇ, ਉਹ ਕਰੀ ਪਤਾ ਵਾ ਯਾਰ ਔਰ ਤਾਂ ਡਾਕਟਰ ਨਹੀਂ ਟੋਟ ਕੇ ਦੀ ਆੜ ਦੇ ਵਿੱਚ ਨਾ ਮੈਨੂੰ ਇੱਥੇ ਛੱਡ ਜਾਣਾ ਸੀ। ਨਹੀਂ 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 ਤੂੰ ਮੋਟਰਸਾਈਕਲ ਕੱਢ ਕੇ ਇਸ ਕਿਸੇ ਨਾਲ ਉੱਤੇ ਪਹੁੰਚ ਜਾਣਾ ਸੀ। ਇਹ ਗਲੀ ਦੀ ਨੁੱਕਰ ਤੇ ਬੋਰਡ ਲੱਗਾ ਵਲਗਰ ਸਟਰੀਟ। ਯਾਰ ਦਾਨਸ਼ ਆਖਰੀ ਸਵਾਲ ਪੁੱਛ ਯਾਰ ਤੂੰ ਹਟ ਕੇ ਤੇਰੀ ਮਿਹਰਬਾਨੀ ਕੋਈ ਬਿਮਾਰੀ ਦੱਸਣੀ ਨਹੀਂ, ਉਹਨੂੰ ਮੈਂ ਬੁਲਾਇਆ ਅਗਲਿਆਂ ਦੀ ਵੀ ਮਾਫੀ ਮੰਗਦਾ, ਹਾਲਾਂਕਿ ਮੇਰਾ ਬੇਟੇ ਦੱਸ ਹੁਣ ਸਹੀ ਜਵਾਬ ਦਊਗਾ ਯਾਰ ਮੈਂ ਕਹਿਣ ਦਿਆਂ ਤੈਨੂੰ ਮੈਂ ਬੈਠਾ ਨਹੀਂ ਗੁਜਰ ਮੈਂ ਬੈਠਾ ਹਾਂ ਗੱਲ ਕਰ ਤੂੰ ਪੁੱਛ ਹਾਂ ਯਾਰ ਮੈਂ ਤੈਨੂੰ ਉਹੀ ਦੱਸਣ ਡਿਆ ਵਾਂ ਨਾ ਵੀ ਇਹ ਜਿਹੜੀ ਅੱਖਾਂ ਨਾ ਅੱਖਾਂ ਇਹ ਦਰਦ ਸ਼ੁਰੂ ਹੁੰਦੀ ਹੈ ਇੱਥੇ ਤੱਕ ਆਈ। ਇੱਥੇ ਤੱਕ। ਹਾਂ। ਵਿਧਵਾ ਕੋਈ ਹੈ? ਹੈ ਵਿਧਵਾ ਉਹ ਕੌਣ? ਮਤਲਬ ਉਹ ਕਹਿੰਦਾ ਵਾ ਛੋਟੀ ਬੇਵਾ ਕੋਈ ਪਈ ਹੈ। ਅੱਛਾ ਦੱਸ ਵੀ ਯਾਰ, ਇਹ ਤੂੰ ਬੇਵਾ ਨਾ 4-5 ਦਿਨ ਪਾ, ਇਹ ਖੁੱਲ ਜਾਏਗੀ ਆਪੇ। ਇੱਕ ਨੰਬਰ ਛੋਟੀ ਮਾਮਾ ਅੱਲਾ ਕਰਕੇ ਦੀ ਇਹ ਲੈਦਰ ਦੀ ਹੈ ਸੈੱਟ ਦੀ। ਕਹਿੰਦਾ ਤੂੰ 4-5 ਦਿਨ ਬੇਵਾ ਪਾ ਆਪੇ ਥੋੜੀ ਲੂਜ਼ ਹੋ ਜੇ। ਵਤਰ ਵਾਲੀ ਬੇਵਾ ਨਹੀਂ। ਦਿੱਤੀ ਆ ਵੇਲਾ ਮਾਫੀ ਦੇ ਵਿੱਚ ਛੋਟੀ ਵਿਧਵਾ ਕੀ ਮਤਲਬ? ਉਹੀ ਜਿਹੜੀ ਇਹਨੇ ਕਿਹਾ। ਤੁਸੀਂ ਭਾਜੀ ਇਲਾਜ ਕਰਨ ਲੱਗੇ ਕਿ ਉਹਨੂੰ ਮਸ਼ੀਨਾਂ ਵੱਢਣ ਡਏ? ਯਾਰ ਬੰਦਾ ਦਾ ਚਾਹੋ ਖੁਦਾ ਨਾ ਖਾਸਾ ਉਹਦੇ ਪੁੱਛਣ ਦਾ ਮਕਸਦ ਇਹ ਦੇਖੋ ਮੇਰੀ ਗੱਲ ਸੁਣ। ਉਹਦਾ ਮਕਸਦ ਇਹ ਕਿ ਘਰ 'ਚ ਕੋਈ ਐਸੀ ਖਤੂਨ ਜਿਹਦਾ ਖਾਵੰਦ ਫੌਤ ਹੋ ਗਿਆ ਵੇ ਹੈ। ਓਏ ਹੁਣੇ ਬੇਵਾ ਕੁੱਟ ਕੇ ਪਾਉਣੀ ਹੈ ਕੁਸ਼ਤੇ 'ਚ? ਨਹੀਂ ਉਹ ਯਾਰ ਦੇਖ, ਬੇਵਾ ਗ੍ਰੈਂਡ ਕਰਨੀ ਹੈ? ਉਹਦੇ ਬੱਚਿਆਂ ਦੇ ਸਿਰ ਤੇ ਹੱਥ ਰੱਖ। ਹਾਂ ਅੱਲਾ ਰੱਖ ਜੋ ਅੱਛਾ ਯਾਨੀ ਕਿ ਹੋ ਸਕਦਾ ਤੇਰੇ ਤੇ ਕੋਈ ਰੋਹਾਨੀ ਆਫਤ ਹੋਵੇ ਤੇਰੇ ਤੇ। ਵੇਖਿਆ ਕਿੰਨੀ ਇਹ ਕਹਿ ਰਿਹਾ ਬੇਵਾ ਦੀ ਕਿੱਥੇ ਖਿਦਮਤ ਤੂੰ? ਕਿਆ ਬਾਤ। ਯਾਰ ਦਾਨਸ਼ ਮੈਂ ਤੈਨੂੰ ਹਿਸਾਬ ਲਾਇਆ ਆਡੀਓ ਬੰਦ ਕੀਤੀ ਜਾਏਗੀ। ਆਡੀਓ ਵਾਇਰਲ ਹੋ ਗਈ ਨਾ ਮੇਰਾ ਖਾਨਦਾਨ ਤਾਂ ਪੁਣੇ ਜਾਣੇ। ਇਦਾਂ ਦੇ ਇਲਾਜ ਹੁੰਦੇ ਇਹ ਕੋਈ ਗਾਦੀਆਂ ਉਸਤਾਦ ਜੀ, ਅਗਲੇ ਬੰਦੇ ਗੰਦਿਆਂ ਕਰ ਇਹ ਤੂੰ ਜਾਣ ਕੇ ਤੂੰ ਵੀ ਬਗੈਰਤੀ ਕਰ ਰਿਹਾ ਤੂੰ ਆਪ ਮੌਕਾ ਤੇ ਨਾ ਅਗਲਿਆਂ ਨੂੰ। ਮੈਂ ਕਿਉਂ ਸਰ ਜੀ ਉਹ ਐਸੀ ਕੋਈ ਵੈਸੀ ਗੱਲ ਹੀ ਨਹੀਂ। ਬਿਊਟੀ ਪਾਰਲਰ ਵਾਲਾ ਮੈਂ ਪੁੱਛਿਆ, ਉੱਥੋਂ ਮੈਨੂੰ ਚਾਹੀਦੇ ਸੀਗੇ ਉਹ ਟਿਸ਼ੂ। ਕੋਈ ਗਲਤ ਗੱਲ ਹੈ? ਠੀਕ ਹੈ। ਬੇਵਾ ਔਰਤ ਦਾ ਪੁੱਛਿਆ ਕਿ ਉਹਦੇ ਬੱਚਿਆਂ ਲਈ ਕੁਝ ਕਰੇ, ਉਹ ਦੁਆਵਾਂ ਦਾ ਵੇ ਬਾਜੀ ਮੈਂ ਕੋਈ ਲੜਦਾ ਨਾ ਸਦਕਾ ਸਕਾਤ ਹੈ ਸਦਕਾ ਸਦਕਾ। ਟਿਵੇਂਟ ਦੀ ਗੱਲ ਤਾਂ ਨਹੀਂ ਤੇ ਪੁੱਛਿਆ ਬਿੱਲੀਆਂ ਅੱਖਾਂ ਲਈ ਕੀ ਕਰਨੀ ਸੀ? ਬਿੱਲੀਆਂ ਅੱਖਾਂ ਲਿਸਤਾ ਜੀ ਉਹਨੂੰ ਧੁੱਪੇ ਬਾਣਾ ਸੀ। ਹਾਂ ਸੋ ਉਹ ਹੁੱਕੇ ਪੀਣ ਵਾਲੀ ਖਤੂਨ ਦੀ ਚਿਲਮ ਲਿਆ ਕੇ ਸੱਸ ਦੇ ਪੈਰਾਂ ਤੇ ਲਾ ਉਸਤਾਦ ਜੀ ਮੈਂ ਗੁੱਸਾ ਨਾ ਕਰਦਾ, ਮੈਂ ਕੋਈ ਲਾਲ ਪੀਲਾ ਨਾ ਹੁੰਦਾ। ਜਿਹੜੀ ਬਿੱਲੀਆਂ ਖਾਲੀ ਔਰਤ ਨਹੀਂ ਗਈ ਸੀ ਨਹੀਂ ਇਹਦੀ ਉਹਦੇ ਮਰੀ ਦੀਆਂ ਤਸਵੀਰਾਂ ਹੋਣੀਆਂ ਸੀਗੀਆਂ। ਮਰੀ ਦੇ ਇਹ ਬੜਾ ਚਵਲ ਵਾ। ਹਾਂ ਮੈਨੂੰ ਪਤਾ ਮੈਂ ਨਹੀਂ। ਤੈਨੂੰ ਕਹਿ ਰਿਹਾ ਤੇ ਮਹੱਲੇ 'ਚ ਪਤਾ ਕਰ ਜਾ। ਆ ਤਾਂ ਮੈਂ ਗੁੱਸਾ ਕਰ ਗਿਆ, ਨਹੀਂ ਤੇ ਬੇਵਾ ਦਾ ਪਾਰਕ 'ਚ ਬੈਠੀ ਹੋਣੀ ਸੀ। ਤੂੰ ਗੁੱਸਾ ਕਿੱਥੇ ਕਰ ਗਿਆ ਤੂੰ? ਹੁਣ ਲੇਕਿਨ ਤਾਂ ਉਹਦੇ ਆਪਣਾ- ਟੋਟੇ ਕੀਤੇ ਹੋਣੇ ਚਾਹੀਦੇ ਜੋ ਨੇ ਤੇਰੇ ਨਾਲ ਕਰਦਾ। ਮੇਰੀ ਭਰਾ ਵਾ, ਕੋਈ ਰੌਲਾ ਨਹੀਂ। ਜਾ ਤੇਰੇ 'ਚ ਗੈਰਤ ਨਹੀਂ ਹੈਗੀ ਤੇਰੇ 'ਚ। ਓਏ ਇਹ ਗੈਰਤ ਦਾ ਪੂਰਾ ਘੰਟਾ ਹੋ ਗਿਆ ਤੈਨੂੰ ਤੇਰੇ ਨਾਲ ਕਰਨ ਦਿਆ, ਤੈਨੂੰ ਸਮਝ ਨਹੀਂ ਇਹ ਆਉਂਦਾ। ਗੈਰਤ ਦਾ ਮਾਮਲਾ ਨਹੀਂ ਹੈਗਾ ਸਾਜੀ। ਓਏ ਇਹ ਟਿਊਸ਼ਨ ਵਾਲੀ ਬਾਜੀ ਹੈ। ਇਹ ਗੈਰਤ ਦਾ ਮਾਮਲਾ ਇੰਨਾ ਕੁ ਤਾਂ ਚੱਲਦਾ ਵਾ। ਟਿਊਸ਼ਨ ਵਾਲੀ ਬਾਜੀ ਦਾ ਟਿਊਸ਼ਨ ਵਾਲੀ ਬਾਜੀ ਜੁਮੇਰਾਤ ਨੂੰ ਉੱਥੇ ਜਾਣਾ ਸੀ, ਬੱਚਿਆਂ ਕੋਲੋਂ ਦੁਆ ਕਰਾਣੀ ਸੀ, ਆਰਾਮ ਆ ਜਾਣਾ ਸੀ। ਓਕੇ ਮੈਂ ਨਾਨਾ ਇੱਕ ਗੁੱਸਾ ਕਰਦਾ, ਟਿਊਸ਼ਨ ਵਾਲੀ ਬਾਜੀ ਤੇਰਾ ਚਾਗੀ ਤੇ ਬੈਠੀ ਹੋਣੀ ਸੀ। ਆ ਤਾਂ ਮੈਂ ਬਚਾ ਲਿਆ ਸਾਰਿਆਂ ਨੂੰ। ਤੂੰ ਬੜੀ ਆਈਟਮ ਆ। ਬਾਕੀ ਬਾਦਸ਼ਾਹ ਤੁਹਾਡੇ ਇਲਾਜ ਦਾ ਮਜ਼ਾ ਆਇਆ। ਇਹ ਫੈਮਿਲੀ ਇਲਾਜ ਤਾਂ ਨਹੀਂ। ਬਾਕੀ ਤੂੰ ਬੇਲ ਆ ਜਾ ਤੂੰ ਇਹਨੇ ਇਲਾਜ ਦੱਸੇ ਯਾਰ ਤੈਨੂੰ ਜਦੋਂ ਨਹੀਂ। ਸਾਡੀ ਨੀਅਤ ਤੇ ਸ਼ੱਕ ਕਰ ਲਿਆ, ਇਹਨੂੰ ਕਿੱਥੋਂ ਭਰਾਵਾ ਪੁਰ ਕਰਾ ਦੇ। ਹਾਂਜੀ। ਛੱਡ ਦੇ। ਉਹਨੇ ਤੇਰੀ ਨੀਅਤ ਤੇ ਸ਼ੱਕ ਕੀਤਾ ਤੇ ਉਹ ਬਚ ਗਿਆ। ਬਚ ਗਿਆ ਵਾ। ਹਾਂ ਤੈਨੂੰ ਮੈਂ ਦੱਸਦਾ ਸੀ ਸਾਹਿਬ ਗੱਲ। ਜੇ ਨਹੀਂ free ਤੇ ਆ। ਜਿਹੜੀ ਤੂੰ ਪਾਲਰ ਵਾਲੀ ਕਹਿਣ ਡਿਆ ਵਾ, ਮੈਂ ਰਿਐਕਟ ਨਾ ਦਿੰਦਾ, ਹਲਕਾ ਨਾ ਕੋ ਪੈਂਦਾ ਮੇਰੇ ਕੋਲ ਖਾ ਲਾ, ਉਹ ਤੇ ਤੂੰ ਫਾਂਦੂਰੀਆਂ ਫਿਰਦੇ ਹੋਣਾ ਸੀ। ਸਰ ਤੇਰੀ ਬਿਮਾਰੀ ਨੂੰ ਆਰਾਮ ਆ ਜਾਏਗਾ। ਇੱਕ ਉਸਤਾਦੀ ਇਲਾਜ ਆ। ਉਹ ਤੂੰ ਛੱਡ ਦਿਓ ਭਾਈ, 4 ਔਰਤਾਂ ਦੇ ਕੇ 2 ਖੁਰਾਕਾਂ ਲਈਆਂ ਤਾਂ ਕੀ ਲੱਗਿਆ? ਲਾਣ ਤੋਂ ਪਾ ਯਾਰ ਛੋਟੇ ਹੋਰ ਕਰਾ ਇਸ ਇਲਾਜ ਨੂੰ। ਮੈਂ ਸੈੱਟ ਭਾਵੇਂ ਹੋਇਆ, ਲੇਕਿਨ ਗੰਦਾ ਵੀ ਹੋ ਜਾਣਾ ਨਾਲ ਮੈਂ। ਨਹੀਂ 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 ਇਹਦੇ ਨਾਲ ਮੇਰਾ ਬੈਗ ਖਾ ਲਈ। ਇਹ ਜ਼ੇਨ ਕਿ ਇਹੋ ਜੀ ਸਿਹਤ ਨੂੰ ਕੀ ਕਰਨਾ ਕਿ ਮਹੱਲੇ 'ਚ ਨਿਕਲਣ ਜੋਗੇ ਨਾ ਰਵੇ। ਨਹੀਂ ਇਦਾਂ ਦੀ ਕੀ ਕਰਨਾ, ਸ਼ਿਫਾ ਨੂੰ ਬਿਮਾਰੀ ਇਦਾਂ ਚੱਲੀ ਵੀ ਔਰਤਾਂ ਬਾਹਰ ਆ ਜਾਣ, ਮੈਂ ਕੀ ਕਰਨਾ? ਹਾਂ ਇਹ ਤੇ ਕਹਿ ਰਿਹਾ ਆਹੋ ਕਿ ਤੇਰੀਆਂ ਲੱਤਾਂ 'ਚ ਮਸਲਾ, ਲੱਤਾਂ ਤੇਰੀਆਂ ਠੀਕ ਹੋ ਜਾਣ ਤੇ ਬਾਹਰ ਨਿਕਲਣ ਦਾ ਤੂੰ ਤੇਰਾ ਦਿਲ ਨਾ ਕਰੇ। ਉਸਤਾਦ ਜੀ ਜਾਨ ਅਤੇ ਜਹਾਨ। ਨਹੀਂ ਤੂੰ ਭੀੜ ਫਸੇ ਹੀ ਰਹਿਣ ਦੇ, ਜਾਨ ਨੂੰ ਛੱਡ ਦੇ। ਜਾਨ ਅਤੇ ਜਹਾਨ। ਨਹੀਂ ਤੂੰ ਛੱਡ ਦੇ। ਵਾਹ 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 ਕਿਆ ਕਹਿ- ਕੋਈ ਤੁਹਾਡੇ ਮੈਨੂੰ ਨਾ ਨਾਰ ਲਾ। ਤਾਜੀ ਬਰੀਓ ਜ਼ਮਾਮ ਆ ਕੋਈ ਬੰਦਾ ਬਾਹਰ ਗਿਆ ਹੋਵੇ। ਕਿਉਂ ਤੂੰ ਚੋਰੀ ਵੱਡਾ? ਪਿੱਛੇ ਕਿਸੇ ਨੂੰ ਛੱਡ ਕੇ ਐ ਉਹਨੇ ਪੁੱਛਣਾ ਹੀ ਮੈਂ ਨਹੀਂ, ਤੈਨੂੰ ਦੱਸਦਾ। ਪਰਦੇ ਹੁਣ ਨਹੀਂ ਹੋ ਹਾਂਜੀ ਗਿਆ ਵਾ। ਬਾਹਰ ਕੋਈ ਗਿਆ? ਹਾਂ ਗਿਆ। ਉਹਦੇ ਬੱਚੇ ਕਿੱਥੇ? ਤੁਹਾਡੇ ਨਾਲ ਯਾਰ ਤੂੰ ਮੈਨੂੰ ਗੱਲ ਦੱਸ,
ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਤੂੰ ਅਗਲਾ ਸਟੈਪ ਕੀ ਹੈ ਤੇਰਾ? ਯਾਰ ਦੇਖ, ਤੂੰ ਹੱਥ ਰੱਖ ਕੇ ਅੱਗੇ ਕੀ ਕਰਦਾ ਵਾ? ਯਾਰ ਜਿਹੜਾ ਹੱਥ ਤਾਂ ਤੂੰ ਰੱਖ ਲਿਆ। ਜਿਹੜਾ ਤੁਹਾਡਾ ਰਿਸ਼ਤੇਦਾਰ ਕੋਈ ਬਾਹਰ ਗਿਆ, ਹਾਂਜੀ, ਉਹਦੇ ਕੋਲ ਉਸਤਾਦ ਜੀ ਇੱਟ ਮੰਗਾਣੀ ਸੋਨੇ ਦੀ, ਜਿਹੜੀ ਤੇਰੇ ਨਾਲ ਸਿਰ 'ਚ ਮਾਰਨੀ ਆ, ਨਹੀਂ ਨਹੀਂ ਤੇਰਾ ਨਹੀਂ, ਮੈਂ ਖੱਪਰ ਖੋਲਣਾ ਵਾ। ਉਹ ਸ਼ੀਸ਼ੇ ਚੋਂ ਨਹੀਂ ਕੱਢਦੀ ਉਸਤਾਦ ਜੀ, ਉਹ ਇੱਟ ਮੰਗਾ ਲਵੇ। ਆਹ ਉਹ ਬੇਵਾ ਦੇ, ਉਹ ਜਿਹੜੀ ਬੇਵਾ ਇਹਨਾਂ ਦੇ ਰਿਸ਼ਤੇਦਾਰ, ਉਹਦੇ ਕੰਨਾਂ ਦੀਆਂ ਬਾਲੀਆਂ ਬਣਾ ਦੇਵੇ, ਥੋੜਾ ਜਿਹਾ ਬਾਕੀ ਵੀ ਸਮਾਨ ਬਣਾ ਦੇਵੇ। ਦਾਨਿਸ਼ ਮੈਂ ਤੈਨੂੰ ਗੱਲ ਦੱਸਾਂ, ਤੇਰੀ ਡੈਥ ਹੋ ਕੇ ਮੈਂ ਤੈਨੂੰ ਗਲੀ 'ਚ ਸੁੱਟਿਆ ਨਾ, ਲੋਕਾਂ ਨੇ ਇਹ ਸਮਝਣਾ ਸੁਥਰਾ ਪੰਜਾਬ ਦਾ ਕੋਈ ਕਾਰਕੁਨ ਮਰਿਆ ਬੈਠਾ। ਅੱਛਾ, ਮਰਿਆ ਬੈਠਾ। ਮਰਿਆ ਪਿਆ ਵਾ। ਲੰਬੇ ਖੁਦਾਰਾ ਇਲਾਜ ਨੂੰ ਮੋੜ, ਤੂੰ ਕੋਈ ਜੈਂਟਸ ਵਾਲੇ ਯਾਰ ਪਾਸੇ ਆ। ਉਹਨੇ 250 ਲਾਜ ਦੱਸਿਆ, ਆਹ, ਉਹਨੇ ਉਹਨੇ ਕੋਲ- ਉਹਨੇ ਕੋਈ ਐਸੀ ਅਸੀਂ ਗੱਲ ਭਾਈ ਐਮਬੀਬੀ ਯਾਰ ਤੂੰ ਆਪਣੇ ਕੁਸ਼ਤੇ 'ਚ ਬਾਬਾ ਪਾ ਲਾ। ਹਾਂ ਸਹੀ ਗੱਲ। ਮੈਂ ਹੋਮਿਓਪੈਥਿਕ ਆ। ਤੂੰ ਹੋਮਿਓਪੈਥ ਭਾਜੀ, ਤੂੰ ਹੋਮਿਓਪੈਥਿਕ ਆ। ਤੂੰ ਅਗਲੇ ਦੇ ਇਲਾਜ ਤੇ ਤੇਰੀ ਅਗਲੇ ਬੈਠ ਕੇ ਜਾਣਾ ਚਾਹ ਰਿਹਾ ਮੈਂ। ਨਾਲ ਜਿੱਥੇ ਬੈਗ ਖਾ ਲਈਏ ਨਾ ਉਹਦੀ ਸੁਣੀ ਦੀ ਹੁੰਦੀ ਤੂੰ ਪੂਰੀ ਹੂੰ ਮੈਨੀਓਪੈਥਿਕ ਆ। ਗੱਲ ਨਹੀਂ ਸੁਣਦੇ ਆ ਉਹਦੀ ਪੂਰੀ। ਮੈਂ ਤੈਨੂੰ ਗੱਲ ਦੱਸਾਂ, ਕਾਲੂ ਜੀ ਮੈਂ ਡਿਫੈਂਡ ਕਰ ਗਿਆ ਆਪਣੇ ਆਪ ਨੂੰ। ਨਹੀਂ ਤੇ ਜਿਹੜੀ ਉਹ ਬਿੱਲੀਆਂ ਅੱਖਾਂ ਵਾਲੀ ਔਰਤ ਪੁੱਛਣ ਡਿਆ ਸੀ ਨਾ, ਇਹ ਤੇ ਉਹ ਦੋਵੇਂ ਸਟੇਡੀਅਮ ਮੈਚ ਦੇਖਦੇ ਹੋਣੇ ਸੀ, ਤੇ ਮੈਂ ਤਾਂ ਘਰ ਬੈਠਾ ਹੋਣਾ ਸੀ ਖੁਰਾਕ ਲੈ ਕੇ। ਲੇਕਿਨ ਸਿਹਤ ਵੀ ਤੇ ਤੈਨੂੰ ਮਿਲੀ ਹੋਣੀ ਸੀ ਨਾ। ਫਾਇਦਾ ਸਿਹਤ ਨੂੰ ਇਹ ਸੋਚ ਕੇ ਮਰ ਜਾਣਾ, ਕਿੱਥੇ ਗਏ ਹੋਣੇ, ਕਿੱਥੇ ਹੋਣੇ ਯਾਰ। ਫਾਇਦਾ ਸੋਚ ਮਾੜਾ ਹੋਣਾ ਸੀ। ਤੁਸੀਂ ਕਹਿੰਦੇ ਇਲਾਜ ਆਪਣੇ ਘਰ ਹੀ ਕਰੋ, ਹੈ ਅੱਲਾ ਤੁਹਾਡੀ ਖੈਰ ਕਰੇ। ਇਹ ਤੁਸੀਂ ਕਿੱਥੋਂ ਸਿੱਖਿਆ ਇਹ ਸਾਰੇ ਇਲਾਜ? ਇਹ ਸਰਜਰੀ ਘਰ ਆ ਹਾਂ ਅੱਲਾ ਤੁਹਾਡੀ ਸਰਜਰੀਕਲ। ਸਰਜਰੀਕਲ। ਸਰਜਰੀ ਘਰ। ਹਾਂ ਨਾਲੇ ਉਹ ਸਕਾਫੇ ਵਿਰਸੇ ਚ ਮਿਲਿਆ ਇਲਾਜ। ਕਿਹੜਾ? ਆਏ ਨਾ ਵਿਰਸਾ ਵਾ ਨਾ ਸਕਾਫਤ ਦੇ ਵਿੱਚ ਆ ਮਿੱਠਾ ਜੀ। ਤੁਸੀਂ ਉਹਨੂੰ ਐਵੇਂ ਗੱਲ ਹੋ ਸਕਦਾ ਉਹਦੇ ਗੱਲਾਂ ਮੰਨੋ, ਠੀਕ ਨਾ। ਹਜੇ ਟਵਿੰਸਾਂ ਨੇ ਨਹੀਂ ਪੁੱਛਿਆ ਉਹਨੇ, ਇਹਨੇ ਟਵਿੰਸ ਤੇਰੀਆਂ ਕਜਰਾਂ ਨੂੰ ਕਿਹੜੀਆਂ ਟ੍ਰੇਨਿੰਗਾਂ? ਉਹਨੇ ਉਹ ਨਹੀਂ ਪੁੱਛਿਆ ਹਜੇ। ਨਹੀਂ ਨਹੀਂ, ਉਹਨਾਂ ਦਾ ਕੋਈ ਇਲਾਜ ਨਹੀਂ। ਹਾਏ ਹਾਏ, ਮੈਂ ਤੇਰੇ ਸਦਕੇ ਜਾਵਾਂ ਕਾਲੂ। ਮੈਂ ਤੇਰੇ, ਮੇਰਾ ਤੇ ਕਿਸ ਟਾਈਮ ਦਿਲ ਕਰਦਾ ਮੈਂ ਥੱਪੜ ਮਾਰ ਕੇ ਤੇਰੇ ਕੰਨ 'ਚ ਉਹ ਇੱਕ ਟਵਿਨਸ ਹੁੰਦੇ ਨਾ, ਇੱਕ ਸਰਵਿੰਸ ਤਿੰਨ ਵਿੰਸ ਵੀ ਹੁੰਦੇ। ਕਈਆਂ ਦੇ ਤਿੰਨ ਤਿੰਨ ਬੱਚੇ ਵੀ ਹੁੰਦੇ ਆ। ਗਲੇ ਕਈ ਕਲਰ ਟਵਿੰਸ ਵੀ ਹੁੰਦੇ ਆ। ਹਾਂ ਆਹੋ, ਇਕੱਲਾ ਹੀ ਬੰਦਾ ਟਵਿਨਸ ਹੁੰਦਾ ਕਈ। ਆਹੋ। ਮੈਂ ਕੱਲਾ ਟਵਿੰਸ ਸੀ, ਉੱਪਰੋਂ 4 ਭਰਾ ਥੱਲੋਂ 3 ਭਰਾਵਾਂ ਵਿੱਚ ਫਸਿਆ ਸੀ। ਹੁਣ ਸਾਰੇ ਕਹਿੰਦੇ ਕੱਲਾ ਟਵਿੰਸ ਆ। ਨਹੀਂ ਕੱਲਾ ਟੋਟਲ 7 ਹੋ ਤੁਸੀਂ 7 ਭਰਾ ਕਿ 8? 7 ਤਿੰਨ ਤੇਰੇ ਤੋਂ ਵੱਡੇ, ਤਿੰਨ ਤੇਰੇ ਤੋਂ ਛੋਟੇ। ਛੋਟੇ। ਇਹ ਸਾਡੇ ਮੈਂ ਵਿੱਚ ਟਵਿੰਸ ਆ। ਉਹ ਸਾਲਿਆ ਟਵਿਨਸ ਹੋ ਹੁੰਦਾ। ਕੱਲਾ ਘਰਲਾ ਸਮਝਦੇ ਹੋ। ਤੂੰ ਦਰਮਿਆਨ ਦਾ। ਟਵਿੰਸ ਆ। ਹਾਂ ਅੱਲਾ ਖੈਰ ਕਰੇ ਜੀ ਬਸ। ਸੈਂਟਰ ਵਾਲਾ ਸੈਂਟਰਨ ਟਵਿਨਸ ਹੁੰਦਾ ਵਾ ਜਿਹਦੇ ਜੰਮਦੇ ਦੇ ਕੱਕੇ ਵਾਲ ਹੁੰਦੇ ਆ। ਕੱਕੇਵਾਲ ਹਾਂ, ਉਹ ਸਾਡੇ ਹੈਗੇ ਦੋ। ਟਵਿੰਸ ਹੁੰਦੇ ਦੋ ਹੈ। ਉਸਤਾਦ ਜੀ ਮੈਂ ਤੁਹਾਨੂੰ ਆਪਣੇ ਨੇ ਬਚਪਨ ਦੀ ਤਸਵੀਰ ਦਿਖਾਉਣੀ, ਤੁਸੀਂ ਦੇਖਣਾ, ਤੁਸੀਂ ਕਹਿਣਾ ਯਾਰ ਤੂੰ ਪਠਾਨ ਹੀ ਲੱਗਣ ਡਿਆ ਵਾ। ਮੈਂ ਆਪ ਦੇਖ ਕੇ ਹੈਰਾਨ ਹੋ ਗਿਆ। ਮੈਂ ਕਿਹਾ ਮੇਰਾ ਬਚਪਨ ਆ, ਮੇਰੇ ਇੱਥੇ ਲਾਲ ਜੀ ਧਾਰੀ। ਇਹ ਤੁਹਾਨੂੰ ਮੈਂ ਹੁਣ ਅਗਲੇ ਸ਼ੋਅ 'ਚ ਤਸਵੀਰ ਦਿਖਾਉਣੀ ਹੈ, ਔਰ ਤੁਸੀਂ ਕਹਿਣਾ ਯਾਰ ਵਾਕਈ ਮਿੱਠੇ ਆਹ ਤੈਨੂੰ ਕੀ ਹੋ ਗਿਆ। ਮੇਰੇ ਤੇ ਸਖਤੀ ਬੜੀ ਮੈਂ ਇਹ ਕੌਣ ਸਾਨੂੰ ਯਕੀਨ ਦਵਾਓ ਵੀ ਇਹ ਤੇਰੀ ਹੈ? ਮੈਂ ਕਸਮ ਖਾਊਂਗਾ। ਲੋ ਉਹ ਤਾਂ ਮੈਂ- ਇਹ ਤਾਂ ਫਿਰ ਚਾਰ ਬੰਦਿਆਂ ਕੋ ਤੂੰ ਤਾਰੀਫ ਸੁਣਨ ਲਈ ਤੂੰ ਆਰਾਮ ਨਾਲ ਖਾ ਜਾਣੀ। ਨਹੀਂ ਮੈਂ ਹੁੱਕੇ ਦਾ ਪਾਣੀ ਟੱਪ ਗਿਆ ਸੀ। ਹੁੱਕੇ ਦਾ ਪਾਣੀ ਟੱਪਿਆ, ਹਾਂ, ਤੇ ਮੈਂ ਚਾਰਾ ਮਰਿਆ ਡੱਡੂ ਖਾ ਗਿਆ ਸੀ। ਉਹ ਮੇਰਾ ਮਸਲਾ ਖਰਾਬ ਹੋ ਗਿਆ। ਉਹ ਤੇਰਾ ਫਿਰ ਉਹ ਤਾਂ ਹੀ ਹਲੇ ਤੱਕ ਚੱਲ ਰਿਹਾ। ਮੇਰੇ ਕੋਲ ਇੱਕ ਇਲਾਜ ਹੈ ਉਸਤਾਦ ਜੀ। ਨਹੀਂ ਇਲਾਜ ਵੀ ਛੱਡ ਦੇ ਤੂੰ, ਮੈਂ ਦੇਖ ਲਿਆ ਵਾ। ਪਹਿਲੇ ਮੈਨੂੰ ਇਹ ਕਲੀਅਰ ਕਰਨ ਦੇ, ਮਾਵਾ ਭੈਣੀਆਂ ਸਾਰੀ ਸੇਫ ਆ ਨਾ। ਠਹਿਰ ਜਾ ਇੱਕ ਮਿੰਟ, ਠਹਿਰ ਜਾ। ਤਾਂ ਜੀ ਇਹ ਭਰਾਵਾਂ ਚ ਛੋਟੇ ਇਹਨਾਂ ਚ ਛੋਟਾ ਵੱਡਾ ਨਹੀਂ ਹੁੰਦਾ। ਇਹ ਕਹਿੰਦੇ ਆ ਭਰਾ ਮੇਰਾ 3 ਤੇ ਆ 4 ਤੇ ਆ 5 ਲੈਵਲ ਹੈ ਨਾ, ਲੈਵਲ ਜਿਵੇਂ ਸਪੀਡ ਹੁੰਦਾ ਪੱਖਾ। ਲੈਵਲ ਲੈਵਲ ਹਾਂ ਡਿਮਰ ਟ੍ਰੈਪ। ਅੱਛਾ ਭਾਜੀ, ਕੀ ਆਖਰੀ ਦੱਸੋ ਚੱਲੀਏ ਫਿਰ। ਇਹ ਜਿਹੜਾ ਇਹਦਾ ਗਲਾ ਖਰਾਬ ਆ, ਇਹਦੀ ਆਵਾਜ਼ ਕੱਢਣ 'ਚ ਪ੍ਰੋਬਲਮ ਹੁੰਦੀ ਨਾ। 6 ਉਂਗਲਾਂ ਵਾਲੀ ਔਰਤ ਹੈ ਕੋਈ ਤੁਹਾਡੀ? ਛਿੱਗੀ। ਛਿੱਗੀ ਛਾਂਗੀ। ਜਿਹੜੀ ਤਕਰੋਸ਼ਨ ਟਾਇਰ। ਮੈਨੂੰ ਗੱਲ ਦੱਸ ਦੇ, ਤੂੰ ਦਸਤਾਨੇ ਗਿਫਟ ਕਰਨੇ ਉਹਨੂੰ? ਤੂੰ ਕੀ ਕਰਨਾ? ਮੈਂ ਗਲਾ ਘਟਾਉਣਾ ਉਹਦੇ ਕੋਲੋਂ? ਨਹੀਂ ਯਾਰ ਇਲਾਜ। ਛਿੱਕੀ ਔਰ ਤਾਂ ਦੱਸ ਦੇ, ਆਹ ਲਈ ਗੇਮ ਕਰਨੀ। ਗੰਦਗੀ ਜ਼ੇਨ ਚ ਨਹੀਂ ਕਨਫਰਮ ਗੰਦਗੀ ਹੈ। ਉਹ ਛਿੱਕੀ ਔਰ ਤੂੰ ਉਹਨੂੰ ਫੜਾਉਣਾ ਕੀ? ਵਿਚਾਰੀ ਨੂੰ ਖੁਰਾਕਾਂ ਫੜਾਉਣੀਆਂ ਤਿੰਨ। ਉਹਦੇ ਨਾਲ ਘੁੰਗਰੂ ਬਣਨਾ ਨਾ। ਨਹੀਂ ਕੀ ਪਤਾ ਬੂਟੀ ਪਾਣੀ ਮੇਲੇ ਤੇ ਚੱਲ ਜਾਣਾ ਉਹ। ਓਏ ਸੇਵਨ ਮੇਲੇ ਤੇ ਚੱਲ ਜਾਣਾ, ਛਿੱਕੀ ਆਪਣੀ ਰਿਸ਼ਤੇਦਾਰ ਨੂੰ ਲੈ ਕੇ। ਓਕੇ ਉੱਥੋਂ ਲਾਲ ਰੰਗ ਦਾ ਨਗ ਲੈ ਕੇ ਉਹਦੀ 6ਵੀਂ ਉਂਗਲੀ 'ਚ ਪਾ ਦੇਣਾ। ਵਾਪਸ ਆ ਕੇ ਇੱਥੋਂ ਉਸਤਾਦ ਜੀ ਆਈਡੀਅਲ ਸਵੀਟ ਤੋਂ ਦੋਵਾਂ ਜਾਣਿਆਂ ਨੂੰ ਕੁਲਫਾ ਖਾਣਾ, ਸੇਵੀਆਂ ਕੱਢ ਕੇ ਮੱਥੇ ਨੂੰ ਬੰਨ ਲੈਣੀਆਂ, ਸਵੇਰ ਤੱਕ ਰਾਮਾ ਜੀ। ਤੇ ਗਲਾ ਇਹਦਾ ਇੰਜ ਸੁਰੀਲਾ ਹੋ ਜਾਏਗਾ। ਮੇਰੇ ਚਾਚੇ ਕੋ ਕਰਾ ਲਾ, ਉਹਦੀ 7 ਉਂਗਲਾਂ ਵਾ। ਚੱਲ ਇਹ ਵਾ ਥੋੜੀ 2 ਛੱਲੇ ਬਾਜ ਲੱਗ ਜਾਣਗੇ। ਇੱਕ ਸਾਲ ਤੂੰ ਇਲਾਜ ਵੀ ਛਿੱਕੀ ਕੋ ਸੱਤੇ ਕੋ ਕਰਾ ਲਾ। ਕਹਿੰਦਾ ਮੇਰੇ ਚਾਚੇ ਕੋ ਕਰਾਉ ਦੀਆਂ 7 ਉਂਗਲਾਂ। ਜੇ ਕਹੇਗਾ ਸਵੇਰ ਤੱਕ 8 ਕਰਾ ਲਾ। ਉਹਨੂੰ ਵੀ ਆਰਾਮ ਆ ਸਕਦਾ ਵਾ, ਉਹਦਾ ਵੀ ਮੇਰੇ ਕੋਲ ਇੱਕ ਇਲਾਜ ਹੈ। ਉਹ ਇਲਾਜ ਮਰੇ ਤੂੰ ਨਹੀਂ ਛੱਡ। ਤੈਨੂੰ ਕਿੱਦਾਂ ਆ ਸਕਦਾ ਇਹ ਦੱਸ ਤੂੰ। ਮੈਨੂੰ ਤੁਸੀਂ ਬਸ ਸਾਜੀ ਕਹਿਣਾ ਵਾ ਕਿ ਚੁੱਪ ਕਰ ਜਾ। ਤੂੰ ਕਿੱਥੇ ਰਾਮ ਹੋਣਾ ਇਹਦਾ। ਆਹ ਚਲੋ ਜੀ, ਲਓ ਜੀ, ਬਸ ਛੱਡ ਦੇ। ਨਹੀਂ ਯਾਰ, ਆਹ ਕੰਮ ਬਹੁਤ ਗੰਦਾ। ਇਹ ਬਹੁਤ ਮਹੱਲੇ ਚ, ਦੱਸੀ ਮਹੱਲੇ ਚ ਕਿੰਨਾ ਮਸ਼ਹੂਰ ਹੈ ਗੰਦੀ ਗੱਲ। ਸਹੀ ਦੱਸੀ ਸੱਚ। ਹਾਂ ਇੱਥੇ ਮਤਲਬ ਜਿਹੜੇ ਮੋਤਬਰ ਨਹੀਂ ਹੁੰਦੇ ਕਾਉਂਸਲਰ ਚੇਅਰਮੈਨ, ਉਹ ਵੀ ਕਹਿੰਦੇ ਉਹ ਯਾਰ ਪੰਚਾਇਤੀਏ ਓਏ 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 ਓਏ। ਉਹ ਵੀ ਕਹਿੰਦੇ ਯਾਰ ਇਹਨੂੰ ਇੱਕ ਸਿਆਣੀ ਮਾਈ ਕਹਿੰਦੇ ਇਹਨੇ ਪਾਪਾ ਸਾਡਾ ਗਾਲਾਂ ਤੇ ਲਾ।
ਮਹੱਲੇ 'ਚ ਕੋਈ ਬੰਦਾ ਬਾਬਾ ਗਾਲਾਂ ਕੱਢੇ ਨਾ ਕਦੇ ਚਾਚਾ ਜੀ ਤੁਸੀਂ ਦਾਨਿਸ਼ ਕੋ ਬੈਠ ਉੱਠਣ ਲੱਗ ਪਏ ਨਾ। ਉਸਤਾਦ ਜੀ ਮੇਰੇ ਤੇ ਇਲਜ਼ਾਮ ਆ, ਮੇਰੀ ਕਿਰਦਾਰ ਕਸ਼ੀ ਕੀਤੀ ਦਾਨਿਸ਼ ਜਾ ਰਹੀ ਹੈ, ਮੈਨੂੰ ਮਹੱਲੇ 'ਚ ਸਕਾਲਰ ਕਹਿੰਦੇ ਆ। ਸਕਾਲਰ ਗਾਲਰ ਕਹਿੰਦੇ ਗਾਲੜ ਗਾਲਾਂ ਕੱਢਦਾ ਤੂੰ। ਅਗਰ ਪੰਜਾਬ ਦੀ ਹਕੂਮਤ ਨੇ ਇੱਥੇ ਵੀ ਉਸਤਾਦ ਜੀ ਇਹਨਾਂ ਨੂੰ ਮੈਂ ਗਾਲਾਂ ਤੋਂ ਮਨਾ ਕਰਦਾ, ਇਹਨਾਂ ਨੂੰ ਅੱਛੀ ਮੈਂ ਗੁਫ਼ਤਗੂ ਸਿਖਾਣਾ ਵਾ, ਨਹੀਂ ਮੰਨਦੇ, ਮੈਂ ਇੱਕ ਲੈਵਲ ਚਲੋ ਜੀ ਲਈ ਰੱਬ ਰੱਖਾ ਜੀ, ਚਲੋ ਬਣਾ ਤੂੰ ਫਿਬਰਾ ਚਲੋ।